ਜੋ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਦੇਸੀ ਇਲਾਜ ਦੀ ਗੱਲ ਕਰਦੇ ਹਾਂ, ਜਿਸ ਦੇ ਨਾਲ ਸਾਡੇ ਸਿਆਣੇ ਇਲਾਜ ਕਰਦੇ ਹੁੰਦੇ ਸੀਗੇ। ਜਦੋਂ ਮੈਡੀਕਲ ਦਵਾਈਆਂ ਬਹੁਤੀਆਂ ਨਹੀਂ ਹੁੰਦੀਆਂ ਸੀਗੀਆਂ, ਜਦੋਂ ਐਲੋਪੈਥੀ ਦੀਆਂ ਦਵਾਈਆਂ ਗੋਲੀਆਂ ਜਿਨ੍ਹਾਂ ਦੇ ਆਪਾਂ ਪੱਕੇ ਮਾਰਦੇ ਹਾਂ ਨਹੀਂ ਹੁੰਦੀਆਂ ਸੀਗੀਆਂ, ਉਦੋਂ ਆਪਣੇ ਇਲਾਜ ਆ ਜਿਹੜੇ ਇਸੇ ਤਰ੍ਹਾਂ ਕਰਦੇ ਹੁੰਦੇ ਸੀਗੇ। ਅਤੇ ਹੁਣ ਵੀ ਦੁਨੀਆ ਜਿਹੜੀ ਆ ਉੱਧਰ ਨੂੰ ਮੁੜ ਰਹੀ ਆ, ਕਿਉਂਕਿ ਜੇ ਸਿਹਤ ਠੀਕ ਆ, ਸਾਡਾ ਸਰੀਰ ਠੀਕ ਆ, ਅਤੇ ਬਹੁਤ ਸਾਰੀਆਂ ਜਿਹੜੀਆਂ ਅਲਾਮਤਾਂ ਆ, ਬਿਮਾਰੀਆਂ ਆ, ਉਹ ਫਿਰ ਦੂਰ ਭੱਜਦੀ। ਸੋ ਤੁਹਾਡੇ ਕੋਲ ਵੀ ਕੋਈ ਇਲਾਜ ਹੁੰਦਾ ਆ, ਇਲਾਜ ਪੁੱਛੇ ਜਾਂਦੇ ਆ, ਤਾਂ ਉਹ ਇਲਾਜ ਤੁਸੀਂ ਦੱਸ ਸਕਦੇ ਆ। 40827252 ਫੋਨ ਨੰਬਰ ਆ। ਸਾਡੇ ਕੋਲ ਵੈਸੇ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਲਿਖ ਕੇ ਦੇ ਦੇਵੇ ਜਾਂ ਦੱਸ ਦੇ। ਸਾਡੇ ਸਰੋਤੇ ਹੀ ਡਾਕਟਰ ਆ, ਸਰੋਤੇ ਸਾਡੇ ਮਰੀਜ਼ ਹੁੰਦੇ ਆ। ਇਸ ਕਰਕੇ ਇਹ ਪ੍ਰੋਗਰਾਮ ਲੰਬੇ ਟਾਈਮ ਤੋਂ ਤੁਹਾਡਾ ਹੀ ਆ, ਤੁਹਾਡੇ ਲਈ ਚੱਲ ਰਿਹਾ। ਅਤੇ ਪਲੀਜ਼ ਇਸ ਦੇ ਵਿੱਚ ਫੀਡਬੈਕ ਜ਼ਰੂਰ ਦਿਆ ਕਰੋ। ਹੋ ਸਕਦਾ ਕਿਸੇ ਨੂੰ ਇਕੱਲੀ ਹਿਚਕੀ ਲੱਗੀ ਆ, ਜਾਂ ਕਿਸੇ ਦਾ ਸਿਰ ਹੀ ਦੁਖਦਾ ਆ, ਕਿਸੇ ਨੂੰ ਪਤਾ ਹੀ ਨਹੀਂ ਗਾ ਮੈਂ ਦੇਸੀ ਇਲਾਜ ਕਰਨਾ ਕੀ ਆ। ਉਹ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੁੰਦਾ ਆ, ਤੁਹਾਡੇ ਕੋਲ ਕੋਈ ਫੀਡਬੈਕ ਹੁੰਦੀ ਆ, ਉਹ ਜ਼ਰੂਰ ਸ਼ੇਅਰ ਕਰਿਆ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਕਾਲਰ ਸਾਡੇ ਜੁੜ ਚੁੱਕੇ ਨੇ। ਕੁਲਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਜੀ ਦਾ ਪੁੱਛਿਆ ਸੀਗਾ ਜਾਂ ਪਿੱਛੇ ਦੂਸਰੀ ਵਾਲੇ ਜਿਹੜੇ ਉਹ ਕਹਿੰਦੇ ਆੜੂਆਂ ਦੇ ਤੇ ਉਹਦੇ ਨਾਲ ਪੱਤਿਆਂ ਨਾਲ ਖਾਣੀ ਹੈਗੀ ਤੇ ਨੀਮ ਦੇ ਪੱਤਿਆਂ ਨਾਲ। ਠੀਕ ਆ। ਉਹ ਭਾਈ ਜਸਵੀਰ ਸਿੰਘ ਹੋਰਾਂ ਨੂੰ ਕਿਉਂ ਕਿ ਦੱਸਣ ਬੰਦ। ਤੇ ਦੂਸਰਾ ਮੇਰਾ ਜੀ ਇਹਦੀ ਪੱਤਰੀ ਹੈਗੀ ਹੈ, ਉਹ ਸਿਆਸੀ ਬਦਾਮ, ਮਨੱਕੇ ਤੇ ਮਗਜ਼ ਖਰਬੂਜਿਆਂ ਦੇ ਕਿੰਨਾ ਟਾਈਮ ਖਾਣੇ ਹੈਗੇ ਨੇ? ਮਤਲਬ ਸ਼ੁਰੂ ਤਾਂ ਕਰੋ, ਕੋਈ ਆਰਾਮ ਆਉਂਦਾ ਵੀ ਆ। ਠੀਕ ਹੈ, ਆਪਾਂ ਪੁੱਛਦੇ ਹਾਂ ਉਹਨਾਂ ਨੂੰ। ਅਤੇ ਹਾਂਜੀ, ਆਪਾਂ ਪੁੱਛ ਲੈਂਦੇ ਹਾਂ ਅਤੇ ਸ਼ੁਰੂ ਕਰ ਲਿਆ ਕਰੋ। ਦੇਖੋ, ਜਿਹੜੀ ਚੀਜ਼ ਬਹੁਤੀ ਤੁਹਾਡੇ ਸਰੀਰ ਨੂੰ ਮਾੜੀ ਨਹੀਂ, ਉਹ ਤੁਸੀਂ 4 ਦਿਨ ਵਾਧੂ ਵੀ ਖਾ ਲਈ ਤਾਂ ਕੋਈ ਗੱਲ ਨਹੀਂ ਗੀ, ਪਰ ਪਹਿਲਾਂ ਚੀਜ਼ਾਂ ਇਕੱਠੀਆਂ ਜ਼ਰੂਰ ਕਰ ਲਓ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੈਣਾ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਉਹ ਸਾਹ ਚੰਨ ਤੋਂ ਧਾਗਾ ਖਾਣਾ ਆ, ਉਹਦੀ ਖਿੱਲ ਬਣਾ ਕਿੰਨਾ ਕੁ ਖਾਣਾ ਪੈਂਗੇ? ਖੰਘ ਤੋਂ ਖਾਣਾ? ਤੁਸੀਂ ਕਾਹ ਤੋਂ ਖਾਣਾ? ਸਾਹ ਚੜ੍ਹਦਾ ਕਿਤੇ ਕਿਤੇ। ਅੱਛਾ, ਉਹ ਵੈਸੇ ਚੁੰਡੀ ਭਰ ਕੇ ਲਈਦਾ ਹੁੰਦਾ ਰਿਣਕ। ਆਪਣੇ ਘਰ ਦੁੱਧ ਨਾਲ ਜਾਂ ਪਾਣੀ ਨਾਲ ਕਿੱਦਾਂ? ਜਿਹੜੀ ਦਵਾਈ ਆ ਨਾ, ਬੇਸ਼ੱਕ ਤੁਸੀਂ ਕੋਸੇ ਪਾਣੀ ਨਾਲ ਲੈ ਲਿਆ ਕਰੋ, ਉੱਤੋਂ ਦੀ ਜੋ ਪੀਣਾ ਪੀ ਲਓ। ਹਾਂਜੀ, ਬਣਾਉਣੀ ਆ ਜੀ? ਹਾਂਜੀ, ਖਿੱਲ ਬਣਾ ਕੇ ਖਾਣੀ ਆ ਨਾ? ਹਾਂ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਕਿਸੇ ਨਾ ਕਿਸੇ ਨੂੰ ਵੀ ਤੁਸੀਂ ਉਹਨੇ ਖਿੱਲ ਬਣਾ ਕੇ ਲਈ ਸੀ ਜਾਂ ਉੱਦਾਂ ਲਈ ਸੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਕੋਈ ਜਣਾ ਜ਼ਰੂਰ ਦੱਸਿਓ ਜੀ। ਮਹਿੰਦਰ ਕੌਰ, ਭੈਣ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਸਵਾਲ ਨੇ। ਇੱਕ ਤਾਂ ਜਿਹੜਾ ਨਿੰਬੂ ਅਗਲੇ ਹਫ਼ਤੇ ਦੱਸਿਆ ਸੀ, ਉਹ ਅੱਖ ਦੇ ਵਿੱਚ ਪਾਉਣਾ ਵਾ? ਕੱਲਾ ਨਿੰਬੂ ਨਾ ਪਾ ਲਾਇਓ ਤੁਸੀਂ। ਉਹ ਕਹਿੰਦੇ ਨਾ ਉਂਗਲੀ ਲਾ ਕੇ ਨਿੰਬੂ ਲਾ ਲਵੇ, ਕਿ ਉੱਤੇ ਹੀ ਲਾਉਣਾ ਸੀ? ਚਲੋ, ਆਪਾਂ ਉਹਨਾਂ ਤੋਂ ਕਲੀਅਰਲੀ ਫਿਰ ਦੁਬਾਰਾ ਪੁੱਛ ਲੈਂਦੇ ਹਾਂ, ਵਿੱਚ ਨਾ ਪਾ ਲਾਇਓ ਹਜੇ। ਇੱਕ ਕਿਸੇ ਮੇਰੀ ਫਰੈਂਡ ਆ, ਉਹਦੀ ਕੰਨਾਂ 'ਚ ਸੁੱਕੀ ਖਾਜ ਹੁੰਦੀ ਆ। ਠੀਕ ਆ, ਤੇ ਇਹ ਜ਼ਰੂਰ ਦੱਸੋ। ਇੱਕ ਜਿਹੜਾ ਆਸਗੰਧਾ, ਉਹ ਪਾਣੀ ਨਾਲ ਲੈ ਚਾਹੀਦਾ ਵਾ? ਪਾਣੀ ਨਾਲ ਵੀ ਲੈ ਸਕਦੇ ਹਾਂ। ਹਾਂਜੀ, ਦਵਾਈ ਤਾਂ ਕੋਈ ਵੀ ਪਾਣੀ ਨਾਲ ਲੈ ਸਕਦੇ ਹੋ ਤੁਸੀਂ। ਹਾਂ, ਇੱਕ ਸੀਗਾ ਉਹ ਖਨੀ ਗਲੂ ਦਾ ਪਾਊਡਰ, ਗਲੋ, ਉਹ ਵੀ ਬਾਲ ਕੇ ਲੈ ਲੈਂਦੇ ਲੋਕੀ ਵੈਸੇ। ਉਹ ਕਾਹਦੇ ਵਾਸਤੇ? ਦਰਦਾਂ ਵਾਸਤੇ ਚੰਗਾ ਵਾ? ਉਹ ਬਹੁਤੀਆਂ ਚੀਜ਼ਾਂ ਲਈ ਚੰਗਾ ਹੈਗਾ। ਬੋਡੀ ਆਪੋ ਆਪਣੀ ਹੈ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ। ਵਾਲ ਕੇ ਲੈਣਾ ਵਾ? ਉਹ ਵਾਲ ਕੇ ਲੈਣਾ? ਵਾਲ ਕੇ ਲਾਉਣ ਤਾਂ ਵਧੀਆ, ਨਹੀਂ ਤਾਂ ਸੰਗ ਨੂੰ ਲੱਗ ਜਾਊਗਾ। ਅੱਛਾ, ਨਹੀਂ ਮੈਂ ਨਿੱਘੇ ਪਾਣੀ 'ਚ ਪਾ ਕੇ ਵੀ ਲੈ ਸਕਦੇ? ਠੀਕ ਹੈ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਬਿਲਕੁਲ ਜੀ, ਆਪਣਾ ਕੋਈ ਵੀ ਤੁਹਾਡੇ ਕੋਲ ਫੀਡਬੈਕ ਹੁੰਦੀ ਆ ਤੇ ਉਹ ਜ਼ਰੂਰ ਦੇ ਦਿਆ ਕਰੋ। ਦਰਸ਼ਨ ਕੌਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਕਿਸੇ ਨੇ ਕਿਹਾ ਸੀ ਵੀ ਤੁਹਾਡਾ ਜਿਹੜਾ ਗੰਢਿਆਂ ਦਾ ਤੇਲ ਆ ਉਹ ਪੀਓ, ਜਿਹੜੀ ਨਸ ਬਲੌਕਸ ਹੁੰਦੀਆਂ ਉਹ ਹੜ ਨਿਕਲ ਜਾਂਦੀਆਂ ਤੁਹਾਡੇ। ਮੇਰੇ ਜਿੱਦਾਂ ਲੈਫਟ ਸਾਈਡ ਦੀ ਲੱਤ ਆ, ਉਹਦੇ 'ਚ ਬਹੁਤ ਜ਼ਿਆਦਾ ਪੇਨ ਹੈ ਕੱਲ੍ਹ ਪਰਸੋਂ ਦੀ। ਠੀਕ ਆ। ਤੇ ਉਹਦੀਆਂ ਜਿਹੜੀਆਂ ਅੰਤ ਦੀਆਂ ਛੋਟੀਆਂ ਬਾਲਾਂ ਵਰਗੀਆਂ, ਉਹ ਵੀ ਜਿੱਦਾਂ ਪਰਪਲ ਬਲੂ ਜਿਹੀਆਂ ਹੋਈਆਂ ਹੁੰਦੀਆਂ। ਹੁਣ ਨਹੀਂ ਹੋਈਆਂ, ਉਹ ਤਾਂ ਪਹਿਲਾਂ ਦੀਆਂ ਹੋਣੀਆਂ। ਹਾਂਜੀ, ਪਹਿਲਾਂ ਦੀਆਂ ਹੀ ਆ। ਤੇ ਕਿਸੇ ਨੇ ਕਿਹਾ ਸੀ ਗੰਢਿਆਂ ਦਾ ਤੇਲ ਪੀ ਲਓ, ਉਹਦੇ ਨਾਲ ਠੀਕ ਹੋ ਜਾਂਦੇ। ਤੇ ਮੈਂ ਉਹਦੀਆਂ ਘੱਟ ਤੋਂ ਘੱਟ 6 ਸ਼ੀਸ਼ੀਆਂ ਪੀ ਹਟੀ ਆ, ਤੇ ਮੈਨੂੰ ਕੋਈ ਆਰਾਮ ਨਹੀਂ ਉਹਨਾਂ ਮੇਰਾ। ਗੰਢੇ ਉੱਗ ਗਏ ਹੁਣੇ ਅੰਦਰ। ਠੀਕ ਹੈ। ਯਾਰ ਪਨੀਰੀ ਉੱਗੀ ਹੋਈ ਹੁਣ ਤਾਂ। ਹਾਂਜੀ, ਹੁਣ ਮੈਂ ਕੀ ਕਰ ਸਕਦੀ? ਹੁਣ ਵੀ ਮੇਰੀ ਲੱਤ 'ਚ ਇੰਨੀ ਪੇਨ ਹੋ ਰਹੀ ਆ, ਮੈਂ ਬੈਠੀ ਆ, ਕਵਾਸੀ ਰੋਟੀ ਬੰਨ ਕੇ ਤਿਲਾਂ ਦਾ ਤੇਲ ਦੀ ਮਾਲਿਸ਼ ਕਰਕੇ ਉੱਤੋਂ ਹੀਟ ਪੈਡ ਲਾਇਆ ਹੋਇਆ।
ਠੀਕ ਹੈ। ਲੱਤ ਇੰਨੀ ਭਾਰੀ ਹੋਈ ਹੈ, ਮੈਨੂੰ ਕੋਈ ਦੱਸੇ ਵੀ ਕਿਉਂ ਲੱਤ ਭਾਰੀ। ਤੁਰਦੀ ਨਹੀਂ, ਹੁਣੇ ਗੱਲ ਤੁਰਦੀ ਨਹੀਂ। ਹਾਂ, ਡਾਕਟਰ ਨਾਲ ਹੁਣੇ ਗੱਲ ਹੋਈ ਹੈ। ਉਹ ਕਹਿੰਦਾ ਤੇਰੀ ਕੋਈ ਨਾੜ ਪੈਂਚ ਹੋਈ ਆ, ਤੇਰੀ ਹੁਣ ਸਿਟੀ ਸਕੈਨ ਕਰਨੀ ਹੈ। ਬਸ ਚੱਕਰਾਂ ਤੋਂ ਬਾਅਦ ਦੱਸਿਓ ਕੀ ਹੈ। ਹਾਂਜੀ, ਠੀਕ ਹੈ, ਚੱਕਰਾਂ 'ਚ ਪੈ ਗਿਆ। ਠੀਕ ਆ, ਆਪਾਂ ਪੁੱਛਦੇ ਆਪਾਂ ਕਿਸੇ ਨਾ ਕਿਸੇ ਨੂੰ। ਪਰ ਮੈਂ ਬੜਾ ਤੇਲ ਤੂਲ ਜਿਹਾ ਲਾਉਂਦੀ ਹਾਂ, ਜਿੱਦਾਂ ਮਤਲਬ ਦੇਸੀ ਇਲਾਜ ਬੜੇ ਕੀਤੇ ਆ, ਫਰਕ ਨਹੀਂ ਪਿਆ। ਠੀਕ ਹੈ, ਜਾਣੀ ਕਿ ਲੰਮੇ ਟਾਈਮ ਤੱਕ ਕਰਦੀ ਆ ਰਹੀ ਹਾਂ। ਤੇ ਇੱਕ ਮੈਨੂੰ ਬਾਈ ਬੜੀ ਛੇਤੀ ਹੁੰਦੀ, ਮੈਂ ਸ਼ੂਗਰ ਦੀ ਪੇਸ਼ੈਂਟ ਆ। ਕੋਈ ਨਹੀਂ, ਤੁਸੀਂ ਗਰਮ ਚੀਜ਼ਾਂ ਖਾਇਆ ਕਰੋ। ਗਰਮ ਖਾਂਦੀ ਹਾਂ, ਸੁੰਡ ਪੀਂਦੀ ਹਾਂ, ਸੁੰਡ ਖਾਂਦੇ ਹਾਂ, ਅਦਰਕ ਖਾਂਦੇ ਬੜਾ। ਤਾਂ ਮੈਂ ਜਿੱਦਾਂ ਓਟਮੀਲ ਖਾਣ ਲੱਗ ਪਈ ਤਾਂ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਮਤਲਬ ਕੀ ਹੋ ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਪੁੱਛੋ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਹਾਂਜੀ, ਉਹ ਜ਼ਰੂਰ ਦੱਸਿਓ। ਵੈਸੇ ਪਹਿਲਾਂ ਵੀ ਮੈਂ ਉਹ ਪੇਨ ਤੋਂ ਦੱਸਿਆ ਸੀਗਾ ਕਿ ਜਿਹੜੇ ਉਹ ਮਸਾਜਰ ਆ ਨਾ, ਉਹ ਲੈ ਕੇ ਰੱਖੋ। ਉਹਦੇ ਨਾਲ ਤੁਹਾਡਾ ਬਲੱਡ ਸਰਕੂਲੇਟ ਵੀ ਹੁੰਦਾ ਰਹਿੰਦਾ ਆ। ਮਸਾਜ ਜ਼ਰੂਰ ਪਲੀਜ਼ ਕਰਿਆ ਕਰੋ। ਇੰਨੀ ਦੁਖਦੀ ਤੇ ਨਹੀਂ, ਉਹ ਪਹਿਲਾਂ ਵੀ ਅੱਗੋਂ ਪਿੱਛੋਂ ਵੀ ਜਿਹੜਾ ਤੁਸੀਂ ਉਹ ਕਰਦੇ ਰਹਿ ਸਕਦੇ ਆ। ਸਾਡੇ ਅਗਲੇ ਕਾਲਰ ਨੇ ਜੀ ਕੁਲਵਿੰਦਰ ਕੌਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 2 ਵੀਕਾਂ ਹੋਈਆਂ ਅੱਗੇ ਵੀ ਫੋਨ ਕੀਤਾ ਸੀ। ਸਾਡੇ ਮੁੰਡਾ ਇੰਗਲੈਂਡ 'ਚ ਆ, 7-8 ਸਾਲ ਦਾ। ਉਹਦੇ ਜਿੱਦਾਂ ਅੱਖ ਤੇ ਭਰਵੱਟੇ ਤੇ ਫਲਵੈਰੀ ਹੋ ਗਈ। ਹਾਂਜੀ, ਉਹ ਤੇ ਦੱਸਿਆ ਸੀ ਕੁਛ ਲਾਉਣ ਲਈ। ਫਲਵੈਰੀ ਤਾਂ ਨਹੀਂ, ਮੈਂ ਤਾਂ ਪਿਛਲੇ ਮੰਗਲਵਾਰ ਵੀ ਸੁਣੀ ਗਈ, ਐਤਵਾਰ ਵੀ ਸੁਣੀ ਗਈ ਆ। ਕੋਈ ਨਹੀਂ, ਆਪਾਂ ਦੁਬਾਰਾ ਕਹਿੰਦੇ ਦੱਸ ਜਾਣਗੇ। ਹਾਂਜੀ, ਇੱਕ ਮੇਰੇ ਹੱਥ ਬਹੁਤ ਰਾਤ ਨੂੰ ਸੁੱਜ ਜਾਂਦੇ ਆ, ਜਿੱਦਾਂ ਆਕੜ ਜਿਹੀ ਪੈ ਜਾਂਦੀ ਹੱਥਾਂ ਨੂੰ। ਰਾਤ ਨੂੰ ਹੁੰਦੀ, ਦਿਨ ਨੂੰ ਨਹੀਂ। ਸੌਂਦੇ ਆ ਕਿ ਸੌਂਦੇ ਨਹੀਂ, ਜਿੱਦਾਂ ਭੈਣ ਜੀ ਆਕੜ ਜਿਹੇ ਜਾਂਦੇ, ਜਿੱਦਾਂ ਏਦਾਂ ਉਂਗਲੀਆਂ ਮੁੜਦੀਆਂ ਨਹੀਂ ਹੈਗੀਆਂ, ਸੁੱਜ ਜਾਂਦੇ ਹੱਥ। ਹਾਂਜੀ, ਰਾਤ ਨੂੰ ਆਕੜਦੇ ਦੁਖਦੇ ਨਹੀਂ ਗੇ। ਹਾਂਜੀ, ਤੇ ਏਦਾਂ ਮੁੜਦੇ ਨਹੀਂ ਉਂਗਲੀਆਂ, ਜਾਣੀ ਬਈ ਪਤਾ ਨਹੀਂ। ਰਾਤ ਨੂੰ ਹੁੰਦੀ, ਦਿਨ ਨੂੰ ਨਹੀਂ। ਦਿਨ ਨੂੰ ਬੜੇ ਸੋਹਣੇ ਆ। ਠੀਕ ਹੈ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੱਥਾਂ ਤੋਂ ਵੀ ਦੱਸਿਓ ਜੀ। ਸੁਲੱਖਣ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਿਛਲੇ ਵੀਕ ਤਾਂ ਸ਼ਾਇਦ ਉਦੋਂ ਪਹਿਲਾਂ ਇੱਕ ਦਿਨ ਸੁਣਿਆ ਸੀ, ਇੱਕ ਭੈਣ ਜੀ ਦੱਸ ਰਹੇ ਸੀਗੇ ਵੀ ਕੰਨਾਂ ਦੇ ਵਿੱਚ ਖੁਰਕ ਤੋਂ ਜਾਂ ਕੋਈ ਇਸ ਤਰ੍ਹਾਂ ਚੀਜ਼ ਤੋਂ ਵੀ ਜਿਹੜੇ ਕੰਨਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਹੇਅਰ ਡਰਾਇਰ ਨਾਲ ਉਹਨਾਂ ਨੂੰ ਸੁਕਾਉਣਾ ਹੈਗਾ। ਹਾਂਜੀ, ਪਾਣੀ 2 ਮਿੰਟ। ਹਾਂਜੀ, ਪਾਣੀ ਪਏ ਤਾਂ ਉਹ ਨਾ ਭੈਣ ਜੀ ਮੈਨੂੰ ਵੀ ਸੀਗਾ, ਤੇ ਮੈਂ ਇੱਥੇ ਗਿਆ ਸੀਗਾ ਸਪੈਸ਼ਲਿਸਟ ਦੇ। ਹਾਂਜੀ, ਉਹਨਾਂ ਨੇ ਦੱਸਿਆ ਸੀਗਾ ਵੀ ਇਹ ਲਗਾਤਾਰ ਨਹੀਂ ਜੀ ਆਪਣਾ ਕੰਨ ਦੇ ਉੱਪਰ ਰੱਖਣਾ। ਇਹਨੂੰ ਤਕਰੀਬਨ ਬਲੋ ਉਹਨੂੰ ਲੋਅ ਤੇ ਕਰਕੇ ਨਾ ਵੀ 2 ਸੈਕਿੰਡ ਕੰਨ ਬੰਨੀ ਕਰ ਲਿਆ, ਫਿਰ ਹਟ ਕੇ ਕਰ ਲਿਆ, ਹਟ ਕੇ, ਇਸ ਤਰ੍ਹਾਂ ਕਰਕੇ ਵੀ ਉਹਦੇ ਨਾਲ ਸੁਕਾਉਣਾ ਜੀ। ਠੀਕ ਹੈ। ਤੇ ਹਾਂਜੀ, ਲਗਾਤਾਰ ਕਰਨ ਨਾਲ ਤਾਂ ਉਹਨੂੰ ਪ੍ਰੋਬਲਮ ਵੀ ਹੋ ਸਕਦੀ ਹੈ। ਬਾਕੀ ਆਪਾਂ ਹਾਂਜੀ, ਉਹ ਜਿਹੜੇ ਉਦੋਂ ਪਹਿਲਾਂ ਗੱਲਾਂ ਕਰਦੇ ਸੀਗੇ ਆਪਣੀ ਵੈਕਸੀਨ ਲੈਣ ਦੀਆਂ, ਉਹਦਾ ਜੀ ਕਈ ਜਗ੍ਹਾ ਦੇ ਵਿੱਚ ਆਪਣਾ ਸਾਈਡ ਇਫੈਕਟ ਹੋਇਆ ਹੈਗਾ। ਮੈਨੂੰ ਵੀ ਹੋ ਗਿਆ ਸੀਗਾ। ਵੈਸੇ ਮੇਰੀ ਤਾਂ ਕਦੇ ਸ਼ੂਗਰ ਡਾਊਨ ਨਹੀਂ ਸੀ ਹੋਈ, ਪਰ ਵੈਕਸੀਨ ਲੈਣ ਤੋਂ ਬਾਅਦ ਮੇਰੀ ਸ਼ੂਗਰ 1 ਲੱਖ ਦੀ ਖਾਧੇ ਪੀਤੇ ਤੋਂ ਬਾਅਦ ਵੀ ਤਕਰੀਬਨ 80 ਤੇ ਅੜ ਗਈ ਸੀਗੀ ਜੀ। ਤੇ ਹਾਂਜੀ, ਬਾਕੀ ਜਿੱਥੇ ਮੈਂ ਇੱਕ ਪਾਸੇ ਜਿਹੜੀ ਪਹਿਲਾਂ ਲਵਾਈ ਸੀ 3 ਮਹੀਨੇ ਹੋ ਗਏ, ਉਹ ਜਗ੍ਹਾ ਦੇ ਵਿੱਚ ਦਰਦ ਹੋਈ ਜਾਂਦਾ। ਜਿਹੜੀ ਬਾਅਦ ਦੂਜੀ ਬਾਂਝ ਲਈ ਸੀ, ਉਹਦਾ ਕੋਈ ਮਹਿਸੂਸ ਨਹੀਂ ਹੁੰਦਾ। ਅੱਛਾ। ਹਾਂਜੀ, ਬਾਕੀ ਇਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਵੀ ਪਹਿਲਾਂ ਠੀਕ ਰਹਿੰਦਾ ਸੀਗਾ, ਕੋਈ ਕਿਤੇ ਨਹੀਂ ਸੀ ਵੱਧਦਾ। ਇਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਵੀ ਜੱਟ ਲੱਗਦਾ ਬਹੁਤ ਡਾਊਨ ਰਹਿਣ ਲੱਗ ਗਿਆ ਸੀਗਾ ਵੈਕਸੀਨ ਲੈਣ ਤੋਂ ਬਾਅਦ। ਤਕਰੀਬਨ ਹੁਣ ਥੋੜਾ ਹੋਰ ਨਾਰਮਲ ਹੋ ਰਿਹਾ। ਠੀਕ ਹੈ, ਉਹਦਾ ਅਸਰ ਘਟ ਰਿਹਾ। ਹਾਂਜੀ, ਤੇ ਇੱਕ ਕੋਈ ਭੈਣ ਜੀ ਪੁੱਛਦੇ ਸੀ, ਉਹਨਾਂ ਛੋਟੇ ਬੱਚੇ ਨੂੰ ਕਬਜੀ ਰਹਿੰਦੀ ਹੈ। ਹਾਂਜੀ, ਉਹਨੂੰ ਗੁਲਾਬ ਅਰਕ ਥੋੜਾ ਦੇਣ ਲੱਗਣ ਜੀ, ਵੀ 1 ਚਮਚਾ ਜਾਂ 2 ਚਮਚੇ ਦੇ ਹਿਸਾਬ ਨਾਲ 2-3 ਵਾਰੀ ਦਿਨ ਦੇ ਵਿੱਚ। ਠੀਕ ਹੈ ਜੀ। ਓਕੇ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਲਾਬ ਅਰਕ ਕਿਹਾ ਇਹਨਾਂ ਨੇ, ਗੁਲਾਬ ਜਲ ਨਾ ਦਿਓ, ਗੁਲਾਬ ਦਾ ਅਰਕ ਮਿਲ ਜਾਂਦਾ ਆ। ਸਰਜੀਤ। ਹਾਂਜੀ, ਮੇਰੇ ਵੀ ਭੈਣ ਜੀ, ਮੇਰੇ ਨਾ ਹੱਥ ਪੈਰ ਬਹੁਤ ਆਕੜਦੇ ਆ। ਇਹ ਕਿਹੜੀ ਬਿਮਾਰੀ ਆ ਗਈ? ਇੱਕ ਪੈਰ ਜਿਹੜੇ ਆ ਗਿੱਟੇ ਵੀ ਸੁੱਜੇ ਰਹਿੰਦੇ, ਤੇ ਪੈਰਾਂ ਦੇ ਨਹੁੰ ਤੱਕ ਵੀ ਦਰਦ। ਪੈਰਾਂ ਦੇ ਨਾ ਸਾਰੀਆਂ ਨਾੜਾਂ ਨੂੰ ਦਰਦ ਬੜੀ ਹੁੰਦੀ ਆ। ਠੀਕ ਹੈ। ਮੈਨੂੰ ਸਰਵਾਈਕਲ ਵੀ ਆ, ਉਹਦੇ ਨਾਲ ਮੇਰੀਆਂ ਗਰਦਨ ਧੌਣ ਦੀਆਂ ਸਾਰੀਆਂ ਨਾੜਾਂ ਆਕੜ ਜਾਂਦੀਆਂ। ਇੱਕ ਰਾਤ ਨੂੰ ਜਦੋਂ ਮੈਂ ਸੌਂਦੀ ਆ ਤਾਂ ਮੇਰੇ ਸੰਘ ਦੇ ਵਿੱਚ ਰੀਸ਼ਾ ਡਿੱਗਦੀ ਆ। ਠੀਕ ਹੈ। ਉਹਦੇ ਨਾਲ ਮੇਰਾ ਜਿੱਦਾਂ ਕੰਨ ਵੀ ਬੰਦ ਹੋ ਜਾਂਦਾ। ਠੀਕ ਹੈ। ਸੱਜੇ ਪਾਸੇ ਦਾ। ਠੀਕ ਹੈ, ਪੁੱਛ ਲੈਣੇ। ਹਾਂਜੀ, ਠੀਕ ਹੈ, ਜ਼ਰੂਰ ਪੁੱਛਿਓ ਇਹ। ਜ਼ਰੂਰ ਜੀ, ਥੈਂਕ ਯੂ ਜੀ। ਆ ਪੈਰ ਆਕੜਦੇ, ਹੱਥ ਆਕੜਦੇ, ਸਕਿਨ ਦੁਖਦੀ, ਇਹ ਬਹੁਤ ਪ੍ਰੋਬਲਮਾਂ ਲੋਕਾਂ ਨੂੰ ਆ ਰਹੀਆਂ। ਰਾਣੀ ਕਾਲੋ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਵੀ 2-3 ਕੁਐਸਚਨ ਆ। ਤੇ ਇੱਕ ਤੇ ਮੇਰਾ ਆਪਣਾ ਹੀ ਆ ਕਿ ਮੇਰਾ ਸਿਰ ਨਹੀਂ ਦੁਖਣੋਂ ਹਟਦਾ। ਅੱਜ 6-7 ਦਿਨ ਹੋ ਗਏ ਆ। ਅੱਖਾਂ ਵੀ ਥੋੜੀਆਂ ਦੁਖਦੀਆਂ ਆ, ਜਿੱਦਾਂ ਏਦਾਂ ਹੋਈਆਂ, ਜਿੱਦਾਂ ਕਹਿ ਲਓ ਕਿ
ਬੰਦਾ ਜ਼ਿਆਦਾ ਪੜ੍ਹ ਲੈਂਦਾ ਜਾਂ ਜ਼ਿਆਦਾ ਧੁੱਪ 'ਚ ਹੁੰਦਾ ਤੇ ਅੱਖਾਂ ਦੇ ਵਿੱਚ ਥੋੜੀ ਏਦਾਂ ਰਹਿੰਦੀ ਆ ਤੇ ਸਿਰ ਵੀ ਦੀਆਂ ਅੰਦਰੋਂ ਨਾੜਾਂ ਦੁਖਦੀਆਂ ਆ। ਇੱਕ ਜੀ ਮੇਰੀ ਫਰੈਂਡ ਆ, ਉਹਦਾ ਗੁੱਟ ਸੁੱਜਾ ਵੀ ਆ, ਦਰਦ ਵੀ ਹੁੰਦੀ ਆ ਤੇ ਨਾਲ ਮੋਢੇ 'ਚ ਵੀ ਦਰਦ ਹੁੰਦੀ ਆ। ਮੇਰਾ ਤੀਜਾ ਕੁਐਸਚਨ ਹੈਗਾ ਮਨਿੰਦਰ ਜੀ, ਆਪਣਾ ਇੱਕ ਲੜਕਾ ਆ ਜੀ 2.5 ਸਾਲ ਦਾ ਤੇ ਉਹ ਮੇਰਾ ਖਿਆਲ ਅੱਗੇ ਵੀ ਮੈਂ ਪੁੱਛਿਆ ਸੀ, ਮੈਂ ਦੁਬਾਰਾ ਪੁੱਛਣ ਲੱਗੀ ਆ ਕਿ ਉਹ ਬੋਲਦਾ ਨੀ ਗਾ। ਹਾਂਜੀ, ਇਹਦੇ ਲਈ ਜ਼ਰੂਰ ਕੋਈ ਦੱਸੇ ਮੈਨੂੰ। ਤੇ ਬਾਕੀ ਜਿਹੜੀ ਭਾਈ ਸਾਹਿਬ ਨੇ ਸੁਹਾਗਾ ਕਿਹਾ ਸੀ, ਸੁਹਾਗੇ ਦੀ ਹਮੇਸ਼ਾ ਖਿੱਲ ਕਰਕੇ ਖਾਈ ਦੀ ਆ। ਇੱਕ ਚੁਟਕੀ ਜੇ ਉਹਨਾਂ ਨੇ ਰੇਸ਼ਾ ਲਈ ਲੈਣਾ ਤੇ ਉਹਦੇ ਉਹ ਚੁਟਕੀ ਇੱਕ ਲੈ ਕੇ ਤਾਂ ਛੋਟੀ ਜੀ ਤਾਂ ਉਹਨੂੰ ਸ਼ਹਿਦ 'ਚ ਮਿਕਸ ਕਰਕੇ ਲੈਣਾ, ਮਗਰੋਂ ਆਣੀ ਉਹ ਭਾਵੇਂ ਬਾਰਮ ਵਾਟਰ ਲੈ ਲੈਣ, ਨਹੀਂ ਤਾਂ ਮੇਰਾ ਖਿਆਲ ਨਹੀਂ ਉਹ ਲੈਣਾ ਪਵੇ। ਹਾਂਜੀ ਹਾਂਜੀ, ਤੇ ਉਹ ਲੈ ਸਕਦੇ ਆ, ਉਹਦੇ ਨਾਲ ਰੇਸ਼ਾ ਜਿਹੜੀ ਕਹਿੰਦੇ ਸਾਰੀ ਤੁਰ ਪੈਂਦੀ ਆ, ਕਿਉਂਕਿ ਇਹ ਫਟਕੜੀ ਹੋਈ ਸੁਹਾਗਾ ਹੋਇਆ ਇਹ ਹਮੇਸ਼ਾ ਖਿੱਲ ਕਰਕੇ ਲੈਣਾ ਚਾਹੀਦਾ ਆ। ਤੇ ਜਿਹੜਾ ਇੱਕ ਕਿਸੇ ਨੇ ਹੋਰ ਵੀ ਕੁਐਸਚਨ ਪੁੱਛਿਆ ਸੀ ਆਪਣਾ ਅਸ਼ਵਗੰਧਾ, ਉਹ ਆਪਾਂ ਸਮੂਦੀ ਵਗੈਰਾ 'ਚ ਵੀ ਪਾ ਕੇ ਲੈ ਸਕਦੇ ਹਾਂ। ਹਾਂਜੀ, ਤੇ ਜੇ ਆਪਾਂ ਲੈਣਾ ਕੈਲਸ਼ੀਅਮ ਲਈ ਚੂਨਾ, ਤੇ ਉਹ ਤੁਸੀਂ ਸਿਰਫ ਇੱਕ ਚੌਲਾਂ ਦੇ ਦਾਣੇ ਜਿੰਨਾ ਤੁਸੀਂ ਜੇ ਖਾਲੀ ਪੇਟ ਉਹਨੂੰ ਦਹੀਂ ਵਗੈਰਾ 'ਚ ਜਾਂ ਗਰਮ ਪਾਣੀ ਦੇ ਨਾਲ ਲਾਉਂਗੇ ਤਾਂ ਉਹ ਬਹੁਤ ਜ਼ਿਆਦਾ ਅਸਰ ਕਰਦਾ ਆ। ਕਿਉਂਕਿ ਸਾਰੇ ਕਈ ਕਹਿ ਦਿੰਦੇ ਵੀ ਜਦੋਂ ਮਰਜ਼ੀ ਲੈ ਸਕਦੇ ਆ, ਪਰ ਜੇ ਖਾਲੀ, ਕਿਉਂਕਿ ਇਹ ਫੀਡਬੈਕ ਆਈ ਆ ਵੀ ਉਹਨਾਂ ਨੇ ਖਾਲੀ ਪੇਟ ਲਿਆ, ਇੱਕ ਜਾਣਾ ਦਹੀਂ ਦੇ ਨਾਲ ਲੈਂਦਾ ਉਹਨੂੰ ਵੀ ਬਹੁਤ ਫਰਕ ਆ, ਤੇ ਇੱਕ ਜਾਣਾ ਜਿੱਦਾਂ ਥੋੜੇ ਜਿਹੇ ਸ਼ਹਿਦ ਦੇ ਵਿੱਚ ਆਪਣੇ ਚੌਲਾਂ ਦੇ ਦਾਣੇ ਜਿੰਨਾ ਮਿਕਸ ਕਰਕੇ ਤੇ ਮਗਰੋਂ ਗਰਮ ਪਾਣੀ ਲੈ ਲੈਂਦੇ ਆ, ਜਿੰਨਾ ਕੁ ਕੋਸਾ ਪੀ ਸਕਦੇ ਆ। ਹਾਂਜੀ, ਤੇ ਉਹਨਾਂ ਨੂੰ ਬਹੁਤ ਫਰਕ ਪਿਆ। ਹਾਂਜੀ, ਤੇ ਆ ਮੇਰੇ ਜਿਹੜੇ ਕੁਐਸਚਨ ਆ ਪਲੀਜ਼ ਬੇਨਤੀ ਆ ਵੀ ਇਹ ਜ਼ਰੂਰ ਦੱਸਿਓ, ਫਿਰ ਮੈਂ ਸੁਣਦੀ ਆ ਪ੍ਰੋਗਰਾਮ, ਜੇ ਕੋਈ ਮੇਰੇ ਕੋਲ ਹੋਇਆ ਇਲਾਜ ਤਾਂ ਮੈਂ ਜ਼ਰੂਰ ਦੱਸੂਗੀ। ਜ਼ਰੂਰ ਜੀ, ਥੈਂਕ ਯੂ ਜੀ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਮਨਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਪੁੱਛਣਾ ਸੀ, ਮੇਰੀ ਨਾ ਕੁੜੀ ਦਾ ਜਿੱਦਾਂ 7 ਸਾਲ ਦੀ ਹੈ ਜੀ, ਐਕਸੀਡੈਂਟ 'ਚ ਨਾ ਉਹਦੇ ਮੱਥੇ ਤੇ ਟਾਂਕੇ ਜਿਹੇ ਲੱਗੇ ਸੀ, ਉਹਨਾਂ ਨਿਸ਼ਾਨ ਪੈ ਗਏ। ਮੈਂ ਨਾਰੀਅਲ ਦਾ ਤੇਲ ਵੀ ਲਾਇਆ, ਮਤਲਬ ਜਾ ਨਹੀਂ ਰਹੇ ਨਿਸ਼ਾਨ। ਉਹਦੇ ਲਈ ਕੁਛ ਦੱਸੋ, ਜੇ ਕੁਛ ਮਤਲਬ ਕੁਛ ਲਾਉਣ ਦਾ ਵੀ ਕੀ ਕਰ ਸਕਦੇ? ਠੀਕ ਹੈ ਜੀ, ਠੀਕ ਹੈ। ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜਿਹੜਾ ਨਾਰੀਅਲ ਦਾ ਤੇਲ ਆ ਨਾ, ਇਹਦੇ ਨਾਲ ਨਿਸ਼ਾਨ ਫਿੱਕੇ ਤਾਂ ਪੈ ਜਾਂਦੇ, ਪਰ ਥੋੜ੍ਹਾ ਲੰਬਾ ਟਾਈਮ ਜਿਹੜਾ ਉਹ ਲਾਉਣਾ ਤਾਂ ਪੈਗਾ ਆ, ਲੰਬਾ ਟਾਈਮ। ਹੋ ਸਕਦਾ ਕਿਸੇ ਕੋਲ ਹੋਰ ਵੀ ਕੋਈ ਤਰੀਕਾ ਹੋਵੇ, ਪਲੀਜ਼ ਸ਼ੇਅਰ ਜ਼ਰੂਰ ਕਰ ਲਓ। ਗੁਰਜੰਟ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤਾਂ ਦੱਸਣਾ ਸੀਗਾ ਵੀ ਇੱਕ ਦੋ ਵਾਰੀ ਪਿੱਛੇ ਪੁੱਛਿਆ ਸੀ ਕਿਸੇ ਨੇ ਬਈ ਸਾਨੂੰ ਨੀਂਦ ਨਹੀਂ ਆਉਂਦੀ, ਤੇ ਰਾਤ ਨੂੰ ਪੈਣ ਤੋਂ ਪਹਿਲਾਂ ਜਾਂ ਸ਼ਾਮ ਨੂੰ 4-5 ਵਜੇ ਨਾ ਕ੍ਰੈਨਬੇਰੀ ਜੂਸ ਪੀਆ ਕਰਨ ਜੀ ਹਰ ਰੋਜ਼। ਅੱਛਾ। ਹਾਂਜੀ, ਮੇਰੀ ਵਾਈਫ ਨੂੰ ਵੀ ਸੇਮ ਪ੍ਰੋਬਲਮ ਸੀਗੀ, ਤੇ ਉਹ ਅਸੀਂ ਹੁਣ ਕ੍ਰੈਨਬੇਰੀ ਜੂਸ ਦਿੰਦੇ ਤੇ ਬਹੁਤ ਵਧੀਆ ਨੀਂਦ ਆਉਣ ਲੱਗ ਗਈ ਉਹਨੂੰ। ਤੇ ਇੱਕ ਦੋ ਵਾਰੀ ਪੁੱਛਿਆ ਸੀ ਕਿਸੇ ਨੇ ਗਲੇ ਦੇ ਵਿੱਚ ਬਲਗਮ ਡਿੱਗਦੀ ਹੈ, ਉਹ ਪਾਈਨਐਪਲ ਜੂਸ ਤੇ ਕੋਕੋਨਟ ਵਾਟਰ ਮਿਕਸ ਆਉਂਦਾ ਹੈ। ਅੱਛਾ। ਉਹ ਪੀਣ ਜ਼ਰੂਰ, ਤੇ ਬਿਲਕੁਲ ਬਲਗਮ ਆਉਣੀ ਡਿੱਗਣੋਂ ਹਟ ਜੂਗੀ। ਮੇਰੇ ਕੋਲ ਆਉਂਦੀ ਸੀਗੀ ਜੀ, ਮੈਂ ਪੀਤਾ। ਪਾਈਨਐਪਲ ਤੇ ਕੋਕੋਨਟ। ਹਾਂਜੀ, ਇਹ ਮਿਕਸ ਹੀ ਆਉਂਦਾ ਜੂਸ, ਉਹ ਪੀਣਾ ਜੀ। ਥੈਂਕ ਯੂ ਜੀ। ਠੀਕ ਹੈ ਭੈਣ ਜੀ, ਥੈਂਕ ਯੂ ਜੀ। ਜੀ ਅੱਗੇ ਸੁਰਿੰਦਰ ਸਿੰਘ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 1-2 ਹਫ਼ਤੇ ਪਹਿਲਾਂ ਕਿਸੇ ਨੇ ਬੱਚੇ ਨੂੰ ਮਿਰਗੀ ਪੈਂਦੀ ਪੁੱਛਿਆ ਸੀਗਾ। ਸਾਰੇ ਆਪਾਂ ਕਹਿੰਦੇ ਨਿਆਜ਼ ਬਹੁਤ ਜਿਹੜਾ ਹੈਗਾ ਆ ਉਹ ਨੱਕ 'ਚ ਪਾਓ, ਪਰ ਉਹ ਬੱਚੇ ਲਈ ਤਾਂ ਪਾਉਣਾ ਔਖਾ ਆ। ਤੁਸੀਂ ਉਹਨੂੰ ਜੇ ਨਿਆਜ਼ ਨੂੰ ਨੱਕ ਤੇ ਬੰਨ੍ਹ ਦਿਓ, ਤੇ ਇੱਕ ਜਿਹੜੇ ਗੰਢੇ ਦੀਆਂ ਛਿੱਲਾਂ ਆ ਉਹਨਾਂ ਨੂੰ ਕੁੱਟ ਕੇ ਵੀ ਬੰਨ੍ਹ ਸਕਦੇ ਆ, ਤਾਂ ਹੈਲਪ ਹੋ ਸਕਦੀ। ਠੀਕ ਆ, ਕਿਉਂਕਿ ਨੱਕ ਛੋਟੇ ਬੱਚੇ ਦੇ ਨੱਕ 'ਚ ਪਾਉਣਾ ਤਾਂ ਔਖਾ। ਦੂਜਾ ਇਹ ਤੁਸੀਂ ਮਸਾਜਰ ਦੀ ਗੱਲ ਕਰਦੇ ਆ ਨਾ, ਲੱਤਾਂ ਨੂੰ ਜਿੱਦਾਂ ਲੋਕੀ ਬਾਹਰ ਮਾਲਿਸ਼ ਕਰਾਉਣ ਜਾਂਦੇ ਨਾ, ਜੇ ਤੁਸੀਂ ਪਤਾ ਨਹੀਂ ਬੈਡ ਐਂਡ ਬੈਥ ਜਾਂ ਕਿਸੇ ਆਨਲਾਈਨ ਤੋਂ ਨਾ ਮਸਾਜਰ ਲੱਤਾਂ ਦਾ ਮਿਲਦਾ ਹੈ, ਬਹੁਤ ਸੋਹਣਾ ਮਿਲਦਾ, $200 ਦਾ ਆਉਂਦਾ ਆ। ਤੇ ਹੀਟ ਵਾਲਾ ਨਾ ਲਵੇ, ਰੈਗੂਲਰ ਲਵੇ। ਹੀਟ ਵਾਲੇ ਦਾ ਕੋਈ ਫਾਇਦਾ ਨਹੀਂ, ਉਹ ਲੈ ਲੈਣ ਨਾ, ਉਹਨਾਂ ਨਾਲ ਮੇਰਾ ਖਿਆਲ ਆ ਕਾਫੀ, ਮੈਂ ਵੀ ਲਿਆ ਆ, ਕਾਫੀ ਫਰਕ ਪੈਂਦਾ। ਠੀਕ ਹੈ ਜੀ। ਹਾਂਜੀ, ਉਹ ਮਸਾਜਰ ਲੈਣ। ਇੱਕ ਮੈਂ ਹੋਰ ਦੱਸਾਂ ਸੀ ਪਰ ਮੈਂ ਚੇਤਾ ਭੁੱਲ ਗਿਆ। ਚਲੋ ਫੇਰ ਸਹੀ। ਓਕੇ ਜੀ, ਦੁਬਾਰਾ ਆ ਜਾਓ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪੁੱਛਣਾ ਸੀ ਜੇ ਬਲੱਡ ਪ੍ਰੈਸ਼ਰ ਲੋ ਹੋਵੇ ਉਹਦਾ ਕੋਈ ਨੁਕਸਾ ਦੱਸਿਓ। ਤੇ ਇੱਕ ਮੈਨੂੰ ਲੂਪਸ ਆ, ਪੈਰ ਬਹੁਤ ਸੜਦੇ ਆ। ਪੈਰ ਬਹੁਤ ਸੜਦੇ ਆ? ਹਾਂਜੀ, ਠੀਕ ਹੈ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਰਨੈਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਮੇਰੇ ਨਾ
ਪੈਰਾਂ ਦੀ ਗਿੱਟਿਆਂ ਦੇ ਬਾਹਰਲੇ ਪਾਸੇ, ਯਾਨੀ ਗਿੱਟੇ ਹੁੰਦੇ ਨੇ ਬਾਹਰਲੇ ਪਾਸੇ ਨੇ ਜਿਹੜੇ, ਇਹਨਾਂ ਤੇ ਸੋਜਾ ਬਹੁਤ ਜ਼ਿਆਦਾ ਆਉਂਦਾ। ਸੋਜਾ ਬਹੁਤ ਆ? ਹਾਂ ਦਰਦ ਤਾਂ ਨਹੀਂ ਹੁੰਦਾ ਹੈਗਾ ਓਦਾਂ, ਪਰ ਜੇ ਹਵਾ ਤੇਜ਼ ਚੱਲਦੀ ਹੋਵੇ ਬਾਹਰ ਨਿਕਲਾਂ ਮੈਂ ਤਾਂ ਦਰਦ ਹੁੰਦਾ ਜੀ, ਹਵਾ ਤੇਜ਼ ਚੱਲਦੀ ਆ ਕਦੇ। ਅੱਛਾ। ਵੀ ਪਰ ਸੋਜਾ ਬਹੁਤ ਜ਼ਿਆਦਾ ਆਉਂਦਾ। ਇਹ ਪਤਾ ਨਹੀਂ ਹੁਣੇ ਆਉਣ ਲੱਗੇ 2 ਹਫ਼ਤੇ ਤੋਂ ਜ਼ਿਆਦਾ। ਪਹਿਲਾਂ ਤਾਂ ਨਹੀਂ ਸੀ ਏਦਾਂ ਦੀ ਕੋਈ ਪ੍ਰੋਬਲਮ ਹੁੰਦੀ ਖਾਸ, ਮਾੜਾ ਮੋਟਾ ਤਾਂ ਹੁੰਦਾ ਸੀਗਾ ਪਰ ਜ਼ਿਆਦਾ ਨਹੀਂ ਸੀ ਹੁੰਦੀ। ਠੀਕ ਆ। ਹੁਣ ਜ਼ਿਆਦਾ ਹੀ ਆਉਣ ਲੱਗ ਗਿਆ। ਠੀਕ ਆ। ਬਾਕੀ ਇੱਕ ਸਾਡੀ ਬੇਟੀ ਹੈ, ਛੋਟੀ ਜਿਹੀ 2.5-3 ਸਾਲ ਦੀ ਆ ਇਹ। ਇਹਨੂੰ ਇੰਨੀ ਛੇਤੀ ਫਲੂ ਹੁੰਦਾ, ਇਹਦਾ ਇੰਨਾ ਛੇਤੀ ਨੱਕ ਦੇ ਤੋਂ, ਇਹਨੂੰ ਪਤਾ ਨਹੀਂ ਕਿਹੜੀ ਚੀਜ਼ ਤੋਂ ਅਲਰਜੀ ਹੁੰਦੀ ਆ, ਬਹੁਤ ਹੀ ਜ਼ਿਆਦਾ ਹੁੰਦਾ। ਵੀ ਜੇ ਕੋਈ ਦੇਸੀ ਨੁਸਖਾ ਹੋਵੇ, ਦਵਾਈਆਂ ਵੀ ਇੰਨੀਆਂ ਬੱਚਿਆਂ ਨੂੰ ਦੇਣੀਆਂ ਚੰਗੀਆਂ ਨਹੀਂ ਹੁੰਦੀਆਂ। ਠੀਕ ਆ। ਹਾਂਜੀ ਹਾਂ, ਇੰਨੀ ਕੁ ਪਲੀਜ਼ ਕਿਰਪਾ ਕਰਿਓ। ਹੋਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਭਲਾ ਕਰਦੇ ਹੋ, ਮਹਾਰਾਜ ਤੁਹਾਨੂੰ ਧੰਨਵਾਦ ਜਰਨੈਲ ਕੌਰ ਜੀ। ਵੈਸੇ ਉਹ ਜੇ ਤਾਂ ਬੱਚੇ ਪੀ ਲੈਂਦੇ ਆ, ਜਿਹੜਾ ਦੱਸੀ ਦਾ ਕਿ ਰਾਤ ਨੂੰ ਲੌਂਗ ਪੀਣ ਲਓ ਜੇ ਤਾਂ ਪੀ ਲੈਂਦੇ ਆ ਫਿਰ ਠੀਕ ਹੈ, ਨਹੀਂ ਤਾਂ ਕਿਸੇ ਚੀਜ਼ 'ਚ ਦੇ ਕੇ ਵੀ ਦੇਖ ਸਕਦੇ ਹਾਂ। ਵੱਡਾ ਬੱਚਾ ਜਦੋਂ ਵੱਡੇ ਹੁੰਦੇ ਆਪਾਂ ਤੇ ਲਸਣ ਸਭ ਤੋਂ ਬੈਸਟ ਦੱਸਿਆ ਹੋਇਆ ਆ, ਕਿਉਂਕਿ ਇਮਿਊਨ ਸਿਸਟਮ ਸਾਡਾ ਜਿਹੜਾ ਆ ਉਹ ਲੋ ਹੁੰਦਾ ਆ, ਇਸ ਕਰਕੇ ਹੁੰਦਾ ਸਾਰਾ ਕੁਝ। ਸਖਤੇਸ਼ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਹਿਲਾਂ ਭੈਣ ਜੀ ਨੇ ਕਾਲ ਕੀਤੀ, ਕਹਿੰਦੇ ਮੇਰੀ ਲੱਤ ਬਹੁਤ ਦੁਖਦੀ ਹੈ, ਮੇਰੇ ਤੋਂ ਤੁਰ ਨਹੀਂ ਹੁੰਦਾ ਨਾ। ਹਾਂਜੀ। ਉਹ ਜਿਹੜਾ ਕੌਲੀ ਵਾਲਾ ਇੱਥੋਂ ਰੇਡੀਓ ਤੇ ਮੈਂ ਸੁਣਿਆ ਆ, ਉਹ ਕਹਿੰਦੇ ਸੀ ਵੀ ਜੇ ਉਹ ਕੌਲੀ ਤੇ ਬੈਠਣ ਨਾ ਚੇਅਰ ਦੇ ਉੱਤੇ ਤੇ ਉਹ ਮਲਟੀਪਲ ਚੀਜ਼ਾਂ ਨੂੰ ਆਰਾਮ ਆਉਣਾ। ਹਾਂਜੀ, ਲੋਕਾਂ ਦੀਆਂ ਦਰਦਾਂ ਹਟੀਆਂ ਏਦਾਂ। ਹਾਂ, ਮਤਲਬ ਉਹ ਕਰਕੇ ਦੇਖ ਲੈਣ। ਤੇ ਇੱਕ ਜਿਹੜੇ ਭੈਣ ਜੀ ਕਹਿੰਦੇ ਸੀ ਮੇਰੇ ਬੇਟੀ ਦੇ ਨਿਸ਼ਾਨ ਪੈ ਗਿਆ ਨਾ, ਉਹ ਆਪਣੇ ਟਾਂਕਿਆਂ ਦਾ, ਮੇਰੇ ਵੀ ਕੰਮ ਤੇ ਨਾ ਨਿਸ਼ਾਨ ਪੈ ਗਿਆ ਸੀ ਵੈਲਡਿੰਗ ਦਾ, ਤੇ ਮੈਂ ਤਾਂ ਵਿਟਾਮਿਨ ਈ ਵਾਲਾ ਲਾਉਂਦਾ ਹੁੰਦਾ ਸੀ ਹਫ਼ਤੇ। ਵਿਟਾਮਿਨ ਈ ਦਾ ਤੇਲ ਵੀ ਮਿਲ ਜਾਂਦਾ। ਬਿਲਕੁਲ ਹਾਂਜੀ, ਵਿਟਾਮਿਨ ਈ ਦਾ ਮੈਂ ਉਹ ਤੇਲ ਹੀ ਲਾਉਂਦਾ ਸੀ, ਉਹਨਾਂ ਹੁਣ ਨਿਸ਼ਾਨ ਆਲਮੋਸਟ ਚਲੇ ਗਿਆ। ਠੀਕ ਆ। ਹਾਂਜੀ, ਇਹ ਤਾਂ ਮੇਰਾ ਕੀਤਾ ਹੋਇਆ ਨਾ ਜਿਹੜਾ ਵਿਟਾਮਿਨ ਈ ਦਾ ਆਇਲ। ਠੀਕ। ਹਾਂਜੀ, ਇਹ 2 ਹੀ ਦੱਸਣੇ ਸੀ। ਥੈਂਕ ਯੂ ਜੀ, ਥੈਂਕ ਯੂ। ਵਿਟਾਮਿਨ ਈ ਸਕਿਨ ਲਈ ਬਹੁਤ ਗੁੱਡ ਹੈਗਾ, ਬਹੁਤ ਚੰਗਾ ਆ, ਤੁਸੀਂ ਲਿਆ ਕੇ ਵੀ ਰੱਖ ਸਕਦੇ ਘਰੇ। ਕਸ਼ਮੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਇੱਕ ਤਾਂ ਮੈਂ ਪੁੱਛਣਾ ਸੀ, ਜਿਹੜਾ ਚੋਨਾ ਦੱਸਦੇ ਨਾ ਬਾਅਦ ਚ ਰੇਡੀਓ ਲਾਇਆ ਵੀ ਸਿਹਤ ਨਾਲ ਖਾਂਦੇ ਆ ਜਾਂ ਦਹੀਂ ਚ ਪਾ ਕੇ ਖਾਂਦੇ, ਵੀ ਕਿਹੜੀ ਬਿਮਾਰੀ ਤੋਂ ਖਾਂਦੇ, ਕਾਹਤੋਂ ਖਾਣਾ ਆਉਂਦਾ ਆ? ਤੇ ਦੂਜਾ ਪੁੱਛਣਾ ਸੀ ਮੇਰੇ, ਹਾਂਜੀ ਦੂਜਾ ਪੁੱਛਣਾ ਸੀ ਮੇਰੇ ਲੱਤਾਂ ਪੈਰਾਂ ਸੋਜ ਬਹੁਤ ਪੈਂਦੀ। ਸੋਜ ਕਿਉਂ ਪੈਂਦੀ ਆ? ਇਹ ਵੱਡੀ ਪ੍ਰੋਬਲਮ ਹੈ। ਠੀਕ ਆ। ਹਾਂਜੀ, ਡਾਕਟਰ ਕਹਿੰਦਾ ਕੋਈ ਨੁਕਸ ਨਹੀਂ ਹੈਗਾ, ਤੇ ਜੋ ਲੈਬ ਕਰਾਈ ਦੀ ਆ, ਪਰ ਸੋਜ ਪੈਂਦੀ ਬਹੁਤ ਹੈ। ਠੀਕ ਆ। ਹਾਂਜੀ, ਠੀਕ ਆ, ਥੈਂਕ ਯੂ ਜੀ। ਜੇ ਹੋਰ ਵੀ ਕਿਸੇ ਨੂੰ ਪਤਾ ਹੋਵੇ, ਦੇਖੋ ਬਹੁਤੀ ਗੱਲ ਇਹ ਹੁੰਦੀ ਆ, ਕਈ ਵਾਰੀ ਇਹ ਆਪਣੇ ਸੁਣਨ ਦੇ ਵਿੱਚ ਆਇਆ, ਆਪਾਂ ਕਿਹੜੇ ਡਾਕਟਰ ਹੈਗੇ ਆ, ਸਾਡੇ ਕੋਲ ਡਾਕਟਰ ਤੇ ਹੁੰਦਾ ਨਹੀਂ ਕੋਈ ਵੀ, ਕਿ ਤੁਹਾਡੇ ਪੈਰਾਂ ਨੂੰ ਸੋਜ ਆ, ਤੁਹਾਡੇ ਮੂੰਹ ਨੂੰ ਸੋਜ ਆ, ਜਾਂ ਫਿਰ ਕਿਤੇ ਕੋਈ ਕਿਡਨੀ ਨੂੰ ਇਨਫੈਕਸ਼ਨ ਨਾ ਹੋਵੇ, ਪਰ ਤੁਹਾਡੇ ਤਾਂ ਡਾਕਟਰ ਨੇ ਕਹਿਤਾ ਤੁਹਾਨੂੰ ਹੈ ਹੀ ਪ੍ਰੋਬਲਮ ਕੋਈ ਨਹੀਂ। ਸੋ ਉਹ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਵੇ। ਰਾਮ ਪ੍ਰਕਾਸ਼। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਜਿਸ ਤਰ੍ਹਾਂ ਰਾਣੀ ਹੋਣੀ ਪੁੱਛਿਆ ਨਾ ਸਿਰ ਦੇ ਵਾਸਤੇ ਨਾ ਜੀ, ਦਰਦ ਹੋਣ ਤੋਂ, ਇਹ ਅਜਮਾਇਆ ਹੈ ਜੀ ਤੁਹਾਡੇ ਇੱਥੇ ਸੁਣਿਆ ਹੈ ਜੀ, ਜਵੈਣ ਦੀ ਇੱਕ ਮੁੱਠ ਲੈ ਕੇ ਨਾ ਸਾਫ਼ ਕਰਕੇ ਉਹਨੂੰ ਗ੍ਰਾਈਂਡ ਕਰ ਲੈਣ ਥੋੜਾ ਜਿਹਾ। ਹਾਂਜੀ। ਤੇ ਉਹ ਫਿਰ ਮਤਲਬ ਨਾ ਜੀ ਰੁਮਾਲ ਦੇ ਵਿੱਚ, ਮਲਮਲ ਦੇ ਕੱਪੜੇ ਦੇ ਵਿੱਚ, ਕਿਸੇ ਦੇ ਵਿੱਚ ਵੀ ਪੋਟਲੀ ਜਿਹੀ ਬਣਾ ਲੈਣ, ਤੇ ਉਹ ਫਿਰ ਮਤਲਬ ਆਪਣੇ ਕੋਲ ਰੱਖ ਛੱਡਣ, ਤੇ ਮਤਲਬ ਜਿਸ ਵੇਲੇ ਵੀ ਸਿਰ ਦੁਖਦਾ, ਮਤਲਬ ਕਿ ਘੜੀ ਘੜੀ ਉਹਨੂੰ ਸੁੰਘੀ ਜਾਣ ਜਾਣੀ। ਠੀਕ ਹੈ ਜੀ। ਹਾਂ, ਇਹਦੇ ਸੁੰਘਣ ਦੇ ਨਾਲੇ ਸਿਰ ਉਸੇ ਵੇਲੇ ਹਟ ਜਾਂਦਾ ਜੀ। ਠੀਕ ਹੈ। 2-3 ਦਿਨ ਇੱਧਰ ਰੱਖ ਛੱਡਣ ਕੋਲ, ਫਿਰ ਕਦੇ ਵੀ ਨਹੀਂ ਦੁਖਦਾ ਜੀ। ਚਲੋ ਫਿਰ ਤਾਂ ਕੋਈ ਗੱਲ ਨਹੀਂ, ਫਿਰ ਤਾਂ ਮੈਂ ਇਹਨੂੰ ਬਾਹਨੇ ਬੰਨ ਲੈਣ। ਹਾਂ ਨਾ, ਨਹੀਂ ਠੀਕ ਆ ਜੀ। ਸਰਾਣੇ ਰੱਖਿਆ ਵਾ ਹੋਵੇ ਤੁਸੀਂ, ਜਿਸਲੇ ਸੌਂਦੇ ਆ ਉੱਧਰ ਨੂੰ ਮੂੰਹ ਕਰਕੇ ਸੌਂ ਜਾਓ, ਤੇ ਉਹਦੀ ਸਮੈਲ ਮਾੜੀ ਮਾੜੀ ਆਉਂਦੀ ਰਹਿੰਦੀ ਹੈ ਜੀ, ਤੇ ਮਤਲਬ ਸਰਵਾਈਕਲ ਵਗੈਰਾ ਇਦਾਂ ਦਾ ਸਾਰਾ ਹਟ ਜਾਂਦਾ ਜੀ। ਠੀਕ ਹੈ ਜੀ। ਹਾਂਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਅੱਗੇ ਕੁਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੈਂ ਦੱਸਣਾ, ਜਿਹੜੇ ਬੱਚੇ ਬੋਲਦੇ ਨਹੀਂ, ਘੱਟ ਬੋਲਦੇ ਆ ਜਾਂ ਥਥੜਾ ਕੇ ਬੋਲਦੇ ਆ, ਕਿਸੇ ਵੀ ਏਜ ਤੇ ਹੋਣ, ਤੇ ਉਹ ਵਾਲਮਾਰਟ ਤੋਂ ਦੁੱਧ ਮਿਲਦਾ ਆ, ਐਨਸ਼ਰ ਮਿਲਕ ਕਹਿੰਦੇ ਉਹਨੂੰ। ਉਹ 2 ਫਲੇਵਰ ਹੁੰਦੇ, ਚੋਕਲੇਟ ਜਾਂ ਵਨੀਲਾ, ਜਿਹੜਾ ਵੀ ਬੱਚੇ ਲਾਈਕ ਕਰਦੇ ਆ ਉਹ ਲਿਆ ਕੇ ਉਹਨਾਂ ਨੂੰ ਪਿਲਾਉਣ, ਤੇ ਇੰਨਾ ਜ਼ਿਆਦਾ ਬੱਚੇ ਬੋਲਦੇ ਕਿ ਤੁਹਾਨੂੰ ਚੁੱਪ ਕਰਾਉਣਾ ਔਖਾ ਹੋ ਜਾਣਾ। ਬਹੁਤ ਵਧੀਆ ਚੀਜ਼ ਆ। ਮੇਰੀ ਬੇਟੀ 5-6 ਸਾਲਾਂ ਦੀ ਹੋ ਗਈ ਸੀ ਤੇ ਬੋਲਦੀ ਸੀ, ਪਤਾ ਨਹੀਂ ਲੱਗਦਾ ਕੀ ਕਹਿੰਦੀ ਆ, ਤੇ ਫਿਰ ਕਿਸੇ ਨੇ ਸਾਨੂੰ ਦੱਸਿਆ ਸੀ ਕਿ ਉਹ ਦੁੱਧ ਪਿਲਾਓ ਉਹਨੂੰ। 5 ਬੋਤਲਾਂ ਹੀ ਪੀਤੀਆਂ ਤੇ ਕੁੜੀ ਚੁੱਪ ਨਾ ਕਰੇ, ਇੰਨਾ ਬੋਲਣ ਲੱਗ ਗਈ।
ਹਾਂਜੀ ਵਾਲਮਾਰਟ ਤੋਂ, ਕਾਸਕੋ ਤੋਂ, ਕਿਤੇ ਵੀ ਮਿਲ ਜਾਂਦਾ। ਉਹ ਲਿਆ ਕੇ ਪਿਲਾਉਣ। ਉਹ ਜਿੱਦਾਂ ਟੌਨਿਕ ਮੰਗੂ ਸਾਰੇ ਉਹਦੇ ਵਿੱਚ ਵਿਟਾਮਿਨ ਹੈਗੇ। ਠੀਕ ਹੈ, ਕੋਈ ਘਾਟ ਹੋਣੀ ਹੈ। ਠੀਕ ਹੈ। ਹਾਂਜੀ, ਤੇ ਜਿਨ੍ਹਾਂ ਦੇ ਦਰਦਾਂ ਪੈਂਦੀਆਂ ਆ ਬੋਡੀ 'ਚ ਕਿਤੇ ਵੀ, ਅਜਮਾਇਆ ਹੋਇਆ, ਇੱਥੋਂ ਰੇਡੀਓ ਤੋਂ ਹੀ ਸੁਣਿਆ ਸੀਗਾ। ਤੇ ਦਾਲਚੀਨੀ ਦਾ ਤੇਲ ਉਹ ਲੈਣ 2 ਬੂੰਦਾਂ, ਬਹੁਤ ਸ਼ਾਰਤੀ ਵਾਲਾ ਇਲਾਜ ਆ। ਅਸੀਂ ਇੱਥੋਂ ਹੀ ਸੁਣਿਆ ਸੀ, ਫੀਡਬੈਕ ਵੀ ਆ। ਤੇ ਥੈਂਕ ਯੂ ਵੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਭਾਈ ਸਾਹਿਬ ਨੇ ਦੱਸਿਆ ਸੀ ਉਹਨਾਂ ਦਾ ਵੀ, ਤੁਹਾਡਾ ਵੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਉਹ ਹੈ ਬਹੁਤ ਚੰਗਾ ਆ। ਸਟੋਰ 'ਚ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਮਿਲਦਾ, ਪਰ ਤੁਸੀਂ ਔਨਲਾਈਨ ਉਹਨਾਂ ਨੂੰ ਮੰਗਵਾ ਸਕਦੇ ਆ। ਮੰਗਵਾ ਕੇ ਤੁਸੀਂ ਉਹ ਬੂੰਦਾਂ ਦੇ ਹਿਸਾਬ ਨਾਲ ਕਿਹਾ ਸੀ ਕਿ ਇੱਕ ਡਰੋਪਰ ਵਿੱਚ ਹੀ ਹੁੰਦਾ ਉਹਦੇ, ਅਤੇ ਤੁਸੀਂ ਡਰੋਪਾਂ ਦੇ ਹਿਸਾਬ ਦੇ ਨਾਲ ਦੁੱਧ ਦੇ ਵਿੱਚ ਲੈਣਾ ਆ। ਵਾਕਿਆ ਹੀ ਉਹ ਬਹੁਤ ਚੰਗੀ ਚੀਜ਼ ਆ, ਤੁਸੀਂ ਉਹਨੂੰ ਵਰਤ ਸਕਦੇ। ਆਪਣੀ ਬ੍ਰੇਕ ਦਾ ਵੀ ਟਾਈਮ ਹੋ ਗਿਆ। ਜੋਗਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਾਡੇ ਬੇਬੀ ਆ 18 ਕੁ ਦਿਨਾਂ ਦਾ ਹੀ, ਅੱਜ 1 ਤਰੀਕ ਦਾ ਵਾ। ਹਾਂਜੀ। ਤੇ ਉਹ ਆਪਣੇ ਜਿੱਦਾਂ ਟੋਲਟ ਵਾਲੇ ਹਰੇ ਜਿਹੇ ਰੰਗ ਦੀ ਕਰਦਾ, ਤੇ ਇੱਕ ਦੁੱਧ ਜਦੋਂ ਪੀਂਦਾ ਤੇ ਦੁੱਧ ਸੁੱਟ ਦਿੰਦਾ ਉਦਾਂ ਹੀ। ਠੀਕ ਆ, ਫੁੱਟਿਆ ਨਹੀਂ ਹੁੰਦਾ। 2 ਹੀ ਚੀਜ਼ਾਂ। ਨਹੀਂ ਉਸੇ ਵੇਲੇ, ਬਸ ਉਸੇ ਵੇਲੇ। ਠੀਕ ਆ। ਹਾਂਜੀ, ਧੰਨਵਾਦ ਯਾਰ ਤਾਂ ਭੈਣ ਜੀ, ਥੈਂਕ ਯੂ ਤੁਹਾਡਾ। ਤੇ ਕੋਈ ਵੀ ਦੱਸੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹਾਂ, ਉਹ ਤੋਂ ਤਾਂ ਨਾ ਘਬਰਾਓ ਵੀ ਜਿਹੜਾ ਦੁੱਧ ਨਿਆਣਾ ਸਿੱਟਦਾ ਆ ਉਸੇ ਵੇਲੇ, ਉਹ ਤਾਂ ਕੋਈ ਖਾਸ ਵੱਡੀ ਪ੍ਰੋਬਲਮ ਨਹੀਂ। ਤੁਹਾਨੂੰ ਡਾਕਟਰ ਨੇ ਵੀ ਕਹਿ ਦੇਣਾ ਵੀ ਉਹ ਨਹੀਂ ਗਾ। ਬਾਕੀ ਤੁਸੀਂ ਟੋਲਟਾਂ ਦਾ ਪੁੱਛਿਆ, ਆਪਾਂ ਜ਼ਰੂਰ ਪੁੱਛ ਲੈਂਦੇ ਹਾਂ ਕਿਸੇ ਨੂੰ, ਜੇ ਪਤਾ ਹੋਇਆ ਤਾਂ ਜ਼ਰੂਰ ਪਲੀਜ਼ ਸ਼ੇਅਰ ਕਰ ਲਓ। ਛੋਟਾ ਬੱਚਾ ਹੈ, ਡਾਕਟਰ ਨੇ ਵੀ ਉਸ ਨੂੰ ਕੁਛ ਨਹੀਂ ਦੱਸਣਾ ਹੈਗਾ। ਆਪਾਂ ਨੂੰ ਪਤਾ ਹੀ ਹੈ ਡਾਕਟਰ ਕੋਈ ਦਵਾਈ ਨਹੀਂ ਦੇ ਛੋਟੇ ਬੱਚੇ ਨੂੰ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ, ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਅਸੀਂ ਸੋਹਰਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗ ਵਰਤਦੇ ਸੀ ਉਹਨਾਂ ਦੀ ਗੱਲ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਤੁਹਾਨੂੰ ਦਵਾਈ ਲਿਖ ਕੇ ਦੇਦਾ ਜਾਂ ਦੱਸਦਾ। ਸਿਰਫ ਅਤੇ ਸਿਰਫ ਆ ਜਿਹੜੇ ਨੁਸਖੇ ਆਪਾਂ ਸ਼ੇਅਰ ਕਰਦੇ ਹਾਂ ਨਾ, ਇਹਨਾਂ ਨੂੰ ਵਰਤਦੇ ਹਾਂ, ਆਰਾਮ ਆਉਂਦਾ। ਇਹਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। 20 ਲਾਪਰਵਾੜ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ, ਜਿਨ੍ਹਾਂ ਦਾ ਫੋਨ ਨੰਬਰ 5594920513। ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਅਤੇ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਲਵਿੰਦਰ ਕੌਰ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਇੱਕ ਫੀਡਬੈਕ ਦੇਣੀ ਆ। ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਔਰ ਬਲਵੰਤ ਕੌਰ ਭੈਣ ਜੀ ਨੇ ਦੱਸਿਆ ਸੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰੱਬ ਪੰਜਾਬੀ ਰੇਡੀਓ ਨੂੰ ਵੀ ਚੜ੍ਹਦੀ ਕਲਾ ਰੱਖੇ ਤੇ ਉਹਨਾਂ ਦੀ ਵੀ ਚੜ੍ਹਦੀ ਕਲਾ ਰੱਖੇ। ਹਾਂਜੀ, ਉਹਨਾਂ ਨੇ ਦੱਸਿਆ ਸੀ ਕੜੀ ਪੱਤਾ ਬੁਖਾਰ ਤੋਂ ਠੀਕ ਲੈਣਾ, ਤੇ ਉਹ ਮੇਰੀ ਸਿਸਟਰ ਨੇ ਲਿਆ। ਉਹਨੂੰ ਬੁਖਾਰ ਬਹੁਤ ਸੀ, ਪਰ ਉਹ ਮੰਨਦੀ ਨਹੀਂ ਸੀ ਲੈਣ ਨੂੰ। ਮੈਂ ਉਹਨੂੰ ਆਖਿਆ ਹੁਣ ਤੂੰ ਦੇਖ ਲੈ ਹਾਲਾਤ ਕੀ ਹੈ, ਵੀ ਇਹਦੇ ਚ ਕੋਈ ਹੈ ਤਾਂ ਹੈ ਨਹੀਂ। ਉਹ ਐਲੋਪੈਥੀ ਨੂੰ ਫਾਲੋ ਕਰਦੀ ਸੀ, ਤੇ ਉਹ ਕਿਉਂਕਿ ਉਹ ਆਪ ਮੈਡੀਕਲ ਪ੍ਰੋਫੈਸ਼ਨਲ ਨਰਸ ਆ ਇੱਕ, ਤੇ ਉਹ ਇਸ ਕਰਕੇ ਮੈਂ ਉਹਨੂੰ ਕਿਹਾ ਹੁਣ ਦੇਖ ਲਾ ਕੀ ਹਾਲਾਤ ਆ। ਫਿਰ ਉਹਨੇ ਲੈ ਲਿਆ ਤੇ ਉਹ ਠੀਕ ਹੋ ਗਈ ਭੈਣ ਜੀ। 2-3 ਦਿਨ ਚ ਉਹਦਾ ਬੁਖਾਰ ਟੁੱਟ ਗਿਆ। ਠੀਕ ਹੈ ਜੀ, ਠੀਕ ਹੈ। ਹਾਂਜੀ, ਉਹਨਾਂ ਨੇ ਲਿਆ ਆਹ ਕੁੱਟ ਕੇ। ਮੈਂ ਉਹਨਾਂ ਨੂੰ ਕਿਹਾ ਸੀ ਕੁੱਟ ਕੇ ਲਓ, ਫੇਰ ਇਹ ਜ਼ਿਆਦਾ ਵਰਕ ਕਰੂਗਾ। ਤੇ ਉਹਨਾਂ ਨੇ ਉਦੋਂ ਪਹਿਲਾਂ ਤੋੜ ਕੇ ਇੱਕ ਦਿਨ ਪਾਤਾ। ਉਹ ਫਿਰ ਮੇਰੀ ਭਾਜੀ ਨੇ ਕਿਹਾ ਵੀ ਮਾਸੀ ਇਹ ਬੁਖਾਰ ਠੀਕ ਨਹੀਂ ਹੋਇਆ। ਮੈਂ ਕਿਹਾ ਇੱਕ ਦਿਨ ਨਾ ਨਹੀਂ, ਹੁਣ 2-3 ਦਿਨ ਦਿਓ ਔਰ ਕੁੱਟ ਕੇ ਦਿਓ। ਔਰ ਇਹਦੇ ਮੈਂ ਹੋਰ ਵੀ ਤੁਹਾਨੂੰ ਦੱਸ ਦਿੰਦੀ ਹਾਂ, ਇਹਦੇ ਬਹੁਤ ਫਾਇਦੇ ਆ। ਇਸਦੇ ਜੇ ਕੜੀ ਪੱਤਾ ਦੇ, ਇਹਦੇ ਚ ਆਇਰਨ, ਜ਼ਿੰਕ, ਤੇ ਇਹਦੇ ਚ ਅੱਖਾਂ ਲਈ ਇਹ ਬਹੁਤ ਵਧੀਆ ਵਾ। ਜਿਹੜੇ ਬੱਚੇ ਨੂੰ ਕਹਿੰਦੇ ਸੀਗੇ ਪਤਾ ਨਹੀਂ ਕੀ ਸੀ ਉਹਨੂੰ, ਨਜਲਾ ਸੀ ਕੀ ਸੀ ਉਹਨੂੰ ਇਹ ਦੇ ਸਕਦੇ ਆ। ਜਿਵੇਂ ਬੱਚਾ ਹੁਣ ਛੋਟਾ ਹੈ ਤਾਂ ਉਹਨੂੰ ਹੋਰ ਕੁਛ ਨਹੀਂ ਦੇ ਸਕਦੇ, ਤੇ ਉਹਨੂੰ ਇਹ ਕੜੀ ਪੱਤਾ ਪਾਣੀ ਚ ਕੁੱਟ ਕੇ ਉਬਾਲ ਕੇ ਉਹਦੇ ਚ ਸ਼ਹਿਦ ਮਿਲਾ ਕੇ ਦੇ ਦਿਓ। ਠੀਕ ਹੈ। ਹਾਂਜੀ, ਤੇ ਬਾਕੀ ਇੱਕ ਜਿਹਨਾਂ ਦੇ ਦਰਦਾਂ ਹੁੰਦੀਆਂ ਨਾ, ਦਰਦਾਂ ਲਈ ਪਹਿਲਾਂ ਵੀ ਦੱਸਿਆ ਸੀ ਮੈਂ, ਫੁੱਲ ਮਖਾਣੇ, ਸੌਰੀ ਕੌਣਕ ਵੀ ਚਿੱਟੇ, ਤੇ ਇੱਕ ਦੂਸਰਾ ਦੱਸਿਆ ਸੀ
ਇਹਦੇ ਕੱਦੂ ਦੇ ਬੀਜ। ਕੱਦੂ ਦੇ ਬੀਜ ਉਹ ਬਰਾਬਰ ਮਾਤਰਾ 'ਚ ਲੈ ਕੇ ਕੁੱਟ ਕੇ 1 ਚਮਚਾ ਇਹ ਖਾ ਲੈਣੀ। ਇਹ ਲੂਕਸ ਵਾਲੇ ਵੀ ਖਾ ਸਕਦੇ ਆ ਤੇ ਇਹ ਜੋੜਾਂ ਦੇ ਦਰਦਾਂ ਲਈ ਵੀ ਬਹੁਤ ਵਧੀਆ। ਇੱਕ ਜੋੜਾਂ ਦੇ ਦਰਦਾਂ ਲਈ ਰਾਣੀ ਭੈਣ ਜੀ ਪੁੱਛਦੇ ਸੀ ਤੇ ਉਹਨਾਂ ਲਈ ਇੱਕ ਨਾਲ ਇੱਕ ਹੋਰ ਵੀ ਦੱਸ ਦਿੰਦੇ ਆ। ਜਿਹੜੇ ਫੁੱਲ ਮਖਾਣੇ ਹੁੰਦੇ ਆ, 1 ਕੱਪ ਦੁੱਧ ਦਾ ਉਬਾਲ ਕੇ ਉਹਦੇ 'ਚ 1 ਮੁੱਠੀ ਦੁੱਧ ਦੀ ਇਹਦੀ ਮਖਾਣਿਆਂ ਦੀ ਸੁੱਟ ਦਿਓ, ਉਹਨੂੰ ਵਿੱਚੇ ਉਬਾਲ ਲਓ। ਜੇ ਸ਼ੂਗਰ ਨਹੀਂ ਹੈ ਤਾਂ ਮਿਸਰੀ ਪਾ ਲਓ ਤੇ ਮਿਸਰੀ ਪਾ ਲਓ ਜਾਂ ਸ਼ੱਕਰ ਪਾ ਲਓ, ਜੋ ਵੀ ਤੁਸੀਂ ਪਾਉਣਾ। ਜੇ ਨਹੀਂ ਸ਼ੂਗਰ, ਉਹ 3 ਦਿਨ ਹਫ਼ਤੇ 'ਚ ਪੀਣੇ ਆ ਤੁਸੀਂ। ਤੇ ਜਾਂ ਤਾਂ ਰਾਤ ਨੂੰ ਸੌਣ ਲੱਗੇ ਜਾਂ ਸਵੇਰੇ ਬ੍ਰੇਕਫਾਸਟ ਵੇਲੇ ਤੁਸੀਂ ਕਰ ਸਕਦੇ ਆ। ਤੇ ਇੱਕ ਨਾਲ 4 ਦਿਨ, ਬਾਕੀ ਇਹ 15 ਦਿਨ ਟੋਟਲ ਕਰਨਾ ਹੈ। 4 ਦਿਨ ਜਿਹੜੀ ਕਣਕ ਹੁੰਦੀ ਆ ਇਹ ਧੋ ਕੇ ਮੁੱਠੀ ਇਹਨੂੰ 3-4 ਘੰਟੇ ਲਈ ਭਿਉਂ ਦੇਣਾ। ਫਿਰ ਇਹਦੇ ਕੱਪੜੇ 'ਚ ਸਪਰਾਊਟ ਬਣਾ ਲੈਣੇ ਆ। ਸਾਰੀ ਰਾਤ ਇਹਨੂੰ ਕੱਪੜੇ 'ਚ ਬੰਨੇ ਰਹਿਣ ਦੇਣਾ ਤੇ ਫਿਰ ਇਹਨੂੰ ਸਵੇਰੇ ਇਹਦੇ ਜਦੋਂ ਸਪਰਾਊਟ ਬਣ ਗਏ ਸਵੇਰੇ ਇਹਨੂੰ ਦੁੱਧ ਦੇ ਵਿੱਚ ਉਬਾਲ ਕੇ ਖੀਰ ਬਣਾ ਕੇ ਖਾ ਲਓ ਤੁਸੀਂ। ਜੇ ਨਹੀਂ ਸ਼ੂਗਰ ਹੈ ਉਹ ਮੈਂ ਮਿਸਰੀ ਪਾ ਲਓ। ਇਹ 15 ਦਿਨ ਕਰਨਾ ਇਹ ਜੋੜਾਂ ਦੇ ਦਰਦ ਲਈ। ਤੇ ਬਾਕੀ ਇੱਕ ਜਿਹਨਾਂ ਦੇ ਕਹਿੰਦੇ ਸੀ ਹੱਥ ਆਕੜਦੇ ਆ, ਉਹ ਆਪਣਾ ਇਹ ਥੋੜੇ ਹਲਕਾ ਪਹਿਲਾਂ ਹੱਥਾਂ ਨੂੰ ਤਾੜੀ ਜਿਵੇਂ ਆਪਾਂ ਮਾਰਦੇ ਹਾਂ ਹਲਕੀ ਉਹਨੂੰ ਮਾਰ ਕੇ ਤੇ ਫਿਰ ਉਸ ਨਾਲ ਐਕਟਿਵ ਹੋ ਜਾਂਦੇ ਨੇ ਤੁਹਾਡੇ ਪੁਆਇੰਟ ਆ ਜਿਹੜੇ। ਤੇ ਉਹ ਜਿਹੜੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ ਚੁੰਡੀਆਂ ਹੁੰਦੀਆਂ ਉਹ ਅੱਧਾ ਸੈਕਿੰਡ ਲਾਉਣਾ ਸੱਜੇ ਹੱਥ ਤੇ ਖੱਬੇ ਹੱਥ ਤੇ 15 ਸੈਕਿੰਡ, ਮਤਲਬ 1 ਮਿੰਟ ਤੋਂ ਵੀ ਅੱਧੇ ਮਿੰਟ ਤੋਂ ਵੀ ਘੱਟ। ਤੇ ਇਹ ਲਾਉਣਾ ਜਿੰਨਾ ਤੇ ਫਿਰ ਬਾਹਰ ਜਿਹੜਾ ਪ੍ਰੈਸ਼ਰ ਪੁਆਇੰਟ ਆ ਜਿਸ ਨੂੰ ਬਲਾਕਿੰਗ ਦਾ ਉਹ ਠੀਕ ਹੋ ਜਾਂਦੀ ਹੈ। ਜਿੰਨਾ ਦਾ ਰੇਸ਼ਾ ਲੱਗਦਾ ਉਹਨੂੰ 1 ਚਮਚਾ ਇਹ ਲੈ ਲੈਣਾ ਇਹਦਾ ਹਨੀ ਦਾ ਸ਼ਹਿਦ ਦਾ ਤੇ ਉਹਦੇ 'ਚ 3 ਹਿੱਸਾ ਚਮਚੇ ਦਾ ਜਾਂ 4 ਦਾਲਚੀਨੀ ਪਾਊਡਰ ਤੇ 1 ਚੁਟਕੀ ਕਾਲਾ ਨਮਕ ਜਾਂ ਸੇਧਾ ਨਮਕ। ਸੇਧਾ ਨਮਕ ਵੈਸੇ ਵਧੀਆ ਹੈ, ਜੇ ਕਾਲਾ ਨਮਕ ਵਧੀਆ, ਜੇ ਕਾਲਾ ਨਮਕ ਨਹੀਂ ਮਿਲਦਾ ਤਾਂ ਸੇਧਾ ਨਮਕ ਪਾ ਕੇ ਉਹ ਸ਼ਾਇਦ ਉਹਨੂੰ ਖਾ ਲੈਣ। ਉਸ ਤੋਂ ਬਾਅਦ ਪਾਣੀ ਨਹੀਂ ਪੀਣਾ, ਜਾਂ ਤਾਂ ਇਹ ਰੋਟੀ ਖਾਣ ਤੋਂ 1 ਸਵੇਰੇ ਬਾਅਦ ਕਰਨਾ ਤੇ 1 ਇਹ ਜਾਂ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆ ਕਰਨਾ। ਉਸ ਤੋਂ ਬਾਅਦ ਪਾਣੀ ਨਹੀਂ ਪੀਣਾ। ਜੇ ਬਿਲਕੁਲ ਹੀ ਤੁਹਾਨੂੰ ਲੱਗਦਾ ਹੈ ਪਾਣੀ ਪੀਣਾ ਹੈ ਤੇ ਉਹ 1 ਚਮਚਾ 2 ਚਮਚੇ ਵੀ ਪੀ ਸਕਦੇ ਹੋ ਤੁਸੀਂ। ਤੇ ਬਾਕੀ ਇਹ ਜਿਨ੍ਹਾਂ ਦੇ ਹੱਥਾਂ ਤੇ ਸੂਝ ਹੈਗੀ ਆ ਤੇ ਇਹ ਜਿਹੜਾ ਐਲੋਵੇਰਾ ਹੁੰਦਾ ਕੁਆਰ, ਇਹਨੂੰ ਘਿਓ ਦੇ ਵਿੱਚ ਦਰਦਾਂ ਵੀ ਹੁੰਦੀਆਂ ਜਿਨ੍ਹਾਂ ਦੇ ਘਿਓ ਦੇ ਵਿੱਚ ਜਾਂ ਤੇਲ ਦੇ ਵਿੱਚ ਕਿਸੇ 'ਚ ਵੀ ਜੈਲ ਨੂੰ ਇਹਨੂੰ ਭੁੰਨ ਲਓ। ਇਹਦੇ ਵਿੱਚ ਹਲਦੀ ਪਾ ਲਓ। ਜੇ ਹਲਦੀ ਤੁਹਾਨੂੰ ਲੱਗਦਾ ਵੀ ਕੱਪੜਿਆਂ ਦਾ ਉਹਦਾ ਵੀ ਕੱਪੜਿਆਂ ਨੂੰ ਰੰਗ ਚੜੂ ਤਾਂ ਸੁੰਡ ਪਾ ਲਓ, ਜਿੰਜਰ ਪਾਊਡਰ। ਤੇ ਉਹ ਇਹਨੂੰ ਚੰਗੀ ਤਰ੍ਹਾਂ ਉਹਨੂੰ ਮਿਲਾ ਲਓ, ਗਰਮ ਕਰ ਲਓ। ਇਹਦਾ ਲੇਪ ਕਰਕੇ ਉੱਤੋਂ ਦੀ ਕੱਪੜਾ ਬੰਨ੍ਹ ਲਓ। ਜੇ ਬੈਕ ਆ ਤਾਂ ਵੀ, ਜੇ ਮੋਢਾ ਹੈ ਕੋਈ ਉਹ ਵੀ ਇਸ ਤਰ੍ਹਾਂ ਮੋਢੇ ਤੇ ਚਲੋ ਉੱਦਾਂ ਕੋਈ ਪੱਟੀ ਲਗਾ ਲਓ। ਜੇ ਮੋਢਾ ਬੰਨਿਆ ਨਹੀਂ ਜਾਂਦਾ ਕੂਹਣੀ ਤੇ ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ, ਗੁੱਟ ਤੇ ਕਰ ਸਕਦੇ ਆ। ਤੇ ਬਾਕੀ ਇੱਕ ਉਹ ਜਿਹੜਾ ਮਲਤਾਨੀ ਮਿੱਟੀ ਹੁੰਦੀ ਆ, ਹਾਂਜੀ, ਤੇ ਮਲਤਾਨੀ ਮਿੱਟੀ ਦੇ ਵਿੱਚ ਗੂੰਦ ਪੀਸ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਵਿੱਚ ਸ਼ਹਿਦ ਪਾ ਲਓ ਤੇ ਉਹਦੇ ਨਾਲ ਉਹਦਾ ਵੀ ਤੁਸੀਂ ਲੇਪ ਕਰ ਸਕਦੇ ਆ। ਕੋਈ ਵੀ ਤੁਹਾਡੇ ਕੋਈ ਫ੍ਰੈਕਚਰ ਆ ਤਾਂ ਵੀ, ਜੋੜਾਂ ਦਾ ਦਰਦ ਆ ਤਾਂ ਵੀ, ਉਹਦੇ ਨਾਲ ਫਿਰ ਜਿਹੜੀ ਤੁਹਾਡੀ ਕੋਈ ਇਨਫਲਾਮੇਸ਼ਨ ਹੁੰਦੀ ਆ ਉਹ ਠੀਕ ਹੋ ਜਾਂਦੀ ਆ, ਜਾਂ ਜਿਹੜੀ ਕੋਈ ਬਲਾਕਿੰਗ ਹੁੰਦੀ ਆ ਉਹ ਵੀ ਜਦੋਂ ਅਕੜਾਅ ਪੈ ਜਾਂਦਾ ਉਹ ਠੀਕ ਹੋ ਜਾਂਦੀ ਆ। ਠੀਕ ਹੈ, ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਬਲਵਿੰਦਰ ਜੀ, ਬਹੁਤ ਧੰਨਵਾਦ ਹੈ ਜੀ। ਪਰਮਜੀਤ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਮੈਂ ਪੁੱਛਣਾ ਮੋਟਾਪੇ ਦਾ ਕੋਈ ਇਲਾਜ, ਤੇ ਇੱਕ ਭੈਣ ਜੀ ਹੁਣ ਦੱਸ ਕੇ ਗਏ ਸੀ ਬੱਚਿਆਂ ਲਈ ਬੋਲਣ ਤੋਂ ਦੁੱਧ, ਉਹਦਾ ਪਤਾ ਨਹੀਂ ਲੱਗਾ ਕਿਹੜਾ ਦੁੱਧ ਸੀ, ਇੱਕ ਦੁਬਾਰਾ ਦੱਸ ਦੇਣਗੇ? ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਇਨਸ਼ੋਰ ਕਿਹਾ ਸੀ ਉਹਨੇ, ਉੱਥੇ ਪਿਆ ਹੁੰਦਾ ਵਾਲਮਾਰਟ 'ਚ ਵੀ, ਵਾਲਗ੍ਰੀਨ 'ਚ ਵੀ, ਸਾਰੇ ਸਟੋਰਾਂ ਦੇ ਵਿੱਚ ਹੀ ਪਿਆ ਹੁੰਦਾ, ਛੋਟੀਆਂ ਸ਼ੀਸ਼ੀਆਂ ਹੁੰਦੀਆਂ। ਅਵਤਾਰ ਸਿੰਘ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀਆਂ ਲੱਤਾਂ ਬਹੁਤ ਆਕੜ ਜਾਂਦੀਆਂ ਨਾ, ਗੋਡੇ ਮੇਰੇ ਜੋੜ ਮੁੜਦੇ ਨਹੀਂਗੇ। ਇਹ ਬੜੇ ਚਿਰਾਂ ਦੀ ਮੈਨੂੰ ਬਿਮਾਰੀ ਆ। ਅਸੀਂ 2002 ਵਿੱਚ ਆਏ ਸੀਗੇ, ਤਾਂ ਮੈਂ ਛੋਟਾ ਹੀ ਸੀਗਾ, 18-19 ਸਾਲ ਦਾ, ਉਦੋਂ ਹੀ ਹੋਈ ਸੀ ਇੱਕ ਵਾਰੀ। ਉਦੋਂ ਬੜੀ ਮੁਸ਼ਕਿਲ ਨਾਲ ਹਟੀ,
ਤੇ ਹੁਣ ਵੀ ਮਤਲਬ ਮੇਰੇ ਗੋਡੇ ਜਿਹੜੇ ਨਾ ਆਕੜ ਜਾਂਦੇ ਆ, ਆਕੜ ਇੰਨੀ ਪੈਂਦੀ ਆ ਨਾ, ਉਹ ਗੋਡੇ ਮੁੜਨੇ ਹੀ ਬਹੁਤ ਚੌਕੜੀ ਮਾਰ ਕੇ ਪਾਠ ਕਰਨਾ ਵੀ ਮੁਸ਼ਕਲ ਹੋ ਜਾਂਦਾ। ਤਾਂ ਇਹ ਮੇਰਾ ਇੱਕ ਤਾਂ ਨੁਕਸ ਹੈਗਾ, ਇਹੋ ਠੀਕ ਕਰਨਾ। ਇੱਕ ਮੇਰੀ ਬਾਂਹ ਸੱਜਾ ਹੱਥ ਬਹੁਤ ਕੰਬਦਾ ਆ ਜੀ, ਤੇ ਸੱਜੇ ਹਾਂਜੀ ਸੱਜੇ ਹੱਥ ਵਿੱਚ ਪਤਾ ਨਹੀਂ ਏਦਾਂ ਕੋਈ ਕੱਪ ਚਾਹ ਦਾ ਵੀ ਫੜਾ ਤਾਂ ਉਹ ਡੁੱਲ ਜਾਂਦੀ ਆ, ਕੰਬਣ ਲੱਗ ਪਈ। ਹਾਂਜੀ ਹਾਂਜੀ ਚਲੋ ਆਪਾਂ ਪੁੱਛ ਲੈਨੇ। ਥੈਂਕ ਯੂ ਜੀ, ਥੈਂਕ ਯੂ। ਬਸ ਅਕੜਾ ਤੋਂ ਨਹੀਂ ਦੱਸਿਆ ਹੈਗਾ, ਤੁਸੀਂ ਇਹਨੂੰ ਪ੍ਰੋਗਰਾਮ ਨੂੰ ਨਾ ਦੁਬਾਰਾ ਵੀ ਸੁਣ ਲਿਓ, ਕਈ ਚੀਜ਼ਾਂ ਦੱਸ ਦਿੱਤੀਆਂ ਉਹਦੀਆਂ। ਜੋਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਐਕਚੁਅਲੀ ਹੁਣੇ ਨਾ 2 ਕਾਲ ਪਹਿਲਾਂ ਦੱਸ ਕੇ ਗਏ ਸੀਗੇ, ਇੱਕ ਲੇਡੀ ਵੀ ਉਹਨਾਂ ਦੀ ਬੇਟੀ ਬੋਲਦੀ ਨਹੀਂ ਸੀਗੀ ਵੀ ਵਾਲਮਾਰਟ ਤੋਂ ਕੋਈ ਮਿਲਕ ਮਿਲਦਾ ਆ। ਤੇ ਜਦ ਨੂੰ ਮੈਂ ਜਾ ਕੇ ਸੁਣਿਆ ਤੇ ਲਿਖਣ ਲੱਗੀ, ਜਦ ਨੂੰ ਉਹਨਾਂ ਨੇ ਮਿਲਕ ਦਾ ਨਾਮ ਦੱਸਤਾ ਸੀਗਾ, ਮੈਨੂੰ ਸੁਣਿਆ ਨਹੀਂ ਗਿਆ ਮੇਰੇ ਤੋਂ। ਠੀਕ ਹੈ, ਉਹਨਾਂ ਨੂੰ ਦੁਬਾਰਾ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਜੇ ਕਿਸੇ ਨੇ ਲਿਖਿਆ ਹੋਵੇ ਜਾਂ ਹੁਣੇ ਕੋਈ ਕਾਲ ਕਰਕੇ ਦੱਸ ਦੇਵੇ ਨਾ, ਤੇ ਮੇਰਾ ਬੇਟਾ ਆ, ਮੈਂ ਉਹਦੇ ਲਈ ਚਾਹੀਦਾ ਸੀਗਾ। ਹਾਂਜੀ ਠੀਕ ਹੈ, ਮਿਲਕ ਦਾ ਨਾਮ ਦੱਸ ਦੇਣ। ਹਾਂਜੀ ਹਾਂ, ਓਕੇ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਰਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਨਾ ਵਾਈਫ ਦੇ ਜਿੱਦਾਂ ਮਾਈਗ੍ਰੇਨ ਨਾਲ ਉਹਦਾ ਸਿਰ ਬਹੁਤ ਦੁਖਦਾ ਜੀ। ਠੀਕ ਆ, ਜੇ ਕੋਈ ਮਾਈਗ੍ਰੇਨ ਬਾਰੇ ਕੋਈ ਹੋਵੇ ਤਾਂ ਜੀ ਦੱਸ ਸਕਦਾ ਹੋਵੇ ਤਾਂ ਜੀ। ਜ਼ਰੂਰ ਪੁੱਛਦੇ ਹਾਂ ਜੀ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ ਥੈਂਕ ਯੂ ਜੀ, ਥੈਂਕ ਯੂ। ਮਾਈਗ੍ਰੇਨ ਤੋਂ ਉਹ ਜਵੈਣ ਵਾਲਾ ਵੀ ਕਰ ਸਕਦੇ ਆ ਵੈਸੇ, ਤੇ ਬਾਕੀ ਤੁਸੀਂ ਉਹ ਜਿਹੜਾ ਪੁੱਛਦੇ ਆ ਨਾ, ਮੇਰੀ ਸਮਝ ਦੇ ਵਿੱਚ ਤਾਂ ਇਨਸ਼ੋਰ ਆ, ENSURE ਇਹ ਆਇਆ। ਉਹਦੇ ਵਿੱਚ ਚੋਕਲੇਟ ਵੀ ਹੁੰਦਾ ਆ, ਨਿਊਟ੍ਰੀਸ਼ਨ ਵੀ ਹੁੰਦੀਆਂ ਆ ਉਹਦੇ ਵਿੱਚ, ਪ੍ਰੋਟੀਨ ਵਾਲਾ ਵੀ ਹੁੰਦਾ ਆ ਉਹਦੇ ਵਿੱਚ ਉੱਥੇ। ਤੇ ਉਹ ਤੁਸੀਂ ਉਹਨਾਂ ਨੂੰ ਇਹ ਪੁੱਛ ਲਾਂਗੇ ਕਿ ਕਿਹੜਾ ਦਿੱਤਾ ਸੀ, ਕਿਉਂਕਿ ਵੈਸੇ ਤਾਂ ਸਵਾਦ ਹੁੰਦੇ ਆ, ਚੋਕਲੇਟ ਵਾਲਾ ਲੈਣਾ ਆ ਜਾਂ ਕਿਸ ਤਰ੍ਹਾਂ ਦਾ ਲੈਣਾ ਆ, ਨਿਊਟ੍ਰੀਸ਼ਨ ਸ਼ੇਕ ਲੈਣਾ ਆ, ਉੱਥੇ ਸਾਰੇ ਸਟੋਰਾਂ ਦੇ ਵਿੱਚ ਇਹ ਪਿਆ ਆ। ਹਾਂਜੀ, ਅਗਲੇ ਕਾਲਰ ਨੇ ਸਾਡੇ ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਕਿਹਾ ਜਿਹੜਾ ਦੱਸਦੇ ਨਾ ਬੱਚਾ ਹਰੀਆਂ ਟੱਟੀਆਂ ਕਰਦਾ, ਇਹ ਅੱਗੇ ਪੰਜਾਬ ਵਿੱਚ ਤਾਂ ਬੁੜੀਆਂ ਹਰੇ ਘਾਹ ਪਰ ਲੈਟਰ ਛੱਡ ਦਿੰਦੇ ਹੈਗੇ, ਨਿਆਣੇ ਦੀ ਹਰੀਆਂ ਟੱਟੀਆਂ ਹਟ ਜਾਂਦੀਆਂ ਹੁੰਦੀਆਂ ਸੀਗੀਆਂ। ਠੀਕ ਹੈ, ਇਹ ਦੱਸ ਦੇਣ ਉਹਨਾਂ ਨੂੰ। ਠੀਕ ਹੈ ਜੀ, ਸੁਣ ਲਿਆ ਉਹਨਾਂ ਨੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਰਾਣੀ ਕਾਲਰ ਜੀ। ਰਾਣੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਮੈਂ ਫੇਰ ਆ ਗਈ ਹਾਂ। ਇੱਕ ਤਾਂ ਆਪਣਾ ਮੈਂ ਇਹ ਪੁੱਛਣਾ ਸੀਗਾ ਵੀ ਇੱਕ ਲੜਕੀ ਆ ਜੀ 35 ਕੁ ਸਾਲ ਦੀ, ਉਹਨੇ ਆਪਣੀ ਦਾੜ ਕਢਵਾਈ ਸੀ, ਕਿਉਂਕਿ ਅੱਗੇ ਵੀ ਮੈਂ ਪੁੱਛਿਆ ਸੀ, ਪਰ ਅੱਜ ਉਹਨੇ ਆਪਣੇ ਸਪੈਸ਼ਲਿਸਟ ਨੂੰ ਦਿਖਾਈ ਆ ਉਹ, ਤੇ ਉਹ ਕਹਿੰਦਾ ਕਿ ਤੇਰੇ 3-4 ਵਾਰੀ ਇਨਫੈਕਸ਼ਨ ਹੋ ਕੇ ਜਿੱਦਾਂ ਉਹ ਅੰਦਰ ਜ਼ਿਆਦਾ ਝਿੱਲ ਗਈ ਆ, ਤੇ ਉਹਦੇ ਨਾਲ ਉਹਦੇ ਦਾੜ 'ਚ ਸਾੜ ਪੈਂਦਾ ਬਹੁਤ। ਵੈਸੇ ਤਾਂ ਉਹਦਾ ਦਵਾਈ ਦਿੱਤੀ ਆ, ਜਿੱਦਾਂ ਇੱਕ ਤਾਂ ਦਰਦ ਹੁੰਦੀ ਆ, ਪਰ ਉਹਦੇ ਜਿੱਦਾਂ ਸਾੜ ਪੈਂਦਾ। ਹਾਂਜੀ, ਸਾੜ ਪੈਂਦਾ ਆ, ਪਰ ਉਹਦਾ ਇਹ ਕੱਢਿਆ ਡਾਕਟਰ ਨੇ ਵੀ ਤੇਰੇ 2-3 ਤਰ੍ਹਾਂ ਦੀ ਇਨਫੈਕਸ਼ਨ ਜਿਹੜੀ ਉਹ ਇਕੱਠੀ ਹੋ ਗਈ ਅੰਦਰ। ਹਾਂਜੀ, ਤੇ ਫਿਰ ਉਹ ਜਦੋਂ ਹਾਂਜੀ, ਤੇ ਉਹਦੇ ਨਾਲ ਹੀ ਉਹ ਕਹਿੰਦਾ ਵੀ ਤੈਨੂੰ ਏਦਾਂ ਹੁੰਦਾ ਕਿ ਜਿੱਦਾਂ ਸਟ੍ਰੈਸ ਹੋ ਜਾਂਦੀ, ਡਿਪਰੈਸ਼ਨ ਵਾਂਗੂ, ਤਾਂ ਫਿਰ ਰੋਣ ਲੱਗ ਪੈਂਦੀ ਆ, ਕਿਉਂਕਿ ਜਦੋਂ ਸਾੜ ਪੈਂਦਾ ਆ ਫਿਰ ਰੋਂਦੀ ਆ, ਹਨਾ। ਤੇ ਹਾਂਜੀ, ਤੇ ਉਹਦੇ ਲਈ ਜੇ ਕਿਸੇ ਨੂੰ ਕੁਝ ਪਤਾ ਹੋਵੇ, ਤੇ ਇੱਕ ਜਿਹੜੇ ਆਪਣੇ ਬੱਚਾ ਛੋਟਾ ਕਹਿੰਦੇ ਨਾ ਟੱਟੀਆਂ ਹਰੀਆਂ ਕਰਦਾ, ਤੇ ਅੱਗੇ ਆਪਣੀਆਂ ਬਜ਼ੁਰਗ ਮਾਤਾਵਾਂ ਕੀ ਕਰਦੀਆਂ ਸੀ ਕਿ ਜਿਹੜੀ ਮਾਂ ਆ ਬੱਚੇ ਦੀ, ਉਹ ਥੋੜੇ ਜਿਹੇ ਸੌਂਫ ਦੇ 4-5 ਦਾਣੇ ਲੈ ਕੇ ਉਹਨੂੰ ਮੂੰਹ ਨਾਲ ਚਿੱਥ ਕੇ, ਤੇ ਜਿਹੜਾ ਉਹਦਾ ਇੱਕ ਹੁੰਦਾ ਆ ਪਾਉਣ ਵਾਲਾ ਪਹਿਲਾ ਜੇਠਾ, ਜਿਹੜਾ ਉਹਦਾ ਕੋਈ ਕੱਪੜਾ ਹੁੰਦਾ ਆ, ਆਪਣੇ ਇੰਡੀਆ ਤਾਂ ਪੋਤੜੇ ਹੁੰਦੇ ਸੀਗੇ, ਤੇ ਇੱਥੇ ਪਤਾ ਨਹੀਂ ਉਹਦੇ ਕੀ ਹੋਊ, ਬਨੈਣ ਹੋਊ ਜਾਂ ਕੁਛ ਵੀ, ਉਹਦੇ ਵਿੱਚ ਪੁਣ ਕੇ ਤਾਂ ਉਹਨੂੰ ਚੰਗੀ ਤਰ੍ਹਾਂ, ਤਾਂ ਫਿਰ ਉਹਦੇ ਨਾਲ ਉਹਦੇ ਮੂੰਹ ਦੇ ਵਿੱਚ ਇੱਕ ਤੁਪਕਾ ਜਿੱਦਾਂ ਏਦਾਂ ਪਾ ਦੇਣਾ ਸੌਂਫ ਦਾ, ਤੇ ਇਹ ਵੀ ਜਿੱਦਾਂ ਇੱਕ ਕਹਿ ਲਓ ਕਿ ਠੌਂਕਾ ਜਿਹਾ ਹੀ ਹੁੰਦਾ ਆ, ਟੂਣਾ ਕਹਿ ਲਓ ਸਿੱਧਾ। ਹਾਂਜੀ, ਟੂਣਾ ਜਿਹਾ ਹੀ ਕਹਿ ਲਓ ਜੀ, ਟੂਣਾ ਜਿਹਾ ਹੀ ਹੁੰਦਾ ਕਿ ਮਾਂ, ਹਾਂਜੀ, ਤੇ ਕਿਉਂਕਿ ਮਾਂ ਨੇ ਆਪਣੇ ਦੰਦਾਂ ਨਾਲ ਚਿੱਥਣੀ ਆ ਸੌਂਫ। ਹਾਂਜੀ, ਤੇ ਦੂਜੀ ਗੱਲ ਜਿਹੜਾ ਉਹ ਦੁੱਧ ਸੁੱਟਦਾ ਆ, ਕਿਉਂਕਿ ਉਹ ਇੰਨਾ ਜ਼ਿਆਦਾ ਛੋਟਾ ਆ ਕਿ ਉਹਨੂੰ ਜਦੋਂ ਦੁੱਧ ਪਿਲਾਉਂਦੇ ਆ ਤੇ ਉਹਨੂੰ ਆਪਣੇ ਸਿਰਫ ਨਾਲ ਜਿੱਦਾਂ ਰੱਖਣ, ਆਪਣੇ ਮੋਢੇ ਨਾਲ ਲਾ ਕੇ ਘੱਟੋ ਘੱਟ, ਹਾਂਜੀ ਘੱਟੋ ਘੱਟ ਜਿੰਨਾ ਚਿਰ ਉਹਨੂੰ ਦੁੱਧ ਪਚ ਨਹੀਂ ਜਾਂਦਾ, ਤੇ ਉਹ ਆਪਣਾ ਉਹ ਢਕਾਰ ਜਿਹਾ ਨਹੀਂ ਲੈ ਲੈਂਦਾ, ਤੇ ਉਹਨੂੰ ਜ਼ਿਆਦਾ ਹਾਂਜੀ ਏਦਾਂ ਰੱਖਣ, ਤੇ ਫਿਰ ਉਹਦੇ ਨਾਲ ਦੂਜੀ ਵਧੀਆ ਰਹਿੰਦਾ ਆ। ਤੇ ਸਭ ਤੋਂ ਜ਼ਿਆਦਾ ਉਹ ਇੰਨਾ ਕੁ ਰੱਖਣ ਕਿ ਜਦੋਂ ਇੱਕ ਆਪਣਾ ਉਹਦਾ ਕੋਈ ਵੀ ਕੱਪੜਾ ਛੋਟਾ ਜਿਹਾ ਉਹ ਉਹਦੇ ਰੋਲ ਕਰਕੇ, ਤਾਂ ਉਹਦੀ ਸਾਈਡ ਤੇ ਥੋੜਾ ਜਿਹਾ ਦੇ ਕੇ ਉਹਨੂੰ ਇਸ ਹਿਸਾਬ ਨਾਲ ਰੱਖਣ ਕਿ ਬੱਚਾ ਥੋੜਾ ਜਿਹਾ ਉਹਦਾ ਮੂੰਹ ਇੱਕ ਸਾਈਡ ਨੂੰ ਹੋਵੇ, ਕਿਉਂਕਿ ਜੇ ਕਿਤੇ ਉਹਨੂੰ ਸਿੱਧਾ ਪਾਉਂਦੇ ਆ
ਤੇ ਜਦੋਂ ਬੱਚਾ ਦੁੱਧ ਸੁੱਟਦਾ ਤੇ ਉਹ ਬੱਚੇ ਦੇ ਅੰਦਰ ਵਾਪਸ ਜਾ ਸਕਦਾ ਹੁੰਦਾ ਆ। ਹਾਂਜੀ, ਉਹ ਜਦੋਂ ਵੀ ਮੁੰਡੇ ਲਾਉਣਗੇ ਰਾਣੀ ਜੀ, ਜਦੋਂ ਇਹ ਮੁੰਡੇ ਲਾਉਂਦੇ ਨਾ ਇਦਾਂ ਦੇ ਨਿਆਣਿਆਂ ਨੂੰ, ਉਹ ਪੂਰਾ ਹੀ ਕੱਢਦਾ ਪਿੱਛੇ ਨੂੰ। ਚਲੋ ਆਪਾਂ ਹੋਰ ਵੀ ਪੁੱਛ ਲੈਂਦੇ ਹਾਂ। ਹਾਂਜੀ, ਏਦਾਂ ਹੁੰਦਾ ਆ ਜਿੱਦਾਂ। ਤੇ ਇਹ ਇੱਕ ਗੱਲ, ਹਾਂ, ਇੰਸ਼ੋਰ ਜਿਹੜਾ ਮਿਲਕ ਆ ਨਾ, ਉਹ ਹਰ ਇੱਕ ਸਟੋਰ ਚੋਂ ਮਿਲ ਜਾਂਦਾ ਆ, ਪਰ ਇੱਕ ਵਾਰੀ ਉਹ ਆਣ ਕੇ ਦੱਸ ਜਾਣ ਕਿ ਉਹਨਾਂ ਨੇ ਬੱਚਿਆਂ ਲਈ ਕੋਈ ਵੱਖਰਾ ਤਾਂ ਨਹੀਂ ਸੀਗਾ, ਕਿਉਂਕਿ ਉਹ ਬੱਚਿਆਂ ਵਾਲੇ ਏਰੀਏ ਦੇ ਵਿੱਚ ਦੇਖਣ, ਕਿਉਂਕਿ ਜ਼ਿਆਦਾ ਉਹ ਵੱਡਿਆਂ ਨੂੰ ਦਿੱਤਾ ਜਾਂਦਾ, ਕਿਉਂਕਿ ਜਿਨ੍ਹਾਂ ਤੋਂ ਕੁਝ ਖਾਧਾ ਪੀਤਾ ਨਹੀਂ ਜਾਂਦਾ ਤੇ ਜਿਨ੍ਹਾਂ ਦੇ ਅੰਦਰ ਕਮਜ਼ੋਰੀ ਹੁੰਦੀ ਆ ਬਹੁਤ, ਵੱਡੇ ਆਪਣੇ ਵਰਗੇ ਲੋਕਾਂ ਦੀ। ਤੇ ਜਦੋਂ ਕਈ ਜ਼ਿਆਦਾ ਲੌਂਗ ਟਾਈਮ ਲਈ ਬਿਮਾਰ ਰਹਿੰਦੇ ਆ ਤਾਂ ਫਿਰ ਉਹਨਾਂ ਨੂੰ ਕਮਜ਼ੋਰੀ ਬਹੁਤ ਆ ਜਾਂਦੀ ਆ ਤੇ ਕੁਝ ਖਾ ਪੀ ਨਹੀਂ ਸਕਦੇ ਹੁੰਦੇ, ਉਹਨਾਂ ਨੂੰ ਉਹ ਦਿੱਤਾ ਜਾਂਦਾ। ਤੇ ਇਸ ਕਰਕੇ ਇਹ ਜ਼ਰੂਰ ਦੇਖ ਲੈਣ ਵੀ ਉਹ ਬੱਚਿਆਂ ਵਾਲਾ ਵੱਖਰਾ ਨਾ ਹੋਵੇ। ਹਾਂਜੀ, ਕਿਉਂਕਿ ਬੱਚਾ ਇੰਨਾ ਵੀ ਵੱਡਾ ਨਹੀਂ ਹੈਗਾ ਜਿਹਨੂੰ ਆਪਾਂ ਵੱਡਿਆਂ ਵਾਲਾ ਦੇ ਸਕਦੇ ਹਾਂ। ਹਾਂਜੀ, ਠੀਕ ਹੈ। ਤੇ ਚਲੋ ਠੀਕ ਹੈ ਬਲਵਿੰਦਰ ਜੀ, ਥੈਂਕ ਯੂ। ਵੈਸੇ ਅਨਸ਼ੋਰ ਮਿਲਕ ਦੇ ਵਿੱਚ ਨਾ ਬਹੁਤਾ ਕੁਛ ਨਹੀਂ ਇੱਦਾਂ ਦਾ ਨਹੀਂ ਹੁੰਦਾ। ਜਦੋਂ ਆਪਾਂ ਦੇਖਦੇ ਹਾਂ ਬਜ਼ੁਰਗਾਂ ਨੂੰ ਵੀ ਕੋਈ ਖਾ ਨਹੀਂ ਸਕਦੇ ਨਾ, ਇਹੀ ਬਹੁਤੀ ਵਾਰੀ ਨਾ ਉਹ ਲਾਇਆ ਵੀ ਹੁੰਦਾ ਆ। ਅੱਗੇ ਕੁਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਇੱਕ ਮੈਨੂੰ ਉਹ ਨਹੀਂ ਚੇਤਾ ਹੁੰਦਾ ਵੀ ਭੈਣ ਜੀ ਨੇ ਕਿਹੜਾ ਦੱਸਿਆ ਸੀਗਾ ਜਿਹੜਾ ਕਮਜ਼ੋਰੀ ਤੋਂ ਕੋਈ ਜੂਸ ਸਟੀਨ ਏਦਾਂ ਕਰਕੇ ਕੁਛ ਮੈਂਗੋ ਸਟੀਨ। ਅੱਛਾ, ਇੱਕ ਇਹ ਪੁੱਛਣਾ ਸੀਗਾ ਵੀ ਮੇਰੀ ਸਿਸਟਰ ਦੇ ਗੁਰਦੇ ਤੇ ਕਿਡਨੀ ਦੇ ਵਿੱਚ ਪ੍ਰੋਟੀਨ ਲੀਕ ਹੁੰਦੀ ਹੈ। ਠੀਕ ਹੈ। ਤੇ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਨਾ ਠੀਕ ਹੈ ਵੀ ਜ਼ਰੂਰ ਦੱਸਣ। ਇੱਕ ਨਿਆਜ਼ਬੋ ਦੇ ਬੂਟੇ ਤਾਂ ਦੱਸਣ ਵੀ ਕਿੱਥੋਂ ਮਿਲਦਾ ਹੈ, ਕਿਸੇ ਨੂੰ ਪਤਾ ਹੋਵੇ। ਤੁਹਾਡੇ ਤਾਂ ਠੰਡ ਆ ਹੋਣੀ। ਹਾਂਜੀ, ਸਾਡੇ ਠੀਕ ਹੈ, ਠੰਡ ਨਹੀਂ ਗਰਮੀ ਅੱਜ ਤਾਂ। ਠੀਕ ਹੈ, ਠੀਕ ਹੈ। ਉਹ ਵੀ ਮੌਸਮ ਦੇ ਹਿਸਾਬ ਨਾਲ ਹੁੰਦੇ ਆ। ਚਲੋ ਕੁਲਵਿੰਦਰ ਜੀ, ਆਪਾਂ ਪੁੱਛ ਲੈਂਦੇ ਹੈਗੇ ਆ ਵੀ ਨਿਆਜ਼ਬੋ ਦੇ ਬੂਟੇ ਕਈ ਵਾਰੀ ਕਈ ਸਟੇਟਾਂ ਦੇ ਵਿੱਚ ਨਾ ਕਈ ਚੀਜ਼ਾਂ ਹੁੰਦੀਆਂ ਨਹੀਂ, ਕਿਉਂਕਿ ਆਪਾਂ ਨੂੰ ਕਾਲਸ ਆ ਜਿਹੜੀਆਂ ਵੱਖ-ਵੱਖ ਸਟੇਟਾਂ ਤੋਂ, ਓਵਰ ਸਟੇਟ ਤੋਂ ਵੀ, ਜਿਹੜੀਆਂ ਆਊਟ ਆਫ ਕੰਟਰੀ ਤੋਂ ਵੀ ਆ ਜਾਂਦੀਆਂ ਆ। 408-272 5200 ਤੇ ਸਾਡੇ ਨਾਲ ਜੁੜੇ ਨੇ ਨਰਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜਾ ਦੱਸਿਆ ਨਾ, ਅਸੀਂ 2-3 ਵਾਰੀ ਰਿਪੀਟ ਕਰਕੇ ਵੀ ਸੁਣਿਆ, ਪੂਰੀ ਸਮਝ ਨਹੀਂ ਲੱਗੀ। ਜਿਹੜਾ ਬੱਚੇ ਦੇ ਬੋਲਣ ਵਾਸਤੇ ਦੁੱਧ ਦਾ ਨਾਂ ਕੀ, ਉਹਦਾ ਕੀ ਤੁਸੀਂ ਦੱਸ ਦਿਓ। 1 ਮਿੰਟ ਪਲੀਜ਼ ਰਿਪੀਟ ਕਰ ਦਿਓ। ਅਸੀਂ ਸੁਣਿਆ 2-3 ਵਾਰੀ ਪਰ ਪਤਾ ਜਾਂ ਨਹੀਂ ਲੱਗਿਆ ਕੁਝ। ਇੱਕ ਵਾਰੀ ਦੱਸਿਆ ਨਹੀਂ ਤਾਂ ਇਨਸ਼ੋਰ, ENSURE ਮਿਲਕ। ਓਕੇ ਜੀ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬਲਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਉਹ ਜਿਹੜੇ ਜਮਾਇਕਾ ਦੇ ਫਲਾਵਰ ਆ, ਉਹ ਰਿੰਨ ਕੇ ਪੀਣੇ ਆ ਜਾਂ ਉਹ ਭੇ ਕੇ ਪੀਣੇ? ਨਹੀਂ, ਤੁਸੀਂ ਉੱਦਾਂ ਵੀ ਭੇ ਸਕਦੇ ਆ, ਜੇ ਨਹੀਂ ਰਿੰਨਣੇ ਤਾਂ ਉੱਦਾਂ ਵੀ ਤੁਸੀਂ ਜੱਗ 'ਚ ਪਾ ਕੇ ਪਾ ਰੱਖੋ, ਜਦੋਂ ਪਾਣੀ ਪੀਂਦੇ ਉਹ 'ਚ ਪਾ ਲਿਆ। ਹਾਂਜੀ, ਇੱਕ ਦੂਸਰਾ ਪੁੱਛਣਾ ਸੀ, ਉਹ ਜਿਹੜਾ ਭਾਜੀ ਬੂਟਾ ਸਿੰਘ ਨੇ ਉਹ ਕੁਝ ਕਹਿੰਦਾ ਸੀ ਖੋਰਾ ਹੋਏ ਬੰਦਾ ਤੇ ਉਹਦੇ ਵਾਲਾਂ ਵਾਸਤੇ ਭੇਡ ਦੇ ਦੁੱਧ ਵਿੱਚ ਦੱਸੀ ਸੀ ਉਹ ਕੀ ਆਪਣੀ ਕਲੌਂਜੀ, ਤੇ ਉਹ ਦੇਖਣਾ ਵੀ ਕਿੰਨਾ ਚਿਰ ਲਾਉਣੀ ਤੇ ਲਾ ਕੇ ਰੱਖਣੀ ਹੁੰਦੀ ਆ, ਤੇ ਵੀ ਪੀ ਕੇ ਉਹ ਕਲੌਂਜੀ ਪਾਉਣੀ ਵਿੱਚ, ਉਹਦੇ ਪੀ ਕੇ ਪਾਉਂਗੇ ਤਾਂ ਹੀ ਰਹੂਗੀ। ਕਿੰਨਾ ਚਿਰ ਪਾ ਕੇ ਰੱਖਣੀ ਸਿਰ ਨੂੰ ਲਾ ਕੇ ਰੱਖ ਲਓ ਤਾਂ ਬੂਟਾ ਸਿੰਘ ਦੀ ਆਪਾਂ ਵੇਟ ਕਰ ਲੈਂਦੇ ਆ। ਹਾਂਜੀ ਹਾਂਜੀ, ਇਹ ਕਿਸੇ ਦੇ ਆ ਤਾਂ ਉਹਨਾਂ ਦੇ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਇਹ ਹੁਣੇ ਹੀ ਪੁੱਛ ਕੇ ਗਏ ਭੈਣ ਜੀ ਕੁਐਸਚਨ। ਮੈਂ ਲਾਸਟ ਟਾਈਮ ਵੀ ਸੋਚਦੀ ਸੀ ਵੀ ਇਹ ਭੇਡ ਦਾ ਦੁੱਧ ਮਿਲਦਾ, ਮੈਂ ਤਾਂ ਬੜੀ ਟਰਾਈ ਕੀਤੀ, ਮਿਲਦਾ ਕਿੱਥੋਂ, ਮਿਲੂਗਾ ਕਿੱਥੋਂ? ਜਿੱਥੇ ਨਾ ਫਰੋਜ਼ਨ ਚੀਜ਼ਾਂ ਹੁੰਦੀਆਂ ਉੱਥੇ ਦੇਖ ਲਿਓ। ਵੈਸੇ ਭੇਡਾਂ ਤਾਂ ਬਹੁਤ ਹੈ ਇੱਥੇ, ਬਿਜ਼ਨਸ ਹੀ ਵੱਡਾ ਵੱਡਾ ਹੈ। ਅੱਛਾ ਅੱਛਾ, ਉਦਾਂ ਫਿਰ ਫਾਰਮ ਤੋਂ ਕਿਸੇ ਤੋਂ ਲੈ ਸਕਦੇ ਹਨਾ? ਹਾਂ, ਤੁਸੀਂ ਜਿਹੜੇ ਸੈਨੋਜੇ ਤੋਂ ਇੱਧਰ ਉੱਧਰ ਕਿਤੇ ਨਿਕਲੋਗੇ ਨਾ, ਤੁਹਾਨੂੰ ਭੇਡਾਂ ਦਿਸ ਪੈਣ। ਹਾਂਜੀ ਹਾਂਜੀ, ਕਿਤੇ ਜਾਂਦਿਆਂ ਜੁਲਦਿਆਂ ਨੂੰ ਬਹੁਤ ਦਿਸ ਪੈਣਾ ਸਾਰਾ ਕੁਛ। ਅੱਛਾ ਜੀ, ਤੇ ਫਰੋਜ਼ਨ ਵੀ ਹੁੰਦਾ ਆ? ਸ਼ਾਇਦ ਹੋਊਗਾ, ਜਦੋਂ ਬੱਕਰੀ ਦਾ ਮਿਲ ਜਾਂਦਾ, ਗੋਟ ਮਿਲਕ ਵੀ ਮਿਲ ਜਾਂਦਾ। ਬਾਕੀ ਹਾਂ, ਹੀ ਮੈਂ ਪੁੱਛਣਾ ਸੀ ਹਮਾਇਕਾ ਜਾਂ ਜਮਾਇਕਾ ਦੇ, ਇਹਦੇ ਬਾਰੇ ਮੈਂ ਕਾਲ ਲਾਈ ਸੀਗੀ ਵੀ ਇਹ ਪਤਾ ਲੱਗ ਗਿਆ ਮੈਨੂੰ, ਕਹਿੰਦੇ ਵੀ ਤੁਸੀਂ ਪਾ ਕੇ ਵੀ ਰੱਖ ਦਿਓ ਤਾਂ ਪੀਓ ਹਨਾ। ਥੈਂਕ ਯੂ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਮਨਜੀਤ ਕੌਰ ਜੀ। ਮਨਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜੀ ਬਲੌਗਜ ਵਾਸਤੇ 4 ਚੀਜ਼ਾਂ ਸੀ, ਇਹ 5ਵਾਂ ਆਪਣੇ ਹੁੰਦਾ ਸ਼ਹਿਦ ਹੁੰਦਾ, ਲਸਣ, ਪਿਆਜ਼। ਲਸਣ, ਹਾਂਜੀ, ਨਿੰਬੂ, ਪਿਆਜ਼, ਅਦਰਕ। ਪਿਆਜ਼ ਨਹੀਂ ਕਿਹਾ। ਅੱਛਾ, ਪਿਆਜ਼ ਨਹੀਂ ਹੈਗਾ ਬਸ, ਠੀਕ ਹੈ। 3 ਚੀਜ਼ਾਂ ਹੋ ਗਈਆਂ ਜੀ। ਲਸਣ, ਅਦਰਕ, ਨਿੰਬੂ ਤੇ ਜਿਹੜਾ ਦੂਜਾ ਲਾਲ ਜਿਹਾ ਸਿਰਕਾ ਹੁੰਦਾ ਹੈ, ਐਪਲ ਸਾਈਡਰ ਵਿਨੇਗਰ। ਹਾਂਜੀ ਹਾਂਜੀ, ਠੀਕ ਹੈ। ਪੰਜਵਾਂ ਹੈਗਾ, ਹਾਂਜੀ, ਪੰਜਵਾਂ ਜਦੋਂ ਠੰਡਾ ਕਰਕੇ ਪਾਉਣਾ ਸ਼ਹਿਦ ਆ। ਠੀਕ ਹੈ ਜੀ। ਠੀਕ ਹੈ ਜੀ। ਇਹਦਾ 4 ਕੱਪਾਂ ਨੂੰ ਸਾਰਿਆਂ ਕਰਕੇ ਜਦੋਂ ਜਣੀ ਅੱਧਾ ਰਹਿ ਗਿਆ, ਫਿਰ ਉਨਾ ਹੀ ਆਪਾਂ ਸ਼ਹਿਦ ਪਾ ਲੈਣਾ। ਜਦੋਂ ਅੱਧਾ ਰਹਿ ਗਿਆ, 4 ਕੱਪਾਂ ਦੇ ਵਿੱਚੋਂ 2 ਕੱਪ ਰਹਿ ਗਏ, 1 ਕੱਪ ਹੀ ਸ਼ਹਿਦ ਪਾਉਣਾ, ਬਹੁਤਾ ਨਹੀਂ।
ਠੀਕ ਹੈ ਠੀਕ ਹੈ ਠੀਕ ਹੈ ਜੀ। ਜਾਨੀ ਪਿਆਜ਼ ਨਹੀਂ ਪਾਉਣਾ, ਪਿਆਜ਼ ਲਸਣ ਨਹੀਂ। ਪਾਉਣਾ, ਲਸਣ, ਨਿੰਬੂ ਤੇ ਅਦਰਕ, ਹਾਂਜੀ ਬਾਕੀ ਇੱਕ ਹੀ ਚੀਜ਼ ਰਹਿ ਗਈ ਜੀ ਐਪਲ ਸਾਈਡਰ। ਠੀਕ ਹੈ, ਚਾਰਾਂ ਨੂੰ ਕਰਕੇ ਠੀਕ ਹੈ, 4 ਹੀ ਹੋ ਗਏ, 5ਵਾਂ ਤਾਂ ਆਪਾਂ ਫਿਰ ਉਹ ਹਾਂਜੀ 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 ਹਾਂਜੀ। ਠੀਕ ਹੈ ਭੈਣ ਜੀ, ਸਤਿ ਸ਼੍ਰੀ ਥੈਂਕ ਯੂ ਜੀ, ਥੈਂਕ ਯੂ। ਸ਼ਰਨਜੀਤ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ। ਮੈਂ ਕਿਹਾ ਕੀ ਉਹ ਬੱਚੇ ਦਾ ਦੁੱਧ ਸੁੱਟਦਾ ਹੈ? ਹਾਂਜੀ। ਤੇ ਉਹ ਸ਼ਾਇਦ ਅਸੀਂ ਸਾਡੇ ਵਾਰੀ ਤੇ ਡਾਕਟਰ ਕਹਿੰਦੇ ਵੀ ਤੁਸੀਂ ਸ਼ਾਇਦ ਜ਼ਿਆਦਾ ਪਿਆ ਦਿੰਦੇ ਤੇ ਤਾਂ ਵੀ ਨਹੀਂ ਉਹ ਪਚਾ ਸਕਦਾ, ਤੇ ਜਾਂ ਉਹਨੂੰ ਮੋਢੇ ਲਾ ਕੇ ਡਕਾਰ ਤੁਰਦੇ ਫਿਰਦੇ ਰਿਹਾ ਕਰ, ਡਕਾਰ ਦਵਾਰਿਆ ਕਰੋ, ਫੇਰ ਲੰਮੇ ਪਾਓ, ਫੇਰ ਨਹੀਂ ਸੁੱਟਦਾ। ਤੇ ਦੁੱਧ ਵੀ ਕਹਿੰਦੇ ਵੀ ਜ਼ਿਆਦਾ ਪੀ ਲੈਂਦਾ ਤੇ ਫਿਰ ਉਹ ਵੀ ਮੂੰਹ ਦਾ ਸਿੱਧਾ ਹੁੰਦਾ ਤੇ ਫਿਰ ਕੱਢ ਦਿੰਦਾ। ਠੀਕ ਹੈ। ਹਾਂਜੀ ਓਕੇ ਭੈਣ ਜੀ, ਸਤਿ ਸ਼੍ਰੀ ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਦੇਖੋ ਗੈਸ ਹੈਗੇ ਆ, ਕਈਆਂ ਨੇ ਇਹ ਵੀ ਕਹਿ ਦੇਣਾ ਨਾਲੀ ਛੋਟੀ ਆ, ਪਰ ਉਹ ਬੱਚੇ ਠੀਕ ਹੀ ਹੁੰਦੇ ਆ, ਕਿਉਂਕਿ ਸਾਡੇ ਇਹ ਚੀਜ਼ ਹੋ ਚੁੱਕੀ ਆ। ਡਾਕਟਰ ਨੇ ਹੁਣ ਤਾਂ ਉਹ ਬੱਚਾ ਬਹੁਤ ਵੱਡਾ ਆ, ਤੇ ਪਰ ਉਹ ਡਾਕਟਰ ਨੇ ਕਿਹਾ ਸੀ ਵੀ ਇਹ ਠੀਕ ਆ, ਪਰ ਕਈ ਬੱਚੇ ਇੱਦਾਂ ਹੁੰਦੇ ਆ ਵੀ ਤੁਸੀਂ ਮੋਢੇ ਵੀ ਲਾਵੋ ਤਾਂ ਵੀ ਉਹ ਪਿੱਛੇ ਨੂੰ ਪਿਚਕਾਰੀ ਮਾਰਦੇ ਆ। ਪਰ ਤੁਸੀਂ ਜਦੋਂ ਥੋੜ੍ਹਾ ਜਿਹਾ ਬੱਚਾ ਵੱਡਾ ਹੁੰਦਾ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲਿਓ। ਮੈਨੂੰ ਜ਼ਿਆਦਾ ਪੀ ਲੈਂਦਾ ਤੇ ਫਿਰ ਉਹ ਮੈਨੂੰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਬੰਦ ਕਰੋ, ਰੇਡੀਓ ਬੰਦ ਕਰੋ ਜੀ। ਓਕੇ ਜੀ। ਜਿਹੜੀ ਯੂਟਰਸ ਪ੍ਰੋਬਲਮ ਹੈਗੀ ਨਾ, ਉਹ ਕੋਈ ਖਾਣ ਵਾਲੀ ਕੋਈ ਹੋਮ ਰੈਮਡੀ ਕੋਈ ਮੈਨੂੰ ਪਲੀਜ਼ ਕੋਈ ਦੱਸੋ ਜਿਹੜੀ ਨਾ ਮੈਨੂੰ ਸੌਖੀ ਇੱਥੋਂ ਮਿਲ ਵੀ ਜਾਵੇ ਕੋਈ ਚੀਜ਼। ਠੀਕ ਹੈ। ਤੇ ਨੰਬਰ 2 ਤੇ ਜਿਹੜਾ ਹੈਗਾ ਨਾ ਬੱਚਾ ਲੂਜ਼ ਮੋਸ਼ਨ ਲਈ ਵਾ, ਤੇ ਉਹ ਨਾ ਚੌਲਾਂ ਦੀ ਪਿੱਛ ਬਣਾ ਕੇ ਨਾ ਤੇ ਉਹ ਦੇਣ, ਉਹ ਕੋਈ ਵੱਡਾ ਹੋਵੇ ਬੱਚਾ ਹੋਵੇ, ਬੱਚੇ ਨੂੰ ਤੇ ਚਮਚ ਨਾ ਦੇ ਦੇਣ, ਭਾਵੇਂ ਥੋੜੀ ਜਿਹੀ ਸ਼ੂਗਰ ਵੀ ਪਾ ਲੈਣ, ਤੇ ਵੱਡਾ ਹੋਵੇ ਤੇ ਭਾਵੇਂ 1 ਗਲਾਸ ਪੀ ਲੈ, ਤੇ ਉਹਦੇ ਨਾਲ ਤੇ ਮਤਲਬ ਗਰੰਟੀ ਵਾਲਾ ਇਲਾਜ ਇੱਕ ਠੀਕ ਹੋ ਜਾਂਦਾ ਵਾ। ਠੀਕ ਹੈ ਜੀ। ਹਾਂਜੀ ਹਾਂਜੀ ਥੈਂਕ ਯੂ ਜੀ, ਥੈਂਕ ਯੂ। ਬੱਚਾ ਵੈਸੇ 18 ਦਿਨਾਂ ਦਾ ਆ, ਤੇ ਸ਼ਾਇਦ ਉਹ ਇਸ ਚੀਜ਼ ਦਾ ਬਹੁਤਾ ਨਾ ਹੀ ਹੋਵੇ। ਤੇ ਹਾਂਜੀ ਅਗਲੇ ਸਾਡੇ ਕਾਲਰ ਨੇ ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਬਹੁਤ ਵਧੀਆ। ਮੈਂ ਤਾਂ ਉਹ ਬੱਚੇ ਵਾਸਤੇ ਦੱਸਣਾ ਸੀ ਜੀ, ਉਹ ਬੱਚਾ ਜੇ ਮਾਂ ਦਾ ਦੁੱਧ ਪੀਂਦਾ ਤਾਂ ਮਾਂ ਉਹਦੀ ਸੌਂਫ ਜਵੈਣ ਖਾਣਾ ਖਾ ਕੇ ਚੱਬਿਆ ਕਰੇ, ਤੇ ਬੱਚੇ ਦੀਆਂ ਟੁਆਇਲਟਾਂ ਆਪੇ ਠੀਕ ਹੋ ਜਾਣਗੀਆਂ, ਕਿਉਂ ਉਹਨੂੰ ਦੁੱਧ ਪਾਣੀ ਹਜਮ ਹੋਣ ਲੱਗ ਜਾਣਾ ਹੈਗਾ। ਹਾਂਜੀ। ਜੇ ਬੱਚਾ ਦੂਜਾ ਦੁੱਧ ਪੀਂਦਾ ਹੈ, ਦੂਜਾ ਬਣਾ ਕੇ ਪਿਆਉਂਦੇ ਆ ਸੁੱਕਾ, ਫਿਰ ਉਹਦੇ 'ਚ ਸੌਂਫ ਤੇ ਜਵੈਣ ਤੇ ਇਲਾਇਚੀ ਉਬਾਲ ਕੇ ਪਾਣੀ ਰੱਖ ਲੈਣ, ਉਸ ਪਾਣੀ 'ਚ ਦੁੱਧ ਬਣਾਇਆ ਕਰਨ ਉਹਦਾ। ਠੀਕ ਹੈ। ਹਾਂਜੀ ਇਹੀ ਦੱਸਣਾ ਸੀ ਬੱਚੇ ਵਾਸਤੇ, ਹੋਰ ਕੋਈ ਦਵਾਈ ਦੇਣ ਦੀ ਲੋੜ ਨਹੀਂ ਉਹਨੂੰ। ਠੀਕ ਹੈ ਜੀ, ਠੀਕ ਆ। ਹਾਂਜੀ ਹਾਂ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਆ ਜਿਹੜਾ ਤੁਸੀਂ ਦੱਸਦੇ ਆ ਕਿੰਨਾ ਚਿਰ ਹੋਲਡ ਕਰਕੇ। ਕੁਲਵੰਤ ਕੌਰ ਜੀ। ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਆ ਹੀ ਦੱਸਣਾ ਸੀਗਾ ਕਿ ਉਹ ਜਿਹੜਾ ਦਾੜ ਵਾਲਾ ਕਹਿੰਦੇ ਸੀ ਉਹ, ਹਾਂਜੀ ਉਹਨਾਂ ਨੂੰ ਕੋਈ ਵੀ ਜਿੱਦਾਂ ਪਿਓਰ ਜਿਹੜਾ ਕੋਕੋਨਟ ਆ ਤੇਲ। ਹਾਂਜੀ ਹੈਲੋ ਹਾਂਜੀ ਦੱਸੀ ਚਲੋ। ਉਹਦੇ ਜਿੱਦਾਂ ਨਾ ਗਰਾਰੇ ਨਹੀਂ ਕਰਨੇ, ਤੇ ਉਹ ਮੂੰਹ ਦੇ ਵਿੱਚ ਰੱਖਣਾ ਜਿੱਦਾਂ 4-5 ਮਿੰਟ, ਤੇ ਮੂੰਹ ਦੇ ਵਿੱਚ ਘੁਮਾਈ ਜਾਣਾ ਆ, ਤੇ 4-5 ਮਿੰਟਾਂ ਬਾਅਦ ਉਹਨੂੰ ਗਾਂਹ ਨਹੀਂ ਲਗਾਉਣਾ, ਤੇ ਉਹਨੂੰ ਜਿੱਦਾਂ ਵੀ ਥੁੱਕ ਦੇਣਾ ਜਿੱਦਾਂ ਗਰਬੇ 'ਚ। ਠੀਕ ਆ। ਹਾਂਜੀ ਤੇ ਉਹਦੇ ਨਾਲ ਉਹ ਜਿਹੜਾ ਜ਼ਖਮ ਆ ਨਾ ਅੰਦਰੋਂ ਉਹਦੀ ਖੋੜ ਵੀ ਭਰ ਜੂਗੀ, ਤੇ ਉਹਦੇ ਨਾਲ ਜਿਹੜਾ ਜ਼ਖਮ ਆ ਉਹ ਵੀ ਹਟ ਜੂਗਾ, ਤੇ ਸਾੜ ਪੈਣੋਂ ਵੀ ਹਟ ਜੂਗਾ। ਦਿਹਾੜੀ 'ਚ 2 ਵਾਰ ਵੀ ਕਰ ਸਕਦੇ ਆ, ਸਵੇਰੇ ਉੱਠ ਕੇ ਦੁਪਹਿਰ ਨੂੰ, ਤੇ ਉਹਦੇ ਨਾਲ ਉਹ ਬਹੁਤ ਫਰਕ ਪੈ ਜੂ ਉਹਨੂੰ, ਜਿਹੜੀ ਉਹਨਾਂ ਦੇ ਇਨਫੈਕਸ਼ਨ ਜਿਹਾ ਹੋਏ ਵਾ ਨਾ। ਹਾਂਜੀ ਤੇ ਉਹ ਕੋਕੋਨਟ ਦੇ ਜਿੱਦਾਂ ਉਹਨਾਂ ਨੇ ਗਰਾਰੇ ਨਹੀਂ ਕਰਨੇ, ਕੁਰਲੇ ਕਰਨੇ ਆ। ਠੀਕ ਹੈ ਜੀ। ਹਾਂਜੀ ਤੇ ਇੱਕ ਆ ਜਿਹੜਾ ਕਹਿੰਦੇ ਸੀ ਬੱਚੇ ਦਾ ਦੁੱਧ, ਇਹ ਨਾ 4 ਦਾਣੇ ਜਵੈਣ ਦੇ ਪਾਉਣ, ਤੇ 2-4 ਸੌਂਫ ਦੇ, ਜੇ ਉਹ ਪਾਣੀ ਵਾਲਾ ਦੁੱਧ ਪਿਆਉਂਦੇ ਆ ਤਾਂ ਜ਼ਿਆਦਾ ਨਹੀਂ। ਹਜੇ ਤਾਂ 18 ਦਿਨਾਂ ਦਾ ਆ, ਮੁੜ ਕੇ ਦੱਸਣਗੇ ਕੀ ਕਰਦੇ ਆ। ਬਹੁਤ ਨਿੱਕਾ ਆ, ਤੇ ਉਹ ਜਿੱਦਾਂ ਸੌਂਫ ਜਾਂ ਇਲਾਇਚੀ ਵੱਡੀ ਬਹੁਤ ਗਰਮ ਹੁੰਦੀ ਆ, ਤੇ 2 ਦਾਣੇ ਜਵੈਣ ਦੇ ਪਾਉਣ। ਸਾਡੇ ਸੀ ਗੁੱਡੀ ਦੇ ਕਾਕਾ, ਉਹ ਸੁੱਟਦਾ ਹੁੰਦਾ ਸੀ, ਤੇ ਫਿਰ ਉਹਨੇ 2 ਜਾਂ 4 ਦਾਣੇ ਜਵੈਣ ਦੇ ਪਾਉਣੇ, ਤੇ 2 ਸੌਂਫ ਦੇ ਬਸ, ਉਹ ਪਾਣੀ ਵਾਲ ਕੇ ਰੱਖ ਲੈਣਾ। ਠੀਕ ਹੈ ਜੀ। ਆਹੋ 9 ਮਹੀਨਿਆਂ ਦਾ ਵਾ, ਤੇ ਉਹ ਫਿਰ ਉਹਨੇ ਇੱਕ ਟਾਈਮ, ਹਰ ਵੇਲੇ ਨਹੀਂ, ਕਿਉਂਕਿ ਛੋਟਾ ਉਹ ਗਰਮ ਬਹੁਤ ਹੁੰਦੀ ਹੈ। ਠੀਕ ਹੈ ਜੀ। ਹਾਂਜੀ ਤੇ ਆ ਉਹਨਾਂ ਨੂੰ ਕਿਉਂ ਜ਼ਰੂਰ ਇਹ ਕੋਕੋਨਟ ਲਿਆ ਕੇ ਨਾ, ਜਿਹੜਾ ਸੁਣਦੇ ਆ। ਹਾਂਜੀ ਤੇ ਉਹ ਲਿਆ ਕੇ ਤੇ ਕਰਨ। ਓਕੇ ਜੀ ਬਸ। ਥੈਂਕ ਯੂ ਜੀ, ਥੈਂਕ ਯੂ। ਮਨਦੀਪ ਸਿੰਘ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ
ਹਾਂਜੀ ਮੈਂ ਗੱਲ ਕਰਨੀ ਸੀ ਪਹਿਲਾਂ ਤਾਂ ਆਹ ਜਿਹੜਾ ਮੈਂ ਸੁਣ ਰਿਹਾ ਸੀ ਪ੍ਰੋਗਰਾਮ ਕਹਿ ਰਹੇ ਸੀ ਬੱਚਾ ਦੁੱਧ ਕੱਢ ਰਿਹਾ ਬਾਹਰ। ਇਹ ਦੇਖੋ ਜੀ ਹਰੇਕ ਬੱਚੇ ਦਾ ਡਿਫਰੈਂਟ ਹੁੰਦਾ, ਸਾਰਿਆਂ ਦਾ ਆਪੋ ਆਪਣਾ ਹਿਸਾਬ ਕਿਤਾਬ। ਪਹਿਲੀ ਤਾਂ ਗੱਲ ਹੋ ਸਕਦਾ ਜੇ ਉਹਨੂੰ ਦੁੱਧ ਸਿਮਿਲਕ ਵਗੈਰਾ ਦੇ ਰਹੇ, ਹੋ ਸਕਦਾ ਉਹਨੂੰ ਪਚਦਾ ਨਾ ਹੋਵੇ, ਸੂਟ ਨਾ ਕਰਦਾ ਹੋਵੇ, ਚੇਂਜ ਕਰਕੇ ਦੇਖ ਲੈਣ। ਦੂਜੀ ਗੱਲ ਜੇ ਤਾਂ ਫੁੱਟਿਆ ਦੁੱਧ ਕੱਢ ਰਿਹਾ ਦੈਟਸ ਗੁੱਡ ਵਾ, ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਕੱਚਾ ਕੱਢ ਰਿਹਾ ਇਟ ਮੀਨਸ ਉਹਦਾ ਢਿੱਡ ਦਾ ਅੰਦਰ ਜਿੱਦਾਂ ਕਹਿ ਲਓ ਹੁੰਦਾ ਨਾ, ਉਹਦੀ ਜਗ੍ਹਾ ਛੋਟੀ ਆ। ਜਿੱਦਾਂ ਕਹਿ ਲਓ ਕਈ ਵਾਰ ਬੱਚੇ ਦਾ ਛੋਟਾ ਹੁੰਦਾ ਢਿੱਡ ਦੇ ਵਿੱਚ, ਜਿੱਦਾਂ ਜਿਸ ਵਿੱਚ ਜਗ੍ਹਾ ਇਕੱਠਾ ਹੋਣਾ ਨਾ, ਸੋ ਜਿਹੜਾ ਐਕਸਟਰਾ ਪੀਂਦਾ ਉਹ ਕੱਢ ਦਿੰਦਾ, ਉਹ ਕੋਈ ਏਡੀ ਵਰੀ ਕਰਨ ਦੀ ਲੋੜ ਨਹੀਂ ਹੈਗੀ, ਰਾਈਟ। ਸੋ ਜੀ ਹਾਂਜੀ। ਤੇ ਇਹ ਦੂਜਾ ਕਿਹੜੇ ਕਹਿ ਰਹੇ ਵੀ ਸੌਂਫ ਪਾ ਲਓ, ਜਵੈਣ ਪਾ ਲਓ। 18 ਦਿਨ ਦਾ ਬੱਚਾ ਜੀ, ਸੌਂਫ ਠੰਡੀ ਹੁੰਦੀ ਹੈ, ਇਹ ਜਵੈਣ ਗਰਮ ਹੁੰਦੀ ਹੈ। ਇਹਨੂੰ 18 ਦਿਨ ਦੇ ਬੱਚੇ ਨੂੰ ਇੱਦਾਂ ਦੇ ਕੁਛ ਨਾ ਕਰਨ ਉਹ। ਹਾਂਜੀ ਹਾਂਜੀ ਬਿਲਕੁਲ ਰੌਂਗ ਵਾ ਇੱਦਾਂ ਚੀਜ਼ ਨਾ, ਰਾਈਟ। ਸੋ ਉਹ ਥੋੜਾ ਜਿਹਾ ਜਾਂ ਉਹਦਾ ਸਿਮਿਲਰ ਚੇਂਜ ਕਰ ਲੈਣ ਤੇ ਜੇ ਦੇ ਰਹੇ ਆ। ਬਾਕੀ ਜੇ ਫੁੱਟਿਆ ਦੁੱਧ ਘਟਿਆ ਦੈਟਸ ਗੁੱਡ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਦੂਜੀ ਜੀ ਤੇ ਜੇ ਦਾੜ ਦੀ ਜਾਂ ਮੂੰਹ ਦੀ ਕੋਈ ਵੀ ਪ੍ਰੋਬਲਮ ਆ, ਤੇਲ ਦੱਸਿਆ ਇਹ ਤਾਂ ਮੈਡਮ ਨੇ ਨਾ ਇੱਕ ਮੈਨੂੰ ਬੋਲ ਕੇ ਗਏ ਆ, ਕੋਈ ਵੀ ਨਾਰੀਅਲ ਤੇਲ ਮੂੰਹ ਚ ਪਾ ਕੇ ਉਹਨੂੰ ਆਪਾਂ ਕਰੂਲੀ ਕਰੀ ਦੀ ਆ, ਥੋੜਾ ਜਿੰਨਾ ਕੁ ਪਾ ਸਕਦੇ ਆ, ਜਿੰਨਾ ਵੱਧ ਤੋਂ ਵੱਧ ਕਰ ਸਕਦੇ ਜੀ ਓਨਾ ਕਰੋ। ਤੁਸੀਂ ਦੇਖਿਓ ਤੇਲ ਦਾ ਕਲਰ ਜਦੋਂ ਤੁਸੀਂ ਬਾਹਰ ਕੱਢੋਗੇ ਉਹ ਬਲੈਕ ਹੋ ਜਾਊਗਾ ਉਹ ਤੁਹਾਡਾ। ਹਾਂਜੀ ਇਹ ਤੁਸੀਂ ਕਰਕੇ ਦੇਖਿਓ ਜੀ, ਮੈਂ ਕਾਫੀ ਟਾਈਮ ਤੋਂ ਕਰਦਾ ਹਾਂ। ਤੁਹਾਡੇ ਦਾੜਾਂ ਦੀ ਦੰਦ ਵੀ ਸਾਫ਼ ਹੋ ਜਾਣਗੇ, ਤੁਹਾਨੂੰ ਦੰਦਾਂ ਦੀ ਪ੍ਰੋਬਲਮ ਨਹੀਂ ਆਊਗੀ, ਤੁਹਾਡੇ ਗਲੇ ਦੀ ਪ੍ਰੋਬਲਮ ਨਹੀਂ ਹੋਊਗੀ। ਬਹੁਤ ਜ਼ਿਆਦਾ ਪ੍ਰੋਬਲਮਾਂ ਤੋਂ ਇਹ ਤੁਹਾਨੂੰ ਤੁਹਾਡੇ ਢਿੱਡ ਦੀ ਅੰਦਰੋਂ ਸਾਰਾ ਕੁਝ ਸਹੀ ਹੋ ਜਾਂਦਾ। ਗੰਦ ਬਾਹਰ ਕੱਢਦਾ। ਹਾਂਜੀ ਤੁਸੀਂ ਪਾਉਂਦੇ ਆ ਕਲੀਅਰ ਕਲਰ ਦਾ ਹੁੰਦਾ, ਰਾਈਟ। ਉਹ ਤੁਸੀਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਕਰੋ। ਸਾਨੂੰ ਪਹਿਲਾਂ ਹੁੰਦੀ ਨਾ ਵਾਡੋ ਕਰਦੇ ਆ ਅੰਦਰ ਲੰਘਣ ਦੀ ਹੋ ਜਾਂਦਾ ਨਾ, ਨਹੀਂ ਜਾਂਦਾ। ਉਹ ਥੋੜਾ ਟਰਾਈ ਕਰੋ ਜ਼ਿਆਦਾ ਕਰਨ ਦੀ, ਉਹ ਦੇਖੋ ਉਹਦਾ ਰੰਗ ਵੀ ਚੇਂਜ ਹੋ ਜਾਊਗਾ। ਠੀਕ ਹੈ ਜੀ। ਇੱਕ ਹੋਰ ਮੈਂ ਗੱਲ ਕਰਨੀ ਸੀਗੀ ਜੀ, ਆਪਣੇ ਕੀ ਕਹਿੰਦਾ ਮੈਨੂੰ ਚੇਤਾ, ਹਾਂਜੀ ਮੈਂ ਪੁੱਛਣਾ ਸੀਗਾ ਜੀ ਇੱਕ ਪੁੱਛਣਾ ਸੀ ਜਿੱਦਾਂ ਵੀ ਸਾਰੇ ਕਹਿ ਰਹੇ ਭਾਰ ਘਟਾਉਣਾ ਹੈ, ਜੇ ਭਾਰ ਵਧਾਉਣਾ ਹੋਵੇ ਜੀ ਤਾਂ ਕੀ ਕਰ ਸਕਦੇ ਆ? ਠੀਕ ਹੈ ਜੀ ਠੀਕ ਹੈ ਚਲੋ ਥੈਂਕ ਯੂ ਜੀ, ਥੈਂਕ ਯੂ ਮਨਦੀਪ, ਬਹੁਤ ਧੰਨਵਾਦ ਹੈ ਜੀ। ਅੱਗੇ ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਹਾਂਜੀ ਭਾਰ ਵਧਾਉਣ ਦਾ ਤਾਂ ਹੁਣੇ ਦੱਸ ਦਿੰਦਾ ਇਲਾਜ ਜੀ ਇਹਨਾਂ ਨੂੰ। ਤੇ ਮੇਰਾ ਭਾਰ ਘਟ ਗਿਆ ਸੀ ਜੀ, ਡਰਦੇ ਦਾ ਕੁਝ ਐਕਸਰਸਾਈਜ਼ ਕਰਕੇ ਭਾਰ ਘਟਾਇਆ ਮੈਂ। ਫੇਰ ਪ੍ਰੋਬਲਮ ਆ ਗਈ ਤੇ ਸਾਰੇ ਕਹਿੰਦੇ ਤੇਰਾ ਭਾਰ ਘਟ ਗਿਆ। ਜਿਹੜਾ ਆਪਾਂ ਪਿਛਲੇ ਤਕਰੀਬਨ 35-40 ਮਿੰਟ ਤੋਂ ਇਨਸ਼ੋਰ ਦੀ ਗੱਲ ਕਰਦੇ ਆ ਨਾ, ਹਾਂਜੀ ਇਹ ਜਿਹਦਾ ਭਾਰ ਮਤਲਬ ਜਿਹਨ ਭਾਰ ਵਧਾਉਣਾ ਉਹਦੇ ਲਈ ਇੰਸ਼ੋਰ ਪਲੱਸ ਚਾਹੀਦਾ ਉਹਦੇ ਉੱਤੇ ਜੀ। ਹਾਂਜੀ ਹੈਗਾ ਲਿਖਿਆ ਪਲੱਸ। ਹਾਂਜੀ ਇੰਸ਼ੋਰੈਂਸ ਪਲੱਸ ਲਿਖਿਆ, ਲਾਲ ਜਿਹਾ ਟਿਕ ਮਾਰ ਕੀਤਾ ਉਹਦੇ ਉੱਤੇ। ਮੈਂ ਤਾਂ ਰੀਸੈਂਟਲੀ ਘਰ ਲਿਆ ਕੇ ਰੱਖੇ ਹੋਏ ਆ। ਤੇ ਉਹ 24 ਕੇਨਾਂ ਦਾ ਪੈਕੇਜ ਹੁੰਦਾ, $34 ਦਾ ਆਉਂਦਾ ਉਹ। ਤੇ ਉਹ ਜਿਹਨੂੰ ਸ਼ੂਗਰ ਹੈਗੀ ਆ ਉਹ ਨਾ ਲਵੇ, ਉਹ ਅੱਧਾ ਲੈ ਲਵੇ। ਤੇ ਬਾਕੀ ਇਹ ਬੱਚਿਆਂ ਲਈ ਵੀ ਵਧੀਆ, ਸਾਰਿਆਂ ਲਈ ਵਧੀਆ। ਜਿਹਨੂੰ ਇੱਕ ਮਤਲਬ ਸ਼ੂਗਰ ਦੂਜਾ ਜ਼ੀਰੋ ਸ਼ੂਗਰ ਵਾਲਾ ਵੀ ਮਿਲ ਜਾਂਦਾ, ਉਹ ਮਤਲਬ ਜ਼ੀਰੋ ਸ਼ੂਗਰ ਵਾਲਾ ਲੈਣ। ਤੇ ਜਿੱਥੇ ਪਏ ਹੁੰਦੇ ਆ ਆਪਣੇ ਵਾਈਟਾਮਿਨ ਵਗੈਰਾ, ਮੈਨੂੰ ਤਾਂ ਬੀਜੇ ਸਟੋਰ ਦਾ ਪਤਾ, ਹੋਰ ਵਾਲਮਾਰਟ ਵਗੈਰਾ ਦਾ ਪਤਾ ਨਹੀਂ। ਇਹਦੇ ਛੋਟੇ ਪੈਕ ਵੀ ਮਿਲਦੇ, ਵੱਡੇ ਵੀ ਮਿਲ ਜਾਂਦੇ ਆ। ਇਹ ਸਿਹਤ ਲਈ ਬਹੁਤ ਵਧੀਆ ਜੀ ਜੇ ਕਿਸੇ ਨੂੰ ਪਚਦਾ ਹੋਵੇ। ਮੈਂ ਤਾਂ 1-2 ਡੱਬੇ ਇੰਸ਼ੋਰ ਪਲੱਸ ਦੇ ਪੀਤੇ ਆ ਤੇ ਮੈਂ ਤਾਂ ਆਪਣੇ ਆਪ ਨੂੰ ਹੁਣ ਲੋਹੇ ਨੂੰ ਵੀ ਤੋੜ ਸਕਦਾ, 2 ਥਿੰਗ ਕਰ ਸਕਦਾ ਜੀ। ਅੱਛਾ ਹਾਂਜੀ ਬੜੀ ਟੈਕਸੀ ਨਾ ਕਰ। ਥੈਂਕ ਯੂ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਕੌਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਉਹ ਮੈਂ ਦੰਦਾਂ ਬਾਰੇ ਦੱਸਣਾ ਸੀ, ਆਇਲ ਦਾ ਉਹਨਾਂ ਨੇ ਦੱਸ ਦਿੱਤਾ। ਤੇ ਇੱਕ ਜਿਹੜਾ ਕੁਆਰ ਹੁੰਦਾ ਨਾ ਜੈਲ ਫਰੈਸ਼ ਲੈ ਕੇ, ਤੇ ਉਹਦਾ ਜਿੰਨਾ ਕੱਪੜਾ ਉਂਗਲੀ ਦਾ ਤੀਜਾ ਹਿੱਸਾ ਹੁੰਦਾ ਵਾ ਇੰਨਾ ਕੱਚਾ ਹੀ ਉਹ ਮੂੰਹ ਦੇ ਵਿੱਚ ਰੱਖ ਲੈਣਾ ਜਾਣਦੀ, ਤੇ ਹੌਲੀ ਹੌਲੀ ਉਹ ਆਪੇ ਗਾਂਹ ਲੰਘ ਜੂਗਾ। ਤੇ ਉਹਦੇ ਨਾਲ ਤੁਹਾਡੀ ਜਿਹੜੀ ਬੋਡੀ ਦੇ ਅੰਦਰ ਕੋਈ ਇਨਫੈਕਸ਼ਨ ਹੋਊਗੀ ਉਹ ਵੀ ਠੀਕ ਹੋ ਜੂਗੀ, ਤੇ ਜਿਹੜੀ ਕੋਈ ਜਾੜ ਦੇ ਹੋਊਗੀ ਉਹ ਵੀ ਠੀਕ ਹੋ ਜੂ। ਨਾਲ ਇਹ ਆਇਲ ਵਾਲਾ ਵੀ ਕਰ ਲੈਣ। ਤੇ ਬਾਕੀ ਜਿਨ੍ਹਾਂ ਦੇ ਆ ਸੋਜ ਹੁੰਦੀ ਹੈ ਜੈਫਲ ਚੂੰਡੀਕ ਲੈ ਲੈਣ, ਚਾਹੇ ਪਾਣੀ 'ਚ ਰਲਾ ਕੇ ਲੈ ਲੈਣ, ਚਾਹੇ ਸ਼ਹਿਦ 'ਚ ਰਲਾ ਕੇ ਲੈ ਲੈਣ, ਜਿਵੇਂ ਵੀ ਉਹਨਾਂ ਨੂੰ ਨਾ ਚਾਹੇ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ। ਮਤਲਬ ਬੋਡੀ 'ਚ ਕਿਤੇ ਵੀ ਦਰਦਾਂ ਹੁੰਦੀਆਂ ਜਿਹੜੀਆਂ? ਹਾਂਜੀ ਹਾਂਜੀ ਬੋਡੀ 'ਚ ਕਿਤੇ ਵੀ ਦਰਦਾਂ ਹੁੰਦੀਆਂ, ਸੋਜ ਆ ਕੁਛ ਵੀ ਆ। ਠੀਕ ਆ। ਹਾਂਜੀ ਇੱਕ ਆ ਜਿਨ੍ਹਾਂ ਦੇ ਪ੍ਰੋਟੀਨ ਜਾਂਦੀ ਆ, ਇੱਥੇ ਹੀ ਸੁਣਿਆ ਸੀ ਪੰਜਾਬੀ ਰੇਡੀਓ ਤੇ, ਮੇਰੇ ਫਰੈਂਡ ਦੇ ਹਸਬੈਂਡ ਦੇ ਏਦਾਂ ਜਾਂਦੀ ਸੀ।
ਤੇ ਆ ਜਿਹੜੀ ਅਦਰਕ ਲਸਣ ਮਤਲਬ ਘੱਟ ਪਾਉਣਾ, ਅਦਰਕ ਜ਼ਿਆਦਾ ਪਾਉਣਾ, ਲਸਣ ਉਦੋਂ ਅੱਧਾ, ਤੇ ਇਹਦੇ ਧਨੀਆ ਸੁੱਕਾ ਧਨੀਆ ਪਾ ਲਓ, ਤੇ ਇੱਕ ਦੱਸਿਆ ਸੀਗਾ ਵਿੱਚ ਪੁਦੀਨਾ, ਤੇ ਇਹਦੀ ਚਟਨੀ ਬਣਾ ਕੇ ਤੇ ਉਹਨਾਂ ਨੇ ਲਈ ਸੀ, ਤੇ ਉਹਨਾਂ ਦੀ ਤਾਂ ਪ੍ਰੋਟੀਨ ਠੀਕ ਹੋ ਗਈ ਸੀ। ਤੇ ਉਹਨਾਂ ਦੀ ਐਵਨ ਸ਼ੂਗਰ ਵੀ ਮਤਲਬ 400 ਤੋਂ ਉੱਤੇ ਰਹਿੰਦੀ ਸੀ, ਸ਼ੂਗਰ ਵੀ ਇਹ ਘਟ ਗਈ ਸੀਗੀ। ਤੇ ਲਸਣ ਤੇ ਅਦਰਕ ਤੇ ਧਨੀਆ ਤੇ ਮਤਲਬ ਪੁਦੀਨਾ, ਇਹਨਾਂ ਦੀ ਚਟਨੀ ਬਣਾ ਕੇ ਉਹ 1 ਚਮਚਾ ਚਾਹੇ ਰੋਟੀ 'ਚ ਲਪੇਟ ਕੇ ਲੈ ਲੈਣ, ਚਾਹੇ ਬ੍ਰੈਡ 'ਚ, ਕਿਸੇ ਵੀ ਜਿਵੇਂ ਉਹਨਾਂ ਨੂੰ ਠੀਕ ਲੱਗਦਾ। ਤੇ ਬਾਕੀ ਆ ਜਿਹੜਾ ਇਨਸ਼ੋਰ ਦੱਸਿਆ ਮਿਲਕ, ਇਹ ਠੀਕ ਆ। ਵੈਸੇ ਪੀਡੀਆਸ਼ੋਰ ਵੀ ਉਹ ਟਰਾਈ ਕਰ ਸਕਦੇ ਆ ਬੱਚਿਆਂ ਲਈ। ਠੀਕ ਹੈ। ਤੇ ਹਾਂਜੀ, ਇਹ ਪੀਡੀਆਸ਼ੋਰ ਵੀ ਹੁੰਦਾ। ਤੇ ਬਾਕੀ ਜਿਹੜੇ ਨਾ ਬੱਚੇ ਨੂੰ ਕਮਜ਼ੋਰੀ ਹੁੰਦੀ ਆ, ਆਪਾਂ ਲੋਕ ਨਹੀਂ ਦਿੰਦੇ, ਇਹ ਸਾਊਥ ਇੰਡੀਅਨ ਬਹੁਤ ਦਿੰਦੇ ਹੈਗੇ ਆ। ਦੇਸੀ ਘਿਓ ਚੂਰੀ ਕੁੱਟ ਕੇ ਸ਼ੱਕਰ ਪਾ ਕੇ ਬੱਚਾ ਸਵਾਦ ਨਾਲ ਖਾ ਵੀ ਲੈਂਦਾ, ਤੇ ਇਹ ਬਹੁਤ ਦਿੰਦੇ ਹੈਗੇ ਆ। ਬਾਕੀ ਹਾਂਜੀ, ਉਹ ਦੇਣਾ ਚਾਹੀਦਾ ਬੱਚੇ ਨੂੰ। ਥੋੜਾ ਘਿਓ 'ਚ ਅੱਧਾ ਚਮਚਾ ਪਾ ਲਓ, ਥੋੜੀ ਵਾਰੀ ਥੋੜਾ ਘਿਓ ਪਾ ਲਓ, ਮਤਲਬ ਦੇਣਾ ਜ਼ਰੂਰ ਚਾਹੀਦਾ। ਹਫ਼ਤੇ 'ਚ 2-3 ਦਿਨ ਜ਼ਰੂਰ ਦਿਓ ਬੱਚੇ ਨੂੰ। ਤੇ ਇੱਕ ਜਿਹੜਾ ਕਹਿੰਦੇ ਸੀਗੇ ਵੀ ਜਿਨ੍ਹਾਂ ਦੇ ਯੂਟਰਨ ਦੇ ਵਿੱਚ ਹੈਗੀ ਆ ਪ੍ਰੋਬਲਮ ਆ ਯੂਟਰਨ ਦੀ, ਉਹ ਨਾਰੀਅਲ ਦਾ ਤੇਲ 1 ਚਮਚਾ 2 ਵੇਲੇ ਟਰਾਈ ਕਰ ਸਕਦੇ ਆ। ਕਿਉਂਕਿ ਮੇਰੀ ਉੱਥੇ ਸਾਡੇ ਰਿਲੇਟਿਵ ਨੂੰ ਕਿਸੇ ਨੂੰ ਸੀ ਆਹ HIV ਪ੍ਰੋਬਲਮ ਸੀ, ਉਹਨੂੰ ਦੱਸਿਆ ਤੇ ਉਹਦੀ ਹੁਣ ਰਿਪੋਰਟ ਵੀ ਆ ਗਈ ਆ। ਤੇ ਉਹ ਕਹਿੰਦੇ ਆ ਵੀ ਆ ਕੋਵਿਡ ਕਰਕੇ ਅਸੀਂ ਤੈਨੂੰ ਨਹੀਂ ਹੁਣ ਦੇ ਸਕਦੇ, ਪਰ ਤੇਰਾ ਉਹਦਾ ਫਰਕ ਆ, ਨੈਕਸਟ ਟਾਈਮ ਤੂੰ ਲੈ ਜਾਈਂ ਰਿਪੋਰਟ। ਤੇ ਉਹਦੇ ਵੈਸੇ ਵੀ ਉਹਦੇ ਵੀ ਉਹ ਕਹਿੰਦੀ ਮੈਨੂੰ ਆਪ ਨੂੰ ਵੀ ਲੱਗਦਾ ਹੈ ਫਰਕ, ਵੀ ਰਿਪੋਰਟ 'ਚ ਤਾਂ ਉਹਨਾਂ ਨੇ ਹੁਣ ਦੱਸਿਆ, ਮੈਨੂੰ ਆਪ ਨੂੰ ਬੋਡੀ 'ਚ ਵੀ ਮੇਰੇ ਫਰਕ ਲੱਗਦਾ, ਅੱਗੇ ਮੇਰੇ 'ਚ ਐਨਰਜੀ ਨਹੀਂ ਸੀਗੀ। ਠੀਕ ਹੈ। ਹਾਂਜੀ, ਇਹ ਲੂਪਸ ਵਾਲੇ ਵੀ ਲੈ ਸਕਦੇ ਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਆਪਣਾ ਬ੍ਰੇਕ ਦਾ ਟਾਈਮ ਵੀ ਹੋ ਗਿਆ। ਮਹੇਸ਼। ਹਾਂਜੀ, ਮੈਂ ਉਹ ਦੱਸਣਾ ਸੀ ਇੰਸ਼ੋਰ ਬਾਰੇ। ਹਾਂਜੀ, ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਅਲੱਗ-ਅਲੱਗ ਹੁੰਦਾ ਹੈ। ਉਹਨੂੰ ਪੀਡੀਆਸ਼ੋਰ ਕਹਿੰਦੇ ਆ ਜਿਹੜੇ ਬੱਚਿਆਂ ਵਾਸਤੇ, ਹਾਂਜੀ ਹਾਂਜੀ, ਤੇ ਦੂਸਰਿਆਂ ਵਾਸਤੇ ਅਲੱਗ ਹੁੰਦਾ ਹੈ। ਤੇ ਇੱਕ ਆ ਜਿਹੜੀ ਹੈਗੀ ਸੀ ਬੱਕਰੀ ਦਾ ਦੁੱਧ ਪੁੱਛਦੇ ਸੀ, ਭੇਡਾਂ ਦਾ, ਭੇਡਾਂ ਤਾਂ ਨਹੀਂ, ਬੱਕਰੀ ਦਾ ਦੁੱਧ ਮੈਂ ਦੇਖਿਆ ਵਿੰਕੋ ਤੇ ਉਹ ਕੈਨ ਮਿਲਦੇ। ਹਾਂਜੀ ਹਾਂ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਮਿਸ ਜੀ, ਬਹੁਤ ਧੰਨਵਾਦ ਹੈ ਜੀ। ਹਾਂਜੀ, ਹੁਣ ਉਹ ਦੱਸ ਕੇ ਗਏ ਆ ਪੀਡੀਆਸ਼ੋਰ ਵੀ ਮਿਲਦਾ ਹੈਗਾ, ਉਹ ਵੀ ਤੁਸੀਂ ਬੱਚਿਆਂ ਨੂੰ ਦੇ ਸਕਦੇ ਆ, ਟਰਾਈ ਕਰ ਸਕਦੇ ਆ ਜੀ। ਵੈਸੇ ਇਹਨਾਂ ਚੀਜ਼ਾਂ ਦੇ ਨੁਕਸਾਨ ਕੋਈ ਨਹੀਂ ਹੈਗੇ, ਪਰ ਚੀਜ਼ ਥੋੜ੍ਹੀ ਬੱਚਿਆਂ ਨੂੰ ਤੇ ਚਮਚਿਆਂ ਦੇ ਹਿਸਾਬ ਨਾਲ ਦੇਣੀ। ਤਾਂ ਆਪਾਂ ਉਹਨੇ ਇੱਕ ਬ੍ਰੇਕ ਲੈ ਕੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜਿਆ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਦੇਸੀ ਨੁਸਖਿਆਂ ਦੀ ਗੱਲਬਾਤ ਕਰਦੇ ਹਾਂ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਤਾਂ ਸ਼ੇਅਰ ਕਰ ਲਿਆ ਕਰੋ। ਵੈਸੇ ਡਾਕਟਰ ਕੋਈ ਨਹੀਂ ਹੈਗਾ, ਸਿਰਫ ਤੇ ਸਿਰਫ ਸਾਡੇ ਬਜ਼ੁਰਗਾਂ ਦੇ ਵਰਤੇ ਹੋਏ ਨੁਸਖੇ ਆ, ਉਹਨਾਂ ਦੀਆਂ ਆਪਾਂ ਕਰਦੇ ਹਾਂ ਗੱਲਾਂ ਬਾਤਾਂ। 408-272-5200। ਸਾਡੇ ਨਾਲ ਭੁਪਿੰਦਰ ਕੌਰ ਜੀ ਜੁੜੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਇੱਕ ਤਾਂ ਮੈਂ ਪੁੱਛਣਾ ਸੀ, ਮੇਰਾ ਨਾ ਪੈਰਾਂ ਦੇ ਅੰਗੂਠਿਆਂ ਤੇ ਨੋਹਾਂ ਦੇ ਥੱਲੇ ਨਾ ਫੰਗਲ ਹੋ ਗਈ ਆ, ਤੇ ਟੈਸਟ ਵੀ ਕਰਵਾਇਆ ਸੀ ਡਾਕਟਰ ਨੇ, ਤੇ ਡਾਕਟਰ ਕਹਿ ਰਿਹਾ ਵੀ ਹੁਣ 6 ਮਹੀਨੇ ਮੈਡੀਸਨ ਖਾਣੀ ਪੈਣੀ ਆ, ਉਸ ਤੋਂ ਪਹਿਲਾਂ ਲੀਵਰ ਦੇ ਟੈਸਟ ਕਰਵਾਓ, ਸਾਰਾ ਕੁਝ ਕਰਵਾਉਣਾ, ਫਿਰ ਉਹ ਦਵਾਈ ਦੇਣੀ ਆ। ਉਹਦੇ ਲਈ ਪੁੱਛਣਾ ਸੀ। ਦੂਸਰਾ, ਜਿਹੜੇ ਬੱਚੇ ਢੰਗ ਨਾਲ ਖਾਂਦੇ ਨਹੀਂ ਹੈਗੇ, ਉਹਨਾਂ ਨੂੰ ਪੀਡੀਆਸ਼ੋਰ ਹੁੰਦਾ। 12 ਸਾਲ ਤੋਂ ਜਿਹੜੇ ਬੱਚੇ ਘੱਟ ਆ, ਉਹਨਾਂ ਨੂੰ ਆਪਾਂ ਇੰਸ਼ੋਰ ਨਹੀਂ ਦੇ ਸਕਦੇ, ਉਹ ਸਿਰਫ ਵੱਡਿਆਂ ਲਈ ਆ। ਬੱਚਿਆਂ ਨੂੰ ਪੀਡੀਆਸ਼ੋਰ ਹੀ ਹੁੰਦਾ, ਉਹਨੂੰ ਆਪਣੇ ਸਾਰੇ ਸ਼ੋਰ ਹੀ ਬੋਲਦੇ ਨੇ, ਪਰ ਉਹ ਪੀਡੀਆਸ਼ੋਰ ਹੁੰਦਾ। ਮੈਨੂੰ ਨੇਲ ਦੀ ਬਹੁਤ ਪ੍ਰੋਬਲਮ ਆ, ਇਹ ਦੱਸਿਓ ਜ਼ਰੂਰ ਮੈਨੂੰ। ਤੇ ਬਾਕੀ ਜਿਹੜਾ ਛੋਟਾ ਬੱਚਾ ਸੀ, ਉਹ ਮੇਰੀ ਬੇਟੀ ਨੂੰ ਵੀ ਇੱਦਾਂ ਹੋਇਆ ਸੀ ਜਦੋਂ ਇਹ ਬੋਰਨ ਹੋਈ ਸੀਗੀ, ਤੇ ਡਾਕਟਰ ਨੇ ਕਿਹਾ ਸੀ ਕੁਛ ਨਹੀਂ ਦੇਣਾ, ਕੋਈ ਇਹ ਵੀ ਆਪਣੀ ਹੋਮ ਰੈਮਡੀ ਨਹੀਂ ਦੇਣੀ, ਕਿਉਂਕਿ ਡਾਕਟਰ ਆਪਣਾ ਇੰਡੀਅਨ ਸੀਗਾ, ਤੇ ਉਹ ਕਹਿੰਦਾ ਸੀ 1 ਮਹੀਨੇ ਬਾਅਦ ਬਿਲਕੁਲ ਠੀਕ ਹੋ ਜਾਣਾ। ਫਿਰ ਇਹ ਆਪਣੇ ਆਪ ਹੀ 1 ਮਹੀਨੇ ਬਾਅਦ ਨੋਰਮਲੀ ਆਉਣ ਲੱਗ ਗਿਆ ਸੀ ਸਟੂਲ ਇਹਨੂੰ, ਤੇ ਉਹ ਵਰੀ ਵਾਲੀ ਗੱਲ ਨਹੀਂ ਹੈਗੀ ਕੋਈ। ਇਹੀ ਦੱਸਣਾ ਸੀ ਜੀ। ਥੈਂਕ ਯੂ ਜੀ, ਥੈਂਕ ਯੂ। ਆ ਪੈਰਾਂ ਦੇ ਨੋਹਾਂ ਤੇ ਇੱਕ ਵਾਰੀ ਕਿਹਾ ਸੀ ਡੀਜ਼ਲ ਲਾਓ ਤੇ ਤੁੰਬੇ ਦੇ ਨਾਲ। ਚਲੋ ਹੋਰ ਵੀ ਪੁੱਛ ਲੈਂਦੇ ਆਪਾਂ ਅੱਗੇ। ਦਵਿੰਦਰ ਕੌਰ ਜੀ ਸਿਆਟਲ ਤੋਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਬਲਵਿੰਦਰ ਜੀ। ਸਤਿ ਸ੍ਰੀ ਅਕਾਲ। ਹਾਂ ਬਲਵਿੰਦਰ ਜੀ, 1.25 ਮਹੀਨੇ ਤੱਕ ਤਾਂ ਬੱਚੇ ਨੂੰ ਕੁਛ ਨਹੀਂ ਦੇਣਾ ਚਾਹੀਦਾ, ਮਾਂ ਹੀ ਸੌਖ ਖਾਈ ਜਾਵੇ। ਹਾਂਜੀ,
ਤੇ ਮੇਰੀ ਪੁੱਤ ਰੇਸ਼ਾ ਬੜੀ ਹੋਈ ਹੈ ਤੇ ਮੇਰੀਆਂ ਕਿਡਨੀਆਂ ਤਾਂ ਤੁਹਾਨੂੰ ਪਤਾ ਦੋਨੋਂ ਹੀ ਖਰਾਬ ਆ, ਥੋੜੀਆਂ ਰੇਸ਼ਾ ਬਹੁਤ ਹੋ ਗਈ, ਕਿੱਦਾਂ ਕਰਾਂ ਮੈਂ? ਕੋਈ ਨਹੀਂ, ਰੇਸ਼ਾ ਤੋਂ ਵੈਸੇ ਦੱਸਿਆ ਵੀ ਆ, ਤੁਸੀਂ ਉਹ ਵੀ ਟਰਾਈ ਕਰ ਸਕਦੇ। ਅੱਛਾ ਜੀ। ਹਾਂਜੀ, ਹੋਰ ਵੀ ਆਪਾਂ ਪੁੱਛ ਲੈਂਦੇ ਆ, ਕੋਈ ਨਹੀਂ, ਸੁਣਦੇ ਜ਼ਰੂਰ ਰਹੋ ਤੁਸੀਂ। ਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਦੱਸਣਾ ਸੀ, ਉਹ ਲੱਕ ਦੀ ਪ੍ਰੋਬਲਮ ਕਰਕੇ ਨਾ ਮੈਂ ਵੀ ਉਹ ਕਰਦੀ ਰਹੀ ਭੈਣ ਜੀ ਨਾਲ ਬਟਰਫਲਾਈ ਜਿਵੇਂ ਕਰੀਦਾ ਐਕਸਰਸਾਈਜ਼, ਬਹੁਤ ਫਰਕ ਆ ਮੈਨੂੰ ਆਪ। ਤੇ ਇੱਕ ਭੈਣ ਜੀ ਮੇਰੀ ਨਾ ਭੈਣ ਦਾ ਪੋਤਰਾ 9 ਸਾਲ ਦਾ ਹੋ ਗਿਆ। ਪਹਿਲਾਂ ਤੇ ਉਹਨੂੰ ਦੌਰਾ ਪੈਂਦਾ, ਨੀਲਾ ਹੀ ਹੋ ਜਾਂਦਾ ਇਹਨੇ। ਹੁਣ ਦਵਾਈ ਖਵਾਉਂਦੇ, ਪਰ ਬੜੀ ਮਹਿੰਗੀ ਦਵਾਈ ਹੈ, ਚੰਡੀਗੜ੍ਹ ਖਵਾਉਂਦੇ ਆ। ਤੇ ਹੁਣ ਉਹ ਨਾ ਜਿੱਦਾਂ ਪਚਲ ਜਿਹਾ ਹੋ ਜਾਂਦਾ ਤੇ ਕਦੀ ਰੋਣ ਲੱਗ ਪੈਂਦਾ, ਤੇ ਇੱਕ ਹੱਥ ਨੂੰ ਵੀ ਥੋੜੀ ਜਿਹੀ ਪ੍ਰੋਬਲਮ ਜੀ, ਜਿੱਦਾਂ ਕੋਈ ਘੱਟ ਥੋੜਾ ਜਿਹਾ ਜਿੱਦਾਂ ਚੱਲਦਾ। ਤੇ ਉਹਦੇ ਬਾਰੇ ਕੋਈ ਦੱਸਿਓ, ਜਿੱਦਾਂ ਨਾ ਪਚਲ ਜਿਹਾ ਹੋ ਜਾਂਦਾ ਤੇ ਐ ਰੋਣ ਲੱਗ ਪਊਗਾ ਤੇ ਜਾਂ ਕਰੂਗਾ ਕੀ ਹੋਇਆ ਏਦਾਂ ਕਰਕੇ ਕਰਨ ਲੱਗ ਜੂਗਾ। ਠੀਕ ਹੈ। ਹਾਂਜੀ ਹਾਂ, ਦੱਸਿਓ ਕੋਈ ਜ਼ਰੂਰ। ਹਾਂਜੀ ਭੈਣ ਜੀ, ਥੈਂਕ ਯੂ। ਗਰਮੇਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਜਿਹਨਾਂ ਜਾੜ 'ਚ ਸਾੜ ਪੈਂਦਾ ਨਾ ਭੈਣ ਜੀ, ਉਹ ਐਂ ਕਰਨਾ ਵੀ ਸੁਹਾਗੇ ਦੀ ਖਿੱਲ ਕਰ ਲੈਣਾ, ਫੰਬਾ ਰੂੰ ਦਾ ਨਾ ਗਰਮ ਪਾਣੀ ਸਿੱਟ ਕੇ ਉਹਨੂੰ ਨਿਚੋੜ ਕੇ ਉਹਨੂੰ ਜਾੜ ਤੇ ਲਾਉਣ, ਖਿੱਲ ਨੂੰ ਸੁਹਾਗੇ ਦੀ ਨੂੰ ਕਈ ਦਿਨ ਕਰਨਾ, ਭਾਵੇਂ ਜਾੜ 'ਚ ਪੈ ਜੇ ਤਾਂ ਕੋਈ ਗੱਲ ਨਹੀਂ, ਉਹ ਸਾੜ ਵੀ ਹਟ ਜੂਗਾ, ਜਿਹੜੀ ਇਨਫੈਕਸ਼ਨ ਆ ਉਹ ਵੀ ਖਤਮ ਹੋ ਜੂਗੀ। ਠੀਕ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਕਰਕੇ ਜਿਹੜੀ ਉੱਤੇ ਚੀਜ਼ ਲਾਉਣੀ ਉਹਦਾ ਕਰਕੇ ਤਾਂ ਦੇਖਣ ਕੋਈ ਹਰਜ ਨਹੀਂ। ਜਸਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡੇ ਜੀ। ਮੈਂ ਭੈਣ ਜੀ ਪੁੱਛਣਾ ਸੀਗਾ, ਮੇਰੀ ਕਜ਼ਨ ਸਿਸਟਰ ਆ, ਉਹਨਾਂ ਦੇ ਬਾਂਹ ਤੇ ਸੱਟ ਲੱਗ ਗਈ ਸੀਗੀ ਪਹਿਲਾਂ, ਤੇ ਉਹ ਜਿੱਦਾਂ ਏਦਾਂ ਨਾਲ ਜੇ ਰੱਖਣ ਲੱਗ ਗਏ, ਲਾ ਕੇ ਆਪਣੇ ਨਾਲ ਏਦਾਂ ਰੱਖਣ ਲੱਗ ਗਏ, ਬਾਂਹ ਚੱਕਦੇ ਘੱਟ ਸੀਗੇ। ਹੁਣ ਜਿੱਦਾਂ ਉਹ ਬਾਂਹ ਨੂੰ ਚੱਕਦੇ ਆ, ਥੋੜੇ ਬਾਂਹ ਜ਼ਖਮ ਤਾਂ ਠੀਕ ਹੋ ਗਿਆ ਜਿਹੜਾ ਉਹਨਾਂ ਦੇ ਬਾਂਹ ਤੇ ਸੀ, ਜਦੋਂ ਬਾਂਹ ਨੂੰ ਏਦਾਂ ਉੱਪਰ ਚੱਕ ਕੇ ਸਿਰ ਵਾਹੁਣ ਲੱਗਦੇ, ਜਿੱਦਾਂ ਸਿਰ ਨਹੀਂ ਬਾਂਹ ਹੁੰਦਾ, ਮੋਢਾ ਜਿੱਦਾਂ ਉਹਨਾਂ ਦਾ ਫਰੀਜ਼ ਹੋ ਗਿਆ ਆ। ਤੇ ਉਹਦੇ ਲਈ ਕੋਈ ਦੱਸਿਓ ਹੋਮ ਰੈਮੇਡੀ ਕਿਸੇ ਨੂੰ ਪਤਾ ਹੋਊਗਾ। ਤੇ ਦੂਜਾ ਮੈਂ ਇੱਕ ਪੁੱਛਣਾ ਸੀ, ਇੱਕ ਮੇਰੇ ਆਂਟੀ ਆ 80+ ਉਹਨਾਂ ਦੀ ਉਮਰ ਆ, ਤੇ ਉਹਨਾਂ ਦੇ ਉਹ ਕਹਿੰਦੇ ਮੇਰੇ ਲੱਕ ਦੁਆਲੇ ਆ ਕੁਛ, ਪਤਾ ਨਹੀਂ ਕੀ ਕੀੜੀਆਂ ਜਿਹੀਆਂ ਜਿੱਦਾਂ ਫਿਰਦੀਆਂ ਆ, ਹਨਾ। ਠੀਕ ਹੈ। ਤੇ ਇਹਦੇ ਲਈ ਕਿਸੇ ਨੂੰ ਕੁਛ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਪਲੀਜ਼। ਜ਼ਰੂਰ ਆਪਾਂ ਪੁੱਛਦੇ ਹਾਂ ਜਸਵਿੰਦਰ ਜੀ। ਬਾਕੀ ਜਿਹੜੇ ਫਰੀਜ਼ ਹੋ ਜਾਂਦੀ ਚੀਜ਼ ਨਾ, ਉਹਦੇ ਲਈ ਤਾਂ ਐਕਸਰਸਾਈਜ਼ ਹੈਗੀ ਆ, ਉਹ ਵੈਸੇ ਡਾਕਟਰ ਵੀ ਦੱਸ ਦਿੰਦੇ ਆ, ਕੈਰੋਪ੍ਰੈਕਟਰ ਵੀ ਦੱਸ ਦਿੰਦੇ ਆ, ਤੇ ਤੁਸੀਂ ਵੀ ਵੈਸੇ ਆਨਲਾਈਨ ਵੀ ਦੇਖ ਕੇ ਨਾ ਉਹ ਐਕਸਰਸਾਈਜ਼ ਕਰ ਸਕਦੇ ਆ। ਹੋਰ ਉਹਦਾ ਕੋਈ ਖਾਣ ਲਈ ਚੀਜ਼ ਤਾਂ ਕਦੀ ਮੈਂ ਸੁਣੀ ਵੀ ਨਹੀਂ ਗੀ, ਪਰ ਉਹਦੀ ਐਕਸਰਸਾਈਜ਼ ਜ਼ਰੂਰ ਹੈਗੀਆਂ ਆ। ਅੱਗੇ ਜੀ ਸਾਡੇ ਨਾਲ ਜੁੜੇ ਨੇ ਸਤਪਾਲ ਸਿੰਘ ਜੀ। ਸਤਪਾਲ ਸਿੰਘ ਜੀ, ਤੁਹਾਡੀ ਲਾਈਨ ਗਈ। ਭੁਪਿੰਦਰ ਕੌਰ ਜੀ। ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਥੈਂਕ ਯੂ ਸੋ ਮਚ, ਤੁਹਾਡਾ ਇੰਨਾ ਵੱਡਾ ਤੁਸੀਂ ਪਰਉਪਕਾਰ ਕਰਦੇ ਸਾਰਿਆਂ ਲਈ। ਤੇ ਤੁਹਾਡੇ ਰੇਡੀਓ ਤੋਂ ਹੀ ਮੈਂ ਲਾਸਟ ਈਅਰ ਸੁਣਿਆ ਸੀ। ਅਸੀਂ ਆਪਣੇ ਘਰ ਹੁਣ ਤੱਕ ਏਦਾਂ ਹੀ ਕਰਦੇ ਹਾਂ ਕਿ ਸਾਡੀ ਸ਼ੂਗਰ ਜਿਹੜੀ 350 400 ਏਦਾਂ ਦੀ ਹੁੰਦੀ ਸੀਗੀ, ਉਹ ਸਵੇਰ ਨੂੰ ਗ੍ਰੀਨ ਜੂਸ ਪੀਣਾ ਆ, ਹੁਣ ਅੱਜ ਕੱਲ੍ਹ ਵੱਡਾ ਆ ਜਾਣੀ, ਉਹਦਾ ਕੱਢ ਕੇ 2 ਘੁੱਟੇ ਪੀਣੇ, ਬਹੁਤ ਜ਼ਿਆਦਾ ਨਹੀਂ। ਉੱਦਾਂ ਰੈਗੂਲਰ ਅਸੀਂ ਖੀਰੇ ਦਾ, ਜਿਹੜੀ ਸੈਲਰੀ ਹੁੰਦੀ ਆ ਉਹ, ਪਾਲਕ, ਚੁਕੰਦਰ, ਗਾਜਰਾਂ, ਗ੍ਰੀਨ ਐਪਲ, ਇਹ ਹਮੇਸ਼ਾ ਬਣਾ ਕੇ ਰੱਖੀ ਦਾ। ਅਰਲੀ ਮਾਰਨਿੰਗ ਇਹ ਪੀਣਾ, ਇਹ ਤੋਂ ਸ਼ੁਰੂਆਤ ਕਰਨੀ। ਤੇ ਉਸ ਤੋਂ ਮਗਰੋਂ ਆਪਾਂ ਨੇ ਫਰੂਟ ਖਾਣਾ, ਆਪਣੇ ਬੇਡੀ ਜਿੰਨੇ ਤੁਹਾਡਾ ਬੋਡੀ ਦਾ ਵੇਟ ਆ ਉਹ ਤੋਂ 10 ਗੁਣਾ ਮਤਲਬ ਕਰਕੇ। 100 ਕਿਲੋ ਤਾਂ ਆਪਾਂ ਸਾਰੇ ਫਰੂਟ ਅਸੀਂ ਖਾਂਦੇ ਹਾਂ ਜੀ, ਐਪਲ ਕੀ, ਕੇਲਾ ਕੀ, ਤਾਂ ਅੰਬ ਕੀ, ਸਾਰੇ ਮਿੱਠਾ ਅੰਬ 'ਚ ਜ਼ਿਆਦਾ ਆਪਾਂ ਗਿਣਦੇ, ਔਰੰਜ, ਸਾਰੀ ਤਰ੍ਹਾਂ ਦਾ ਮਿਕਸ ਫਰੂਟ ਦਾ ਚੰਗਾ ਵੱਡਾ ਬੋਲ ਖਾ ਲੈਣਾ। ਫਿਰ 12 ਵਜੇ ਤੋਂ ਏਦਾਂ ਨਹੀਂ ਭੁੱਖ ਲੱਗਦੀ। ਤੇ ਜਿਹੜੀ ਚਾਹ ਆ, ਜੇ ਤੁਸੀਂ ਨਹੀਂ ਰਹਿ ਸਕਦੇ ਤਾਂ ਜਿਹੜੀ ਚਾਹ ਆ ਉਹ ਆਪਣੀ ਪੁੜੀ ਪਾ ਲਓ, ਦੁੱਧ ਨਾ ਪਾਓ। ਜੇ ਦੁੱਧ ਪਾਉਣਾ ਤਾਂ ਚਾਹ ਪੱਤੀ ਨਹੀਂ ਪਾਉਣੀ। ਪਰ ਦੁੱਧ ਵਾਲੀ ਚੀਜ਼ ਅਸੀਂ ਖਾਂਦੇ ਨਹੀਂ, ਅਸੀਂ ਤਾਂ ਆਪਣਾ ਦੱਸਾਂਗੇ ਜੋ ਅਸੀਂ ਕਰਦੇ ਹਾਂ। ਫਿਰ ਆ ਫਰੂਟ ਦੀ ਪਹਿਲਾਂ ਸੈਲਡ ਦੀ ਪਲੇਟ ਖਾ ਲੈਣੀ ਆ ਲੰਚ ਵੇਲੇ ਪਹਿਲਾਂ। ਫਿਰ ਆਪਣੀ ਦਾਲ ਸਬਜ਼ੀ ਨਾਲ 1 ਰੋਟੀ ਖਾਂਦਾ ਕੋਈ 2 ਉਹ ਖਾ ਲੈਣੀ ਆ। ਸ਼ਾਮ ਨੂੰ ਫਿਰ ਅਸੀਂ ਏਦਾਂ ਕਰਦੇ, ਸੈਲਡ ਖਾ ਕੇ ਦਾਲ ਸਬਜ਼ੀ ਖਾ ਲੈਣੀ, ਰੋਟੀ ਨਹੀਂ ਖਾਂਦੇ। ਤੇ ਹੁਣ ਰਾਤ ਵਾਲੀ ਗੋਲੀ ਨਹੀਂ ਖਾਂਦੇ ਅਸੀਂ, ਸਵੇਰ ਵਾਲੀ ਜ਼ਰੂਰ ਗੋਲੀ ਖਾਈਦੀ। ਠੀਕ ਹੈ। ਤੇ ਮੈਂ ਦੱਸ ਨਹੀਂ ਸਕਦੀ, ਇੱਦਾਂ ਦੀ ਸਾਡੇ ਘਰ ਦੀ ਸਿਚੁਏਸ਼ਨ ਸੀ, ਮੈਂ ਦੱਸ ਨਹੀਂ ਸਕਦੀ। ਤੇ ਤੁਹਾਡੇ ਰੇਡੀਓ ਦੇ ਪਰਉਪਕਾਰ ਨਾਲ ਆ। ਧੰਨਵਾਦ। ਤੇ ਜਿਹੜੀ ਆ ਕਿਹਾ ਉਹਨੇ, ਤੇ ਆ ਸ਼ੋਲਡਰ ਦੀ ਆ, ਇਹਦੀ ਜਿੱਦਾਂ ਆਪਾਂ ਛੋਟੇ ਹੁੰਦੇ PT ਤਾਂ ਸਾਰੇ ਸਕੂਲਾਂ 'ਚ ਕਰਦੇ ਹੁੰਦੇ, ਇਹ ਐਕਸਰਸਾਈਜ਼ ਬਹੁਤ ਚੰਗੀ ਆ। ਤੇ ਦੂਜੀ ਸ਼ਾਵਰ ਲੈਂਦੇ ਆ ਨਾ, ਜਿੱਦਾਂ ਏਦਾਂ ਉੱਪਰ ਨੂੰ ਪੌੜੀਆਂ ਵਾਂਗੂ ਦੋਨਾਂ ਹੱਥਾਂ ਨੂੰ ਚੜਾਓ, ਫਿਰ ਪਤਾ ਲੱਗਦਾ ਰਹਿੰਦਾ ਰੋਜ਼ ਦੀ ਰੋਜ਼। ਤੁਸੀਂ ਇੱਕ ਲਾਈਨ ਲਾ ਲੈਂਦੇ ਆ ਵੀ ਅੱਜ ਮੇਰੀ ਬਾਂਹ ਇੱਥੇ ਤੱਕ ਗਈ, ਦੂਜੇ ਦਿਨ ਇੱਥੇ ਤੱਕ ਗਈ। ਇਹ ਮੈਂ ਆਪ ਕੀਤਾ ਆ।
ਜੀ ਤੇ ਉਦਾਂ ਉਹ ਮਿਲਦੀ ਤਾਂ ਪੁਲੀ ਜਿਹੀ ਵੀ ਆ ਆਪਣੇ ਵਾਲਮਾਰਟ ਤੋਂ ਮਿਲ ਜਾਂਦੀ, ਉਹ ਕੋਈ ਲੋਕ ਲੈਂਦੇ ਜਾਂ ਨਹੀਂ ਲੈਂਦੇ ਪਤਾ ਨਹੀਂ ਮੈਨੂੰ। ਤੇ ਉਹ ਪੁਲੀ ਦੇ ਨਾਲ ਜਿੱਦਾਂ ਢੋ ਆਪਣੀ ਲਾ ਲੈਣੀ ਆ ਡੋਰ ਦੇ ਨਾਲ, ਉਹ ਪੁਲੀ ਤੇ ਸਿੱਟ ਕੇ ਨਾ ਡੋਰ ਦੇ ਉੱਪਰ ਡੋਰ ਬੰਦ ਕਰਕੇ ਉਹ ਜਿੱਦਾਂ ਮਧਾਣੀ ਫੇਰਨੀ, ਮਧਾਣੀ ਸਿੱਧੇ ਬੈਠ ਕੇ ਫੇਰੀ ਤੇ ਉੱਪਰ ਨੂੰ ਫੇਰਨੀ। ਠੀਕ ਆ। ਤੇ ਦੱਸ ਨਹੀਂ ਸਕਦੀ ਮੈਂ ਤੁਹਾਡਾ ਕਿੰਨਾ ਥੈਂਕ ਯੂ ਔਰ ਕਿੰਨੀਆਂ ਕੁ ਫੀਸਾਂ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਬਹੁਤ ਧੰਨਵਾਦ ਆ ਭੁਪਿੰਦਰ ਜੀ। ਆ ਜਿਹੜੀ ਚੀਜ਼ ਦੱਸ ਦੇਣੀ ਆ ਫੀਡਬੈਕ ਹੈ ਨਾ, ਉਹ ਤੁਸੀਂ ਕਈਆਂ ਦਾ ਭਲਾ ਕਰ ਰਹੇ ਹੁੰਦੇ ਆ। ਹਰਮਿੰਦਰ ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਵਾਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਤੁਹਾਡੇ ਪ੍ਰੋਗਰਾਮ ਦਾ ਸੁਣ ਕੇ ਵੀ ਬਹੁਤ ਚੀਜ਼ਾਂ ਮਿਲਦੀਆਂ। ਮੈਂ ਨਾ ਇੱਕ ਪੁੱਛਣਾ ਸੀਗਾ, ਇੱਕ ਭੈਣ ਜੀ ਨੇ ਦੱਸਿਆ ਸੀ ਵੀ ਟੌਨਿਕ ਵਾਟਰ ਮੈਂ ਦਰਦਾਂ ਤੋਂ ਪੀਤਾ ਸੀ, ਮੈਂ ਹਾਰਟ ਦੀ ਪੇਸ਼ੈਂਟ ਸੀ, ਉਹਨਾਂ ਨੂੰ ਪੁੱਛਣਾ ਜੇ ਸੁਣਦੇ ਹੋਣ ਤਾਂ ਦੱਸਣ ਕਿ ਕਿੰਨੇ ਕੁ ਟਾਈਮ ਬਾਅਦ ਉਹ ਵਰਕ ਕਰਨ ਲੱਗਾ। ਮਤਲਬ ਮੈਂ ਹਾਂ ਇੱਕ ਨਾ ਹਾਂ ਬਲਵਿੰਦਰ ਭੈਣ ਜੀ ਨੇ ਦੱਸਿਆ ਸੀ, ਬਲਵਿੰਦਰ ਹੈ ਪਤਾ ਨਾ ਭੈਣ ਜੀ ਬਲਵਿੰਦਰ, ਹਾਂਜੀ ਬਲਵਿੰਦਰ, ਉਹਨੇ ਨਾ ਦੱਸਿਆ ਸੀ ਵੀ ਆਪਾਂ ਉਹਦਾ ਮੁਰੱਬਾ ਬਣਾਇਆ ਸੀ ਤੂਏ ਦਾ ਐਲੋਵੇਰਾ ਦਾ, ਉਹ ਕਿੱਦਾਂ ਬਣਾਉਣਾ। ਠੀਕ ਆ, ਆਪਾਂ ਉਹ ਪੁੱਛਾਂਗੇ ਸ਼ੁੱਕਰਵਾਰ ਜ਼ਰੂਰ ਦੱਸ ਦੇਣ। ਹਾਂਜੀ ਉਹ ਮੈਨੂੰ ਦੱਸਿਆ ਸੀ, ਮਤਲਬ ਦੱਸਿਆ ਸੀ ਐਸੇ ਆਪਣੇ ਇਸੇ ਪ੍ਰੋਗਰਾਮ 'ਚ ਕਹਿੰਦੇ ਸੀ ਵੀ ਮੈਂ ਹਨਾ ਐਲੋਵੇਰਾ ਦਾ ਜੂਸ ਵੀ ਬਣਾ ਕੇ ਰੱਖਿਆ ਤੇ ਉਹ ਵੀ ਮੈਂ ਪੀਂਦੀ ਹਾਂ ਤੇ ਮੈਂ ਐਲੋਵੇਰਾ ਦਾ ਗੁੱਸਾ ਵੀ ਹਾਂਜੀ ਹਾਂਜੀ। ਮੈਂ ਕਿਹਾ ਵੀ ਮੈਂ ਇੰਨੇ ਜਿੰਨੇ ਹਾਂ ਭੈਣ ਜੀ ਨੇ ਇਲਾਜ ਦੱਸੇ ਮੈਂ ਸਾਰੇ ਕਰ ਲਿਆ, ਮੇਰੀਆਂ ਦਰਦਾਂ ਨੂੰ ਫਰਕ ਨਹੀਂ ਪੈਂਦਾ। ਮੈਂ ਕਿਹਾ ਹੁਣ ਟੌਨਿਕ ਵਾਟਰ ਪੀ ਕੇ ਦੇਖ ਲਈ। ਠੀਕ ਹੈ ਹਾਂਜੀ ਜ਼ਰੂਰ ਦੱਸਣ ਕੋਈ ਭੈਣ ਭਰਾ ਹਨਾ। ਥੈਂਕ ਯੂ ਜੀ। ਓਕੇ ਜੀ ਓਕੇ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਧਰਮ ਸਿੰਘ ਜੀ ਭੈਣ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਥੇ ਇੱਕ ਭਾਈ ਉਹਨੇ ਫੋਨ ਸੁਣਿਆ ਸੀ, ਕਹਿੰਦੇ ਨੌ ਕਾਲੇ ਨੌ ਤੇ ਆਪਣਾ ਇੱਕ ਹੁੰਦਾ ਨਾ ਐਪਲ ਸਾਈਡਰ ਤੇ ਪੀ ਲਈਦਾ, ਕੋਈ ਹੋਰ ਚੀਜ਼ ਹੁੰਦੀ ਖੱਟੀ ਜੀ, ਉਹ ਇਹਦੇ ਵਰਗਾ ਹੀ ਹੁੰਦਾ, ਤੇ ਉਹ ਲਾਉਣ ਸੀਡਰ ਸਾਈਡਰ ਕਹਿੰਦੇ ਨੂੰ ਕਰਾਂਗੇ ਨੌ ਦੇ, ਉਹ ਨੌ ਸਾਫ਼ ਹੋ ਜਾਂਦੇ ਆ। ਤੇ ਦੂਜੀ ਡੀਜ਼ਲ ਲਾਉਣ ਨਾਲ ਵੀ ਸਾਫ਼ ਹੋ ਜਾਂਦੇ ਆ। ਤੇ ਇੱਕ ਬੇਨਤੀ ਭੈਣ ਜੀ ਆਖਣ ਦੀ ਮੈਨੂੰ ਨਾਜਬੋ ਦੇ ਬੂਟੇ ਚਾਹੀਦੇ, 20 ਮੇਰੇ ਕੋਲ ਵਾਧੂ ਪਏ ਆ। ਉਹ ਹੋਰ ਸਟੇਟ ਵਿੱਚ ਆ, ਗਾਹਾਂ ਨੂੰ ਉਹਨਾਂ ਦਾ ਐਡਰੈਸ ਲੈ ਲਾਂਗੇ, ਤੁਸੀਂ ਮੇਲ ਕਰਦਾ। ਚਲੋ ਠੀਕ, ਏਦਾਂ ਕਰ ਲਾਂਗੇ। ਠੀਕ ਹੈ ਜੀ, ਚਲੋ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਗੇ ਸੁਖਚੈਨ ਸਿੰਘ, ਸੁਲੱਖਣ ਸਿੰਘ ਜੀ ਸਰ। ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਸੀਗੇ ਪੈਰ ਦੇ ਵਿੱਚ ਫੰਗਸ ਹੈਗੀ ਆ ਨਾ, ਉਹਦੇ ਤੇ ਆਪਣਾ ਵਿਨੇਗਰ ਲਾਉਣਾ ਜੀ, ਐਪਲ ਸਾਈਡਰ ਵਿਨੇਗਰ ਨਹੀਂ, ਜਿਹੜਾ ਕੱਲਾ ਕਲੀਅਰ ਵਿਨੇਗਰ ਕਲੀਅਰ ਚਿੱਟਾ, ਹਾਂਜੀ ਉਹ ਲਾਉਣਾ ਇਹਨਾਂ ਨੂੰ ਕਈ ਮਹੀਨੇ ਪਊਗਾ, ਪਰ ਮੇਰੇ ਆਪ ਖੁਦ ਦੇ ਠੀਕ ਹੋਏ ਨੇ। ਮੈਨੂੰ ਵੀ ਤਕਰੀਬਨ ਪਹਿਲਾਂ 7-8 ਮਹੀਨੇ ਦਵਾਈ ਖਾਣੀ ਪਈ ਸੀ, ਸਾਰੇ ਟੈਸਟ ਟੁਸਟ ਵੀ ਕਰਾਉਣੇ ਪਏ ਸੀ, ਪਰ ਉਹਦੇ ਨਾਲ ਮੁੜ ਕੇ ਫੇਰ ਹੋਣ ਲੱਗ ਗਈ ਸੀਗੀ। ਫਿਰ ਜਦੋਂ ਮੈਂ ਵਿਨੇਗਰ ਲਾਇਆ ਤੇ ਹੁਣ ਉਹਦੇ ਨਾਲ ਬਿਲਕੁਲ ਹਟ ਗਈ ਹੈ, ਪਰ ਉਹ ਥੋੜੇ ਟਾਈਮ ਬਾਅਦ ਲਾਉਂਦੇ ਰਹੋ ਉਹਨੂੰ। ਠੀਕ ਹੈ ਜੀ। ਇਹਦੇ ਨਾਲ ਨਾ ਮੁੜ ਕੇ ਉਹ ਦੁਬਾਰੇ ਨਹੀਂ ਹੁੰਦੀ। ਠੀਕ ਹਾਂਜੀ ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਾਲ ਚਾਲ ਜੀ। ਹਾਂਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੇਰੇ ਖਿਆਲ ਉਹ ਜਿਹੜੇ ਬੂਟੇ ਬਾਰੇ ਪੁੱਛ ਰਹੇ ਨੇ ਉਹ ਸ਼ਾਇਦ ਮਰੂਏ ਦਾ ਬੂਟਾ ਹੈ ਨਹੀਂ, ਨਿਆਜ਼ਬੋਜ਼। ਹਾਂ ਭਾਈ ਮੈਂ ਲੋਜ਼ ਉਸ ਤੋਂ ਸਟੋਰ ਤੋਂ ਲੈ ਕੇ ਆਇਆ ਸੀਗਾ $7 ਦਾ, ਤਕਰੀਬਨ 3 ਹਫ਼ਤੇ ਪਹਿਲਾਂ। ਹੋਮ ਡਿਪੋ 'ਚ ਵੀ ਇਹ ਬਰਮੀਜ਼ ਬੇਜ਼ਲ ਦੇ ਥੱਲੇ 9 ਦੇ ਥੱਲੇ ਸੈਲ ਜੀ। ਉਹ ਕਈ ਵਾਰੀ ਨਾ ਜਿਹੜੇ ਸਟੋਰ ਕੈਲੀਫੋਰਨੀਆ 'ਚ ਉਹ ਆਊਟ ਆਫ ਸਟੋਰ ਹੁੰਦੇ ਨੇਗੇ। ਅੱਛਾ ਚਲੋ ਠੀਕ ਹੈ। ਹਾਂਜੀ 7 ਵਜੇ। ਅੱਛਾ ਠੀਕ ਹੈ ਜੀ। ਹਾਂ ਅੱਛਾ, ਜਿਹੜੀ ਭੈਣ ਨੇ ਕਾਲ ਕੀਤਾ ਸੀ ਨਾ ਕਿ ਵੀ ਫੰਗਲ ਹੈਗਾ 9 ਦੇ ਵਿੱਚ, ਉਹਦਾ ਅੜਿਆ ਦੇਖੋ, ਇੱਕ ਤਾਂ ਲਸਣ ਜਿਹੜਾ ਪਾਊਡਰ ਭੁੱਕ ਲਓ, ਜਾਂ ਫਿਰ ਨਿੰਮ ਦਾ ਤੇਲ ਲਗਾ ਲਓ, ਜਾਂ ਲੌਂਗਾਂ ਦਾ ਤੇਲ ਪਾ ਲਓ, ਜਾਂ ਲੌਂਗਾਂ ਦਾ ਪਾਊਡਰ ਉਹਤੇ ਭੁੱਕ ਲਓ। ਜੇ ਸਾਰਾ ਕੁਝ ਨਾ ਬਣੇ ਨਾ, ਫਿਰ 10 ਦਾ ਗੋਲਡਨ ਸੀਲ ਲਾਇਓ ਭਾਈ। ਇਹ ਤੁਹਾਨੂੰ ਲੈਣਾ ਪਊਗਾ ਇੰਟਰਨੈਟ ਦੇ ਤੋਂ। ਇਹ ਇੰਨਾ ਜ਼ਿਆਦਾ ਮਤਲਬ ਉਹ ਹੈਗਾ ਨਾ ਬਿਟਰ ਹੈ, 500 ਗੁਣਾ ਜ਼ਿਆਦਾ ਬਿਟਰ ਹੈਗਾ ਨਿੰਮ ਦੇ ਨਾਲੋਂ। ਇਹ ਚੱਕ ਦੋ ਫਿਰ, ਬਿਲਕੁਲ ਉਡਾ ਦੂਗਾ ਤੋਤੇ। ਠੀਕ ਹੈ ਭੈਣ ਜੀ, ਮੈਨੂੰ ਇੰਨੀ ਜ਼ਿਆਦਾ ਸਵੀਅਰ ਉਹ ਹੋਈ ਨਾ, ਕੌਂਸਟੀਪੇਸ਼ਨ ਹੋਈ, ਡਾਕਟਰਾਂ ਨੇ ਕੀਤੀ। ਮੇਰਾ ਯੂਰਿਨ ਦੇ ਵਿੱਚ ਬਲੱਡ ਸੀਗਾ, ਉਹਨਾਂ ਨੇ ਨਾ ਉਹਨੂੰ ਰੋਕਣ ਦੇ ਵਾਸਤੇ ਮੈਨੂੰ ਇਸ ਤਰ੍ਹਾਂ ਦੀ ਦਵਾਈ ਦਿੱਤੀ ਜਿਹਦੇ ਨਾਲ ਆ ਕੇ ਵੱਟ ਰੁਕ ਜਾਂਦੇ ਸੀਗੇ। ਉਹ ਵੱਟ ਰੁਕਣ ਦੇ ਨਾਲ ਜਿਹੜਾ ਮਤਲਬ ਵੀ ਪੇਟ ਦੇ ਵੱਟ ਵੀ ਜਿਹੜੇ ਹੈਗੇ ਨੇ, ਜਿਹਨੂੰ ਪੈਰਾਸਟਾਲਸਿਸ ਕਹਿੰਦੇ ਨੇ, ਉਹ ਵੀ ਬੰਦ ਹੋ ਗਈ, ਉਹਦੇ ਕਬਜ਼ ਹੋ ਗਈ ਬਹੁਤ ਸਵੀਅਰ। ਮੈਂ ਸਾਰਾ ਕੁਛ ਟਰਾਈ ਕੀਤਾ ਜਿਹੜਾ ਹੈਗਾ ਜੀ ਕਿ ਆਪਣਾ ਹੈ ਨਾ ਸਾਰੇ ਕਰ। ਉਹਦੇ ਅਖੀਰ ਮੇਰੇ ਕੋਲ ਫਾਰਮੂਲਾ ਹੈਗਾ ਸੀਗਾ। ਠੀਕ ਹੈ। ਉਹ ਸੀਗਾ ਰਸ ਬੈਰੀ ਜਿਹੜੀ ਹੈਗੀ ਨਾ, ਆਪਾਂ ਬੈਰੀਆਂ ਹੈਗੇ ਨੇ, ਕਾਲੀਆਂ ਬੈਰੀਆਂ, ਪੀਲੀਆਂ ਬੈਰੀਆਂ ਹੈ, ਲਾਲ ਜਿਹੜੀ ਬੈਰੀ ਹੈ ਨਾ, ਉਹਦੇ ਪੱਤੇ ਮੈਂ ਘਰ ਲਗਾਏ ਹੋਏ ਸੀ ਭਾਈ। ਉਹਨੇ ਤੋਤੇ ਉਡਾਤੇ ਬਿਲਕੁਲ ਨਾ। ਉਹਨੇ ਕੌਂਸਟੀਪੇਸ਼ਨ ਇੰਨੀ ਸਵੀਅਰ ਕੌਂਸਟੀਪੇਸ਼ਨ ਸੀ ਨਾ, ਉਹਨੇ ਕੱਢ ਕੇ ਮਾਰ ਦਿੱਤੀ। ਮੈਂ ਤਾਂ ਏਦਾਂ ਦੇ ਕੋਈ ਫਾਰਮੂਲੇ ਜਿਹੜਾ ਹੈ ਨਾ ਜੀ, ਉਹ ਐਡਮੈਨ ਈਵ ਸ਼ੌਪੀ ਦੇ ਉੱਤੇ ਯਾਨੀ ਕਿ ਵੀ ਲਗਾਉਣ ਦੀ ਕੋਸ਼ਿਸ਼ ਕਰਾਂਗਾ। ਹੈ ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਪੁੱਛਦੇ ਸੀ ਨਾ ਇੱਥੋਂ ਆਸਟ੍ਰੇਲੀਆ ਤੋਂ ਤੇ ਦਰਦਾਂ ਹੁੰਦੀਆਂ ਆ, ਟੌਨਿਕ ਵਾਟਰ ਨਾ ਨਾੜਾਂ ਚੜਨ ਤੋਂ ਆ
ਅੱਛਾ, ਨਾੜਾਂ ਚੜਨ ਤੋਂ ਨਾੜਾਂ ਮੈਂ ਦੱਸਿਆ ਸੀ ਉਦੋਂ, ਨਾੜਾਂ ਬਹੁਤ ਮੇਰੀਆਂ ਚੜਦੀਆਂ ਸੀ। ਜਿਸ ਵੇਲੇ ਉੱਠ ਕੇ ਮਸੀਂ ਉੱਠਣਾ, ਮੈਂ ਉੱਠ ਕੇ ਜਦ ਤੁਰੀ ਫਿਰਨਾ ਨਾੜ ਠੀਕ ਹੋ ਜਾਣੀ, ਤਾਂ ਪਰ ਫਿਰ ਲੱਤ ਵਿੱਚ ਦਰਦ ਕਿੰਨਾ ਚਿਰ ਹੁੰਦੀ ਰਹਿੰਦੀ ਸੀਗੀ। ਅੱਛਾ, ਕਾਫੀ ਚਿਰ ਫਿਰ ਮਸੀਂ ਤੁਰਨਾ ਫਿਰਨਾ ਥੋੜਾ ਠੀਕ ਹੋਣਾ ਤੇ ਫਿਰ ਪੈਣਾ ਬੈੱਡ ਤੇ। ਤੇ ਮੇਰੀਆਂ ਉਦੋਂ 20-25 ਸਾਲ ਹੋ ਗਏ ਆ, 24 ਉਦੋਂ ਦੀ ਗੱਲ ਆ। ਮੇਰੀਆਂ ਮੁੜ ਕੇ ਜਿੱਦਾਂ ਵੀ ਠੀਕ ਆ, ਮੈਂ 2-3 ਦਿਨ ਪੀਤਾ ਤਾਂ ਮੈਂ ਠੀਕ ਹੋ ਗਈ ਸੀਗੀ। ਅੱਛਾ, ਅੱਧਾ ਕੱਪ ਰੋਜ਼ ਪੀਣਾ, ਟੌਨਿਕ ਵਾਟਰ ਦਾ ਅੱਧਾ ਕੱਪ ਪੀਣਾ ਰੋਜ਼। ਠੀਕ ਹੈ। ਤੇ ਜਿਸਲੇ ਠੀਕ ਹੋ ਜਾਵੇ ਮੈਂ ਫਿਰ ਥੋੜਾ ਚਿਰ ਪੀਂਦੀ ਰਹੀ ਸੀ। ਜਦੋਂ ਠੀਕ ਹੋ ਗਿਆ ਫਿਰ ਨਾੜਾਂ ਨਹੀਂ ਸੀ ਚੜ੍ਹਦੀਆਂ, ਫਿਰ ਮੈਂ ਛੱਡਤਾ ਸੀ। ਹੁਣ ਜੇ ਕਿਤੇ ਸ਼ਿਕਾਇਤ ਮੇਰੀ ਹੁੰਦੀ ਸੀਗੀ ਨਾ ਥੋੜੀ ਬਹੁਤੀ, ਤਾਂ ਫਿਰ ਮੈਂ ਪੀ ਲੈਂਦੀ ਸੀਗੀ ਤੇ ਉਹਦੇ ਨਾਲ ਠੀਕ ਹੋ ਜਾਂਦਾ ਬਿਲਕੁਲ। ਠੀਕ ਹੈ। ਤੇ ਉਦਾਂ ਦਰਦਾਂ ਦਾ ਨਹੀਂ ਮੈਨੂੰ ਪਤਾ ਹੈਗਾ, ਵੀ ਨਾੜਾਂ ਚੜ੍ਹਦੀਆਂ ਜਿਹੜੀਆਂ ਉਹ ਨਾੜਾਂ ਠੀਕ ਹੋ ਜਾਂਦੀਆਂ ਉਹਦੇ ਨਾਲ। ਠੀਕ ਹੈ ਜੀ। ਹਾਂਜੀ, ਤਾਂ ਹਾਰਟ ਦੀ ਮੇਰੀ ਦਰਦ ਉਦਾਂ ਨਹੀਂ ਸੀਗੀ, ਮੇਰਾ ਹਾਰਟ ਵੀਕ ਹੋ ਗਿਆ ਸੀਗਾ ਬਹੁਤ। ਠੀਕ ਹੈ। ਤੇ ਬਸ ਹੋਈ ਸੀ ਮੇਰੀ ਚੱਕ ਲਗਾਏ ਜਦ, ਤਾਂ ਫਿਰ 2 ਦਿਨ ਦਵਾਈ ਮੈਂ ਬਿਲਕੁਲ ਠੀਕ ਆ। ਹਾਂ ਬਿਲਕੁਲ ਠੀਕ ਆ ਮੈਂ। ਥੈਂਕ ਯੂ। ਤੇ ਫਿਰ ਨਾੜਾਂ ਤੋਂ ਆਹੋ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਬਲਵਿੰਦਰ ਕੌਰ ਜੀ। ਥੈਂਕ ਯੂ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਮੈਂ ਬਲਵਿੰਦਰ ਬੋਲਦੀ ਹਾਂ। ਆ ਕਾਬਜ਼ ਤੋਂ ਦੱਸਦੇ ਸੀ ਰੈੱਡ ਬੇਰੀ ਦੇ ਪੱਤਿਆਂ ਨੂੰ ਕੀ ਕਹਿੰਦੇ ਪੀਣਾ, ਕਿੱਦਾਂ ਪੀਣਾ ਦੱਸਿਓ ਮੁੜ ਕੇ ਉਹਨਾਂ ਕੋਲ ਦੁਆਰ ਕੇ। ਕਿੱਦਾਂ ਪੀਣਾ ਉਹਨਾਂ ਨੂੰ? ਉਬਾਲ ਕੇ ਪੀ ਲਓ। ਹਾਂਜੀ, ਉਦਾਂ ਹੀ ਖਾ ਲਓ। ਕਾਬਜ਼ ਤੋਂ ਹੈ ਨਾ? ਹਾਂਜੀ ਠੀਕ ਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਖੋ ਕਈ ਵਾਰ ਤੁਹਾਡੇ ਘਰ ਦੇ ਵਿੱਚ ਹੀ ਪਈਆਂ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ। ਸੌਂਫ ਜਿੰਨੀ ਖਾ ਸਕਦੇ ਆ ਤੁਸੀਂ ਉਹਨੂੰ ਖਾ ਲਓ। ਅੰਜੀਰ ਹੁੰਦੀ ਆ, ਅੰਜੀਰ ਸੁੱਕੀਆਂ ਮਿਲਦੀਆਂ ਅੱਜ ਕੱਲ੍ਹ, ਉਹਨੂੰ ਤੁਸੀਂ ਆਪਣੇ ਚਾਹ ਪੀਂਦੇ, ਚਾਹ 'ਚ ਉਬਾਲ ਕੇ ਪੀ ਲਓ, ਉੱਦਾਂ ਉਬਾਲ ਕੇ ਪੀ ਲਓ, ਉੱਦਾਂ ਉਹਨੂੰ ਭੇਂ ਕੇ ਰੱਖ ਲਓ, ਉਹਨੂੰ ਖਾ ਸਕਦੇ ਖਾ ਲਓ। ਇਹ ਕਬਜ਼ ਤੋਂ ਬਹੁਤ ਸਾਰੀਆਂ ਚੀਜ਼ਾਂ ਆ। ਵੈਸੇ ਜਿਹੜੀਆਂ ਨੈਚੁਰਲ ਚੀਜ਼ਾਂ ਨਾ, ਜਿਹੜੇ ਪੀ ਤੋਂ ਸ਼ੁਰੂ ਹੁੰਦਾ ਆ ਫਰੂਟ, ਪੀਚ ਹੋ ਗਿਆ, ਪਲਮ ਹੋ ਗਿਆ, ਪਪਾਇਆ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਹੋਰ ਵੀ ਫਰੂਟ ਹੈਗੇ ਆ, ਉਹ ਤੁਸੀਂ ਜਿਹੜੇ ਆ ਉਹ ਖਾ ਸਕਦੇ ਆ। ਉਹ ਕਬਜ਼ ਤੋਂ ਹੀ ਹੈਗਾ ਆ ਕਿ ਬਹੁਤੀਆਂ ਜੇ ਆਪਾਂ ਦਵਾਈਆਂ ਦੇ ਵਿੱਚ ਨਾ ਪਈਏ ਤਾਂ ਜਿਹੜੀਆਂ ਇਹ ਨੋਰਮਲ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਲੈਂਦੇ ਰਹੀਏ, ਤੁਹਾਡੀ ਕਬਜ਼ ਹੋ ਗਈ ਜਾਂ ਤੁਹਾਡਾ BP ਆ ਬਹੁਤ ਸਾਰੇ ਲੋਕਾਂ ਦਾ ਵੱਧਦਾ ਆ। ਆਲਵੇਜ਼ ਕਹਿੰਦੇ ਆ ਕਿ ਤੁਸੀਂ ਜਿਹਨਾਂ ਨੂੰ ਪਚਦਾ ਆ ਨਿੰਬੂ, ਉਹ ਪਾਣੀ ਦੀ ਬੋਤਲ ਆ ਜਾਂ ਤੁਸੀਂ ਆਮ ਪਾਣੀ ਪੀਂਦੇ ਆ ਉਹਦੇ ਵਿੱਚ ਪਾ ਕੇ ਰੱਖੋ, ਉਹਨੂੰ ਪੀਂਦੇ ਰਿਹਾ ਕਰੋ। ਉਹਦੇ ਨਾਲ ਇੱਕ ਤਾਂ ਤੁਹਾਡੇ ਅੰਦਰੋਂ ਕਲੀਨ ਹੁੰਦਾ ਰਹਿੰਦਾ, ਬਾਕੀ ਜਿਹੜੇ ਬਲੱਡ ਪ੍ਰੈਸ਼ਰ ਵਗੈਰਾ ਆ ਉਹ ਵੀ ਤੁਹਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਰਹਿੰਦੀਆਂ। ਕਈ ਵਾਰ ਤੁਸੀਂ ਉੱਤੇ ਥੱਲੇ ਖਾ ਵੀ ਲੈਂਦੇ ਆ, ਫਿਰ ਵੀ ਉਹ ਬੈਲੈਂਸ ਚੀਜ਼ਾਂ ਕਰਦੀਆਂ ਰਹਿੰਦੀਆਂ। ਇਸ ਤਰ੍ਹਾਂ ਦੇ ਜਿਹੜੇ ਨੁਸਖੇ ਹੁੰਦੇ ਆ ਨਾ, ਦੇਸੀ ਨੁਸਖੇ ਆ, ਉਹ ਸਦਾ ਹੀ ਕਰਦੇ ਰਿਹਾ ਕਰੋ, ਉਹ ਸਦਾ ਹੀ ਕੰਟਰੋਲ ਕਰਦੇ ਆ ਇੱਲ ਬਲਾ ਜਿੰਨੀਆਂ ਵੀ ਹੋਰ ਬਿਮਾਰੀਆਂ ਹੁੰਦੀਆਂ ਸਾਡੇ ਸਰੀਰ ਨੂੰ ਲੱਗਦੀਆਂ। ਸੋ ਇਹ ਦੇਸੀ ਨੁਸਖੇ ਹੈਗੇ ਆ ਜੀ, ਇਹਦੇ ਵਿੱਚ ਕੋਈ ਡਾਕਟਰ ਤੇ ਹੁੰਦਾ ਨਹੀਂਗਾ, ਸਿਰਫ ਤੇ ਸਿਰਫ ਜਿਹੜਾ ਤੁਸੀਂ ਆਪਣਾ ਇਲਾਜ ਆ ਉਹ ਆਪ ਕਰੋ। ਬੋਡੀ ਤੁਹਾਡੀ ਆ, ਇਸ ਦਾ ਇਲਾਜ ਆਪ ਕਰੋ, ਆਪ ਹੀ ਤੁਸੀਂ ਇਸ ਦੇ ਜ਼ਿੰਮੇਵਾਰ ਆ ਕਿ ਇਸ ਨੂੰ ਠੀਕ ਕਿਵੇਂ ਰੱਖਣਾ ਆ। ਤਾਂ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਤੇ ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ